ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਸ਼ਨੀਚਰਵਾਰ ਦਾ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਯੂਐਸ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਜੀ। ਅਟਰਨੀ ਟੇਰਕੀਆਣਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਟਰਨੀ ਜੇ ਟੇਰਕੀਆਣਾ ਜੀ ਦੇ ਨਾਲ ਸੰਪਰਕ ਕਰੋ 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫ੍ਰੈਜ਼ਨੋ, ਲਖਬੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਹਰਨੀਕ ਸਿੰਘ ਪਾਬਲਰ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ ਫ੍ਰੈਜ਼ਨੋ, ਸਰਬਜੀਤ ਸਿੰਘ ਰੈਂਡਨ, ਗੈਸ ਐਂਡ ਫੂਡ, ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਲਿੱਦੜ, ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘ ਬੇਕਰਸਫੀਲਡ ਤੇ ਜਸਪਾਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਟਾਰਨੀ ਟੇਰਕੀਆਣਾ ਜੀ, ਇਹ ਟੌਪਿਕ ਨੂੰ ਆਪਾਂ ਉੱਦਾਂ ਪਹਿਲਾਂ ਵੀ ਕਰ ਚੁੱਕੇ ਆ, ਪਰ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਤੇ ਦਰਸ਼ਕ ਆ, ਉਹਨਾਂ ਦੀ ਮੰਗ ਸੀ ਵੀ ਤੁਸੀਂ ਪਲੀਜ਼ ਇਸ ਦੇ ਉੱਤੇ ਦੁਬਾਰਾ ਕਰੋ, ਕਿਉਂਕਿ ਹੁਣ ਕਾਫੀ ਲੋਕਾਂ ਦੀਆਂ ਤਰੀਕਾਂ ਆ ਰਹੀਆਂ ਕੋਰਟ ਰੂਮਸ ਦੇ ਵਿੱਚ, ਉਹਨਾਂ ਨੇ ਜਾਣਾ ਹੁੰਦਾ ਆ, ਸੋ ਵੇਖਣਾ ਚਾਹੁੰਦੇ ਆ ਵੀ ਕਿੱਦਾਂ ਕੋਰਟ ਰੂਮ ਦਾ ਅੰਦਰਲਾ ਸੀਨ ਹੁੰਦਾ ਆ, ਕੀ ਤਿਆਰੀਆਂ ਉਸ ਦੇ ਬਾਬਤ ਜਿਹੜੀਆਂ ਰਹਿੰਦੀਆਂ ਆ। ਸੋ ਅੱਜ ਆਪਾਂ ਮਿਲਾ ਦੇ ਇਸ ਦੇ ਉੱਤੇ ਡਿਸਕਸ਼ਨ ਕਰਾਂਗੇ। ਬਿਲਕੁਲ। ਸੋ ਕੋਰਟ ਤਰੀਕ ਅਜੇ ਤਾਂ ਕਈ ਕਹਿੰਦੇ ਆ ਵੀ ਸਾਡੀ ਜਲਦੀ ਆਵੇ, ਕਈ ਕਹਿੰਦੇ ਵੀ ਚਲ ਕੋਈ ਨਹੀਂ ਆਰਾਮ ਦੇ ਨਾਲ। ਸੋ ਜਦੋਂ ਇੱਕ ਵਾਰੀ ਤਰੀਕ ਪੈ ਜਾਂਦੀ ਆ, ਫਿਰ ਕੀ ਆ ਜੀ, ਕੀ ਸਟੈਪਸ ਨੇ ਫਿਰ ਅੱਗੇ ਕੋਰਟ ਡੇਟ ਵਾਲੇ ਦਿਨ ਤੱਕ ਦੀ? ਸੋ ਜੀ, ਜਿਹੜੇ ਤਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਕੋਰਟ ਵਾਲਿਆਂ ਦੀ, ਆਪਾਂ ਉਹਨਾਂ ਦੀ ਨਹੀਂ ਗੱਲ ਕਰ ਰਹੇ। ਜਿਹੜੇ ਅਸਾਲਮ ਆਫਿਸ ਮੁਰੇ ਆ, ਵੀਜ਼ੇ ਤੇ ਆ ਕੇ ਜਿਹਨਾਂ ਨੇ ਕੇਸ ਲਾਏ ਆ, ਜਾਂ ਫਿਰ ਜਿਹੜੇ ਸੇਫ ਲੰਘਿਆ ਸੀ ਉਹਨਾਂ ਨੇ ਕੇਸ ਲਾਏ ਆ, ਕਿਉਂਕਿ ਉਹਨਾਂ ਦੀਆਂ ਤਰੀਕਾਂ ਨਹੀਂ ਪੈ ਰਹੀਆਂ। ਸੋ ਜਿਹੜੇ ਕੋਰਟ ਸਿਸਟਮ 'ਚ ਉਹਨਾਂ ਦੀਆਂ ਤਰੀਕਾਂ ਪੈ ਰਹੀਆਂ, ਸਾਰੇ ਕੋਰਟਸ ਦੀਆਂ ਤਰੀਕਾਂ ਨਹੀਂ ਪੈਂਦੀਆਂ। ਜਿੱਦਾਂ ਆਪਾਂ ਦੇਖਿਆ ਕਿ ਸੈਕਰਾਮੈਂਟੋ ਨੇ ਹੁਣ ਹੋਲਡ ਤੇ ਕੀਤਾ ਹੋਇਆ, ਕੋਈ ਫਾਈਨਲ ਡੇਟ ਨਹੀਂ ਦੇ ਰਹੇ। ਨਿਊਯਾਰਕ ਕੋਰਟ ਦੇ ਵਿੱਚ ਕਾਫੀ ਜਿਹੜੀਆਂ ਤਰੀਕਾਂ ਸੀਗੀਆਂ ਉਹ ਨਹੀਂ ਪੈ ਰਹੀਆਂ, ਲਟਕੇ ਹੋਏ ਆ ਕੇਸ। ਸੈਂਟਾਨਾ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਪੀਡੀ ਦੇ ਰਹੇ ਆ, ਫਾਈਨਲ ਤਰੀਕਾਂ ਨੂੰ ਮਾਸਟਰ ਹੀਅਰਿੰਗ 'ਚ ਕਨਵਰਟ ਕਰ ਦਿੰਦੇ ਆ। ਤੇ ਜੇ ਮੰਨ ਲਓ ਕਿਸੇ ਦੀ ਤਰੀਕ, ਜੇ ਸਿਸਟਮ ਇਹਨਾਂ ਦਾ ਸਹੀ ਚੱਲਦਾ ਹੋਵੇ, ਪਹਿਲਾਂ ਤੁਹਾਡੀ ਮਾਸਟਰ ਹੀਅਰਿੰਗ ਪੈਂਦੀ ਹੈ, ਫਿਰ ਤੁਹਾਡੀ ਫਾਈਨਲ ਹੀਅਰਿੰਗ ਆਉਂਦੀ, ਜਿਹਨੂੰ ਇੰਡੀਵਿਜੂਅਲ ਹੀਅਰਿੰਗ ਕਹਿੰਦੇ ਆ, ਮੈਰਿਟਸ ਹੀਅਰਿੰਗ ਕਹਿੰਦੇ ਆ। ਤੇ ਉਹ ਜਿਹੜੀ ਤੁਹਾਡੀ, ਜਿੱਥੇ ਤੁਸੀਂ ਰਹਿੰਦੇ ਹੋ ਉਹਦੇ ਹਿਸਾਬ ਨਾਲ ਕੋਰਟ ਦਾ ਇੱਕ ਜੁਰਿਸਡਿਕਸ਼ਨ ਬਣਦਾ, ਤੇ ਉੱਥੇ ਫਿਰ ਤੁਹਾਡੀ ਜਿਹੜੀ ਫਾਈਨਲ ਤਰੀਕ ਜਿਹੜੀ ਪੈਂਦੀ ਆ। ਮਾਸਟਰ ਹੀਅਰਿੰਗ ਨੂੰ ਤਾਂ ਅੱਜ ਕੱਲ੍ਹ ਜਿਹੜੇ ਵਕੀਲ ਆ ਉਹ ਆਪਣੇ ਰਿਟਨ ਪਲੀਡਿੰਗ ਵਗੈਰਾ ਪਾ ਕੇ ਸਿੱਧੇ ਭੁਗਤ ਲੈਂਦੇ ਆ, ਜਾਣ ਦੀ ਲੋੜ ਨਹੀਂ ਪੈਂਦੀ। ਕਈ ਜੱਜ ਇਹੋ ਜਿਹੇ ਅਜੇ ਉਹ ਪੁਰਾਣੇ ਸਿਸਟਮ ਦੇ ਨਾਲ ਚੱਲ ਰਹੇ। ਉਹਨਾਂ ਨੇ ਕੋਰਟ ਨੇ ਐਕਚੁਅਲੀ, ਹਰੇਕ ਕੋਰਟ ਨੇ ਆਪਣੀ ਅਨਾਊਂਸਮੈਂਟ ਕੀਤੀ ਆ ਕਿ ਕਿਹੜੇ ਜੱਜ ਦਾ ਕੀ ਤਰੀਕਾ, ਤੇ ਉਹਨਾਂ ਨੇ ਲਿਸਟਾਂ ਜਿੱਦਾਂ ਭੇਜੀਆਂ ਆਪਣੀਆਂ ਕਿ ਇੱਕੋ ਕੋਰਟ ਦੇ ਵਿੱਚ ਕੋਈ ਜੱਜ ਕਹਿੰਦਾ ਕਿ ਮੈਂ ਆਪ ਵੀ ਨਹੀਂ ਆਉਣਾ ਤੇ ਨਾ ਹੀ ਮੇਰੇ ਕੋਰਟ 'ਚ ਕੋਈ ਆਉਣਾ ਚਾਹੀਦਾ। ਕਈਆਂ ਦਾ ਇੱਦਾਂ ਉਹ ਕਹਿੰਦਾ ਕਿ ਵਕੀਲ ਆਪਣਾ ਤੁਹਾਡਾ ਇੰਟਰਨੈਟ ਰਾਹੀਂ ਅਪੇਅਰ ਹੋਵੇ ਤੇ ਕਲਾਇੰਟ ਨੂੰ ਆਉਣਾ ਪੈਣਾ। ਤੇ ਕਈਆਂ ਨੇ ਇਹ ਕਿਹਾ ਕਿ ਮਾਸਟਰ ਹੀਅਰਿੰਗ ਦੇ ਵਿੱਚ ਤੁਹਾਨੂੰ ਪੇਸ਼ੀ ਲਾਣੀ ਪੈਣੀ ਆ, ਫਾਈਨਲ ਤੁਸੀਂ ਰਿਮੋਟ ਕਰ ਸਕਦੇ ਆ। ਸੋ ਆਪਣੇ ਇਹਨਾਂ ਦੇ ਜਿਹੜੇ ਕਹਿ ਲਓ ਕਿ ਜੱਜਾਂ ਨੇ ਆਪਣੇ ਉਹਨਾਂ ਦੇ ਰੂਲ ਆ ਕਿ ਕਿਹਨੂੰ ਉਹਨਾਂ ਨੇ ਆਨਲਾਈਨ ਹੀਅਰਿੰਗ ਲੈਣੀ ਹੈ, ਕਿਹਨੂੰ ਨਹੀਂ ਲੈਣੀ ਜੀ। ਤੇ ਫਾਈਨਲ ਹੀਅਰਿੰਗ ਜਦੋਂ ਆਉਂਦੀ ਆ ਤੇ ਤੁਹਾਡਾ ਫਿਰ ਅਲਟੀਮੇਟ ਤੁਹਾਡੀ ਹੀਅਰਿੰਗ ਹੁੰਦੀ ਹੈ। ਇਸ ਦਿਨ ਫਿਰ ਜੱਜ ਸਾਹਿਬ, ਜੇ ਪੂਰਾ ਉਹਨਾਂ ਕੋਲ ਟਾਈਮ ਹੋਵੇ, ਸਾਰਾ ਕੁਝ ਕੇਸ ਦੀ ਤਿਆਰੀ ਹੋਵੇ ਦੋਨੋਂ ਪਾਰਟੀਆਂ ਵੱਲੋਂ, ਤਾਂ ਫਿਰ ਜਿਹੜਾ ਫਾਈਨਲ ਹੀਅਰਿੰਗ ਦੇ ਵਿੱਚ ਤੁਹਾਡਾ ਫੈਸਲਾ ਜਿਹੜਾ ਉਸੇ ਦਿਨ ਹੋ ਜਾਂਦਾ। ਜੀ। ਅਟਾਰਨੀ ਟੇਰਕੀਆਣਾ ਜੀ, ਇਸ ਤੋਂ ਪਹਿਲਾਂ ਆਪਾਂ ਦੱਸ ਦਈਏ ਵੀ ਅੱਜ ਕਾਲਸ ਜਿਹੜੀਆਂ ਉਹ ਲੈ ਸਕਾਂਗੇ। ਸੋ ਹੌਲੀਡੇ ਸੀਜ਼ਨ ਵੀ ਚੱਲ ਰਿਹਾ, ਸਾਰਾ ਕੁਛ ਆ, ਸੋ ਕਿਤੇ ਜਾਣਾ ਵੀ ਪੈਂਦਾ ਆ, ਇਸ ਲਈ ਅੱਜ ਸੌਰੀ ਆ, ਕਾਲਸ ਨਹੀਂ ਲਵਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪਾਂ ਦੱਸਾਂਗੇ ਕਿੱਦਾਂ ਆ। ਸੋ ਕੋਈ ਲੇਮੈਨ ਹੁੰਦਾ ਆ, ਉਹ ਸੁਣਦਾ ਰਹਿੰਦਾ ਆ, ਕਈ ਜਿਹੜੇ ਪ੍ਰੋਗਰਾਮ ਸੁਣਦੇ ਆ, ਮਾਸਟਰ ਹੀਅਰਿੰਗ, ਫਾਈਨਲ ਹੀਅਰਿੰਗ, ਇਹ ਦੋ ਸ਼ਬਦ ਬਹੁਤ ਸੁਣਦੇ ਆ, ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਡਿਫਰੈਂਸ਼ੀਏਟ ਕਰਕੇ ਸਾਨੂੰ ਦੱਸੋ ਵੀ ਮਾਸਟਰ ਹੀਅਰਿੰਗ ਦਾ ਕੀ ਮਤਲਬ ਆ, ਫਾਈਨਲ ਹੀਅਰਿੰਗ ਦਾ ਕੀ ਮਤਲਬ ਹੁੰਦਾ? ਸੋ ਇਹਨਾਂ ਦੇ ਨਾ ਕੈਲੰਡਰ ਹੁੰਦੇ ਜੱਜਾਂ ਦੇ ਆਪਣੇ, ਉਹਨੂੰ ਕਹਿੰਦੇ ਮਾਸਟਰ ਕੈਲੰਡਰ ਹੀਅਰਿੰਗ। ਕੀ ਮਤਲਬ ਕਿ ਭਾਵੇਂ ਇਮੀਗ੍ਰੇਸ਼ਨ ਦਾ ਕੇਸ ਆ, ਭਾਵੇਂ ਕ੍ਰਿਮੀਨਲ ਵੀ, ਆਪਾਂ ਫਿਲਮਾਂ ਦਾ ਉਦਾਹਰਨ ਦਈਏ, ਜਿੱਦਾਂ ਨਾ ਅਮਰੀਕਨ ਫਿਲਮਾਂ ਦਾ ਉਦਾਹਰਨ ਦਈਏ, ਤਾਂ ਜੱਜ ਬੁਲਾਉਂਦਾ ਪਹਿਲਾਂ, ਉਹਨੂੰ ਕਹਿੰਦਾ ਕਿ ਕਿੱਦਾਂ ਤੂੰ ਕੀ ਕਰਨਾ, ਗਿਲਟੀ ਪਲੀਡ ਕਰਨਾ ਕਿ ਕੀ ਕਰਨਾ। ਉਹਨੇ ਕਹਿਣਾ ਨਾਟ ਗਿਲਟੀ, ਫਿਰ ਉਹਨੇ ਕਹਿਣਾ ਇਹਨੂੰ ਫਾਈਨਲ ਹੀਅਰਿੰਗ ਦਿੱਤੀ ਜਾਵੇ।
ਠੀਕ ਜੇ ਬੰਦਾ ਹੁਣ ਸਿੱਧਾ ਹੀ ਜਾਂਦਾ ਕਹਿੰਦਾ ਕਿ ਨਹੀਂ ਮੈਂ ਗਿਲਟੀ ਹਾਂ ਜਾਂ ਮੈਨੂੰ ਡਿਪੋਰਟ ਕਰੋ, ਮੈਂ ਨਹੀਂ ਇੱਥੇ ਰਹਿਣਾ, ਮੈਂ ਕੱਚਾ, ਮੇਰੇ ਕੋਲ ਕੁਝ ਨਹੀਂ ਹੈਗਾ, ਤੇ ਉਹਨੇ ਫਿਰ ਮਾਸਟਰ ਹੀਅਰਿੰਗ ਤੇ ਉਹਦਾ ਕੰਮ ਕਰ ਦੇਣਾ ਕਿ ਜਾ ਤੂੰ ਵਾਪਸ, ਹਨਾ ਟਾਈਮ। ਤੇ ਕਈ ਵਾਰੀ ਹੁੰਦਾ ਵੀ ਆ, ਸਾਨੂੰ ਇੱਕ ਸਾਡੇ ਕੋਲ ਕੇਸ ਆਇਆ ਸੀ, ਬੰਦੇ ਨੇ ਹਾਇਰ ਕਰ ਲਿਆ, ਠੀਕ ਹੈ। ਆਪਾਂ ਤਾਂ ਅਸਾਈਲਮ ਸੁਲਮ ਪ੍ਰਿਪੇਅਰ ਕਰ ਲਿਆ, ਤੇ ਉਹ ਬੰਦੇ ਨੂੰ ਕਹਿ ਲਓ ਉਹਦੀ ਆ ਕੇ ਇੱਥੇ ਸੈਟਿੰਗ ਨਹੀਂ ਬਣੀ। ਜੋ ਉਹਦੇ ਦੋਸਤਾਂ ਤੋਂ ਸੁਣਿਆ ਤਾਂ ਉਹ ਕਹਿੰਦੇ ਕਿ ਯਾਰ ਭਾਜੀ ਇਹਨੂੰ ਭੇਜੋ ਵਾਪਸ, ਕੁਝ ਕਰੋ। ਮੈਂ ਕਿਹਾ ਯਾਰ ਹੁਣ ਮੈਂ ਜ਼ਬਰਦਸਤੀ ਤਾਂ ਕਿਸੇ ਨੂੰ ਕਹਿ ਨਹੀਂ ਸਕਦਾ, ਮੈਂ ਕੀ ਪ੍ਰੋਬਲਮ ਆ। ਕਹਿੰਦੇ ਯਾਰ ਉਹ ਨਾ ਬੰਦਾ, ਉਹਦਾ ਦਿਲ ਜਿਹਾ ਨਹੀਂ ਲੱਗਿਆ, ਤੇ ਮਿਕਸ ਮੁਕਸ ਵੀ ਨਹੀਂ ਹੁੰਦਾ ਕਿਸੇ ਦੇ ਵਿੱਚ, ਤੇ ਕਾਫੀ ਸੁਸਾਈਡਲ ਹੋ ਗਿਆ ਆਂਦੇ 10-15 ਦਿਨਾਂ ਦੇ ਅੰਦਰ ਹੀ ਛੁੱਟ ਕੇ। ਅੱਛਾ। ਤੇ ਕਹਿੰਦੇ ਪਤਾ ਨਹੀਂ ਯਾਰ ਭਾਜੀ ਕੀ ਹੋਇਆ, ਸਾਨੂੰ ਤਾਂ ਟੈਨਸ਼ਨ ਪਈ ਪਈ ਆ, ਗਰੰਟਰ ਵੀ ਕਾਲਾਂ ਕਰੇ ਨਾ ਕਿੱਦਾਂ। ਤੇ ਉਹ ਮੁੰਡੇ ਨਾਲ ਵੀ ਮੈਂ ਗੱਲ ਕੀਤੀ, ਯਾਰ ਮੈਂ ਕਿਹਾ ਤੂੰ ਇਦਾਂ ਆ ਕਿ ਦੇਖ ਲੈ ਫੈਸਲਾ, ਉਹਦਾ ਨਾ ਵੇਟ ਵੂਟ ਬਹੁਤ ਜ਼ਿਆਦਾ ਘਟਣਾ ਸ਼ੁਰੂ ਹੋ ਗਿਆ ਇੱਕਦਮ ਹੀ। ਓਕੇ। ਤੇ ਹੁਣ ਇਦਾਂ ਕਿ ਨਹੀਂ ਵੀ ਕਈ ਵਾਰੀ ਜੀ ਲੱਗਦਾ, ਇਦਾਂ ਦੇ ਵੀ ਕਾਫੀ ਕਾਲਾਂ ਜਿਹੜੀਆਂ ਆਉਂਦੀਆਂ। ਫਿਰ ਉਹਦਾ ਹੀ ਸੀਗਾ ਕਿ ਹੁਣ ਉਹੀ ਆ ਕਿ ਮਾਸਟਰ ਕੈਲੰਡਰ ਤੱਕ ਰੋਕ ਸਕਦਾ 2-3 ਮਹੀਨੇ, ਕਿ ਉਤੋਂ ਵੀ ਪਹਿਲਾਂ ਜਾਣ ਦੀ ਉਹਨੂੰ ਕਾਹਲੀ ਆ। ਹੁਣ ਜਿਹੜਾ ਅਮਰੀਕਾ ਦਾ ਸਿਸਟਮ ਆ ਉਹ ਤਾਂ ਕਹਿੰਦਾ ਤੁਸੀਂ ਜਾਓ ਜਿੰਨੇ ਜਾਣਾ, ਆਪਾਂ ਤਾਂ ਤੁਹਾਨੂੰ ਭੇਜਣ ਲਈ ਇਹ ਜਿਹੜਾ ਪ੍ਰੋਸੈਸ ਉਹ ਲਾਇਆ। ਕਈ ਵਾਰੀ ਉੱਥੇ ਮਾਸਟਰ ਕੈਲੰਡਰ ਹੀਅਰਿੰਗ ਤੇ ਬੰਦਾ ਕਹਿ ਸਕਦਾ ਕਿ ਮੈਂ ਵੋਲੰਟਰੀ ਡਿਪਾਰਚਰ ਲੈਣੀ ਹੈ, ਮੇਰੇ ਕੋਲ ਹੋਰ ਤਰੀਕੇ ਹੈਗੇ, ਮੈਂ ਅਸਾਈਲਮ ਦਾ ਕੇਸ ਨਹੀਂ ਲੜਨਾ। ਮਤਲਬ ਉਹਦੇ ਵਿੱਚ ਤੁਸੀਂ ਜੱਜ ਨੂੰ ਇਹ ਦੱਸਣਾ ਕਿ ਜਾਂ ਉਹ ਸਿਸਟਮ ਕਹਿ ਰਿਹਾ ਕਿ ਤੁਸੀਂ ਕੱਚੇ ਆ, ਤੁਸੀਂ ਬਾਰਡਰ ਟੱਪਿਆ, ਤੁਸੀਂ ਕਹਿ ਰਹੇ ਆ ਕਿ ਨਹੀਂ ਮੈਨੂੰ ਜਾਨ ਦਾ ਖਤਰਾ ਜੇ ਕਿਸੇ ਨੂੰ, ਉਹਨੂੰ ਕਹਿੰਦੇ ਆ ਡਿਫੈਂਸਿਵ ਅਸਾਈਲਮ, ਕਿ ਤੁਸੀਂ ਐਜ਼ ਅ ਡਿਫੈਂਸ ਆਪਣੇ ਡਿਫੈਂਸ ਲਈ ਅਸਾਈਲਮ ਫਾਈਲ ਕਰ ਰਹੇ ਹੋ, ਉਹਨੂੰ ਕਹਿੰਦੇ ਆ ਡਿਫੈਂਸਿਵ ਅਸਾਈਲਮ। ਇਸੇ ਤਰੀਕੇ ਨਾਲ ਜਿਹੜਾ ਅਸਾਈਲਮ ਆਫਿਸ ਤੁਸੀਂ ਆਪ ਜਾਂਦੇ ਹੋ ਉਹਨੂੰ ਕਹਿੰਦੇ ਆ ਅਫਰਮੇਟਿਵ ਅਸਾਈਲਮ, ਕਿ ਤੁਸੀਂ ਆਪ ਮੰਗ ਕਰ ਰਹੇ ਹੋ। ਇਹਦੇ ਵਿੱਚ ਇਦਾਂ ਕਿ ਉਹ ਕਹਿੰਦੇ ਤੈਨੂੰ ਡਿਪੋਰਟ ਕਰਨਾ, ਤੁਸੀਂ ਕਹਿੰਦੇ ਆ ਕਿ ਨਹੀਂ ਮੈਨੂੰ ਡਿਪੋਰਟ ਨਾ ਕਰੋ, ਅਸਾਈਲਮ ਮੈਨੂੰ ਜਾਨ ਦਾ ਖਤਰਾ, ਉਹਨੂੰ ਕਹਿੰਦੇ ਡਿਫੈਂਸਿਵ ਅਸਾਈਲਮ। ਤੇ ਇਹਦੇ ਨਾਲ ਕਈਆਂ ਦੇ ਵਿਆਹ ਹੋਏ ਆ, ਕਈਆਂ ਕੋਈ ਹੋਰ ਤਰੀਕੇ ਆ, ਤੇ ਕੋਈ ਕਹਿੰਦਾ ਕਿ ਮੈਂ ਵਿਆਹ ਦੇ ਥਰੂ ਪ੍ਰੋਸੀਡ ਕਰਨਾ, ਮੇਰਾ ਕੇਸ ਡਿਸਮਿਸ ਕਰ ਦਿਓ, ਜਾਂ ਮੈਂ ਵਿਆਹ ਕੋਰਟ ਦੇ ਮੂਹਰੇ ਹੀ ਆਪਣਾ ਜਿਹੜਾ ਵਿਆਹ ਵਾਲਾ ਪੇਪਰ ਵਰਕ ਆ ਮੈਂ ਕੋਰਟ ਦੇ ਵਿੱਚ ਫਾਈਲ ਕਰਨਾ। ਸੋ ਇਦਾਂ ਕਈ ਤਰੀਕੇ ਨਾਲ ਤੁਹਾਨੂੰ ਕਈ ਸਾਰੀਆਂ ਜਿਹੜੀਆਂ ਆਪਸ਼ਨਸ ਆ ਉਹ ਨਿਕਲ ਜਾਂਦੀਆਂ। ਤੇ ਜਦੋਂ ਜੱਜ ਫਿਰ ਤੁਹਾਨੂੰ ਸੁਣਦਾ, ਜ਼ਿਆਦਾਤਰ ਇਹ ਅਸਾਈਲਮ ਵਾਲੇ ਕੇਸ ਹੁੰਦੇ ਆ। ਸੋ ਜੱਜ ਕੋ ਕਈ ਵਾਰੀ ਹੋਰ ਵੀ ਕੇਸ ਹੁੰਦੇ, ਬੌਂਡ ਹੀਅਰਿੰਗ ਦਾ ਕੇਸ ਵੀ ਹੁੰਦਾ, ਹੋਰ ਕਈ ਤਰ੍ਹਾਂ ਦੇ ਕੇਸ ਜੱਜਾਂ ਕੋ ਹੁੰਦੇ ਹਨ। ਕਈ ਵਾਰੀ ਗ੍ਰੀਨ ਕਾਰਡ ਹੋਲਡਰ ਨੇ ਕ੍ਰਿਮੀਨਲ ਕਨਵਿਕਸ਼ਨ ਕੀਤੀ ਹੁੰਦੀ, ਉਹ ਕਹਿੰਦੇ ਇਹਦਾ ਵਾਪਸ ਲਓ ਗ੍ਰੀਨ ਕਾਰਡ, ਇਹਨੂੰ ਡਿਪੋਰਟ ਕਰੋ। ਤੇ ਜੋ ਵੀ ਤੁਹਾਡਾ ਫਿਰ ਹੈਗਾ, ਮੰਨ ਲਓ ਤੁਸੀਂ ਕਿਹਾ, ਜ਼ਿਆਦਾਤਰ ਆਪਣੇ ਜਿਹੜੇ ਆਡੀਅנס ਹੈ ਅਸਾਈਲਮ ਵਾਲੀ ਆ, ਤੇ ਜ਼ਿਆਦਾਤਰ ਉਹ ਕਹਿੰਦੇ ਆ ਕਿ ਹਾਂ ਇਹਨੇ ਅਸਾਈਲਮ ਫਾਈਲ ਕਰਨਾ, ਅਸਾਈਲਮ ਦੇ ਥਰੂ ਪ੍ਰੋਸੀਡ ਕਰੂਗਾ। ਤੇ ਜੱਜ ਫਿਰ ਤੁਹਾਡੀ ਇੱਕ ਫਾਈਨਲ ਹੀਅਰਿੰਗ ਪਾ ਦਿੰਦਾ, ਜਿੱਦਾਂ ਸੈਨ ਫਰਾਂਸਿਸਕੋ ਚ ਪੈ ਰਹੀ ਹੈ 25-26 ਹੈ ਨਾ, ਠੀਕ ਹੈ। ਫਾਈਨਲ ਹੀਅਰਿੰਗ ਆ, ਤੇ ਜੱਜ ਆਪਣੇ ਆਰਡਰ ਦੇ ਦਿੰਦਾ, ਸਕੈਜੂਲਿੰਗ ਆਰਡਰ ਕਹਿੰਦੇ ਉਹਨੂੰ। ਕਈ ਵਾਰੀ ਤਾਂ ਜੱਜ ਕਹਿੰਦਾ ਕਿ ਸਾਡੇ ਨਾਰਮਲ ਜਿਹੜੇ ਹੈਗੇ 14 ਦਿਨ ਪਹਿਲਾਂ ਸਾਰੇ ਆਪਣੇ ਡਾਕੂਮੈਂਟ ਵਗੈਰਾ ਜਮ੍ਹਾਂ ਕਰਾ ਦਿਓ। ਤੇ ਕਈ ਵਾਰੀ ਜੱਜ ਇਦਾਂ ਦੇ ਵੀ ਉਹ ਕਹਿੰਦੇ ਕਿ ਨਹੀਂ ਤੁਸੀਂ 60 ਦਿਨ ਪਹਿਲਾਂ ਜਮ੍ਹਾਂ ਕਰਾਓ, ਕਈ ਕਹਿੰਦੇ ਆ ਕਿ ਮਾਸਟਰ ਹੀਅਰਿੰਗ ਤੋਂ ਬਾਅਦ ਤੁਸੀਂ 60 ਦਿਨ ਬਾਅਦ ਕਰਾਓ। ਸੋ ਕਈ ਸਾਰੇ ਜਿਹੜੇ ਸਕੈਜੂਲਿੰਗ ਆਰਡਰ ਜਿਹੜੇ ਹੁੰਦੇ ਆ ਉਹਦੇ ਵਿੱਚ ਉਹ ਆਪਣਾ ਦੱਸ ਦਿੰਦੇ ਆ ਕਿ ਇੱਕ ਹੁਣ ਜਿੱਦਾਂ ਓਰੀਗਨ ਦਾ ਕੋਰਟ ਸੀਗਾ, ਸਾਨੂੰ ਵੀ ਪਤਾ ਨਹੀਂ ਸੀਗਾ, ਉੱਤੇ ਆਪਾਂ ਕੰਟਰੀ ਕੰਡੀਸ਼ਨ ਲਾਏ, ਤੇ ਉਹ ਜੱਜ ਨੇ ਸਕੈਜੂਲਿੰਗ ਆਰਡਰ ਇਸ਼ੂ ਕੀਤਾ ਸੀਗਾ, ਕਹਿੰਦੀ ਮੇਰੀ 150 ਪੇਜ ਦੀ ਲਿਮਿਟ ਆ, 150 ਪੇਜ ਤੋਂ ਜ਼ਿਆਦਾ ਤੁਸੀਂ ਲਾ ਨਹੀਂ ਸਕਦੇ, ਤੁਹਾਨੂੰ ਮੋਸ਼ਨ ਫਾਈਲ ਕਰਨੀ ਪੈਣੀ, ਕੋਰਟ ਦੀ ਪਰਮਿਸ਼ਨ ਲੈਣੀ ਪੈਣੀ ਕਿ ਜੇ 150 ਪੇਜ ਤੋਂ ਜ਼ਿਆਦਾ ਡਾਕੂਮੈਂਟ ਫਾਈਲ ਕਰਨਾ। ਸੋ ਇਦਾਂ ਹਰੇਕ ਕੋਰਟ ਦੇ ਜੱਜ ਦੇ ਆਪਣੇ ਆਪਣੇ ਹਿਸਾਬ ਕਿਤਾਬ ਆ ਕਿ ਉਹਨੂੰ ਕਿੱਦਾਂ ਦਾ ਐਵੀਡੈਂਸ ਜਿਹੜਾ ਚਾਹੀਦਾ, ਕਿਹੜੇ ਆਰਡਰ 'ਚ ਚਾਹੀਦਾ। ਠੀਕ ਹੈ। ਤੇ ਉਹ ਫਿਰ ਸਰਕਾਰ ਨੂੰ ਵੀ ਪੈ ਜਾਂਦੇ ਜੇ ਨਾ ਉਹਨਾਂ ਦਾ ਸਕੈਜੂਲਿੰਗ ਆਰਡਰ ਮੰਨਿਆ ਹੋਵੇ, ਤੇ ਜਿਹੜਾ ਤੁਹਾਡਾ ਵਕੀਲ ਆ ਉਹਨੂੰ ਵੀ ਕਹਿੰਦੇ ਆ ਕਿ ਤੂੰ ਜਿਹੜਾ ਇਹ ਡਾਕੂਮੈਂਟ ਦਿੱਤੇ ਆ ਤੇਰੇ 180 ਪੇਜਾਂ ਦੇ ਆ, ਮੈਂ 150 ਪੇਜ ਦੀ ਲਿਮਿਟ ਰੱਖੀ ਸੀ, ਹਨਾ। ਅੱਛਾ। ਜਿਹੜੇ ਰਿਟਨ ਬਰੀਫ ਵਗੈਰਾ ਤੁਸੀਂ ਸਬਮਿਟ ਕਰਦੇ ਆ ਆਪਣੀ ਸਪੋਰਟ ਦੇ ਵਿੱਚ, ਉਹਨਾਂ ਦੀ ਕਈ ਵਾਰੀ ਲਿਮਿਟ ਰੱਖੀ ਹੁੰਦੀ ਕਿ 25 ਪੇਜਾਂ ਦਾ ਹੀ ਮੈਂ ਲੈਣਾ। ਅੱਛਾ। ਤੇ ਉਹ ਫਿਰ ਰਿਜੈਕਟ ਰੁਜੈਕਟ ਕਰ ਦਿੰਦੇ। ਸੋ ਇਦਾਂ ਦੀਆਂ ਚੀਜ਼ਾਂ ਬੜੀਆਂ ਦੇਖਣੀਆਂ ਪੈਂਦੀਆਂ ਉੱਤੇ ਥੱਲੇ। ਹੁਣ ਜਦ ਲਿਮਿਟ ਹੀ 150 ਪੇਜ ਦੀ ਰੱਖੀ, ਫਿਰ ਬੰਦੇ ਨੂੰ ਸੋਚਣਾ ਪੈਂਦਾ ਕਿ ਯਾਰ ਹੁਣ ਮੈਂ ਕੀ ਸਬਮਿਟ ਕਰਾਂ ਤੇ ਕੀ ਨਾ ਕਰਾਂ। ਹਾਂ। ਤੇ ਉਹਦੇ ਵਿੱਚ ਵੀ ਫਿਰ ਕਹਿੰਦੀ ਕਿ ਜੱਜ ਕਹਿੰਦੀ ਮੈਨੂੰ, ਕਹਿੰਦੀ ਇਹ ਤਾਂ ਬਹੁਤ ਜ਼ਿਆਦਾ ਪੇਜ ਦੇਤੀ ਤੂੰ, 150 ਕਹਿੰਦੀ ਮੈਂ ਪੜ੍ਹ ਕੇ ਥੋੜਾ ਦੇਖਣੇ ਪੂਰੇ, ਕਹਿੰਦੀ ਇਹਦੇ ਵਿੱਚ ਹਾਈਲਾਈਟ ਕਰ ਜਿਹੜੇ ਪੈਰਾਗ੍ਰਾਫ ਉਹ ਹੈਗੇ, ਕਹਿੰਦੀ ਪੂਰਾ ਮੇਰੇ ਕੋਲ ਪੜ੍ਹਨ ਦਾ ਟਾਈਮ ਨਹੀਂ ਹੈਗਾ ਆਰਟੀਕਲ। ਮੇਕ ਸੈਂਸ। ਮੈਂ ਕਿਹਾ ਯਾਰ 150 ਪੇਜ 'ਚ। ਸੋ ਇਦਾਂ ਕਿ ਜੱਜ ਦੀ ਮਰਜ਼ੀ ਆ ਕਿ ਜੇ ਉਹਨੇ ਕਿਹਾ ਕਿ ਆਪਣਾ ਸੋਨੇ ਤੇ ਪਲੇਟ ਤੇ ਪਰੋਸ ਕੇ ਦੇਣਾ ਤਾਂ ਉਹਨਾਂ ਨੂੰ ਫਿਰ ਦੇਣਾ ਪੈਂਦਾ ਪਰੋਸ ਕੇ। ਫਿਰ ਇਹਦੇ ਵਿੱਚ ਇਹ ਹੈ ਨਾ ਵੀ ਤੁਹਾਡੇ ਕੋਲ ਵੀ ਆਪਸ਼ਨ ਆ ਜਾਂਦੀ ਵੀ ਜਿਹੜੀਆਂ ਮੇਨ ਪੁਆਇੰਟਸ ਆ ਫਿਰ ਉਹ ਤੁਹਾਨੂੰ ਹਾਈਲਾਈਟ ਕਰਨ ਦਾ ਵੀ ਮੌਕਾ ਮਿਲ ਜਾਂਦਾ ਹੈ ਵੀ ਉਹੀ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਜਿਹੜੀਆਂ ਉਹ ਪੜ੍ਹਨ। ਨਹੀਂ ਹਾਂਜੀ, ਨਹੀਂ ਤਾਂ ਇਦਾਂ ਦਾ ਫਿਰ ਜਿੱਦਾਂ ਪਹਿਲਾਂ ਆਪਾਂ ਕੀ ਸੀਗਾ, ਜਦੋਂ ਆਪਾਂ ਨਵਾਂ ਕੰਮ ਸ਼ੁਰੂ ਕੀਤੇ ਨਾ, ਆਪਾਂ ਦੇਖਿਆ ਉਹੀ ਮਾਨ ਪਾਰਟੀ ਦੀਆਂ ਲੈਟਰਾਂ 40-40 50-50 ਪੇਜ ਦੀਆਂ, ਜਿਹੜੇ ਸੁਣਨ ਵਾਲੇ ਉਹਨਾਂ ਨੂੰ ਪਤਾ ਹੀ ਆ ਕਿ ਇਹ ਥੱਦਾ ਜਿਹਾ ਲਾਇਆ ਹੁੰਦਾ। ਉਹ ਅਮਿਤਾਭ ਬੱਚਨ ਦੇ ਟਾਈਮ ਦੀਆਂ ਪਤਾ ਨਹੀਂ ਪੁਰਾਣੀਆਂ ਖਬਰਾਂ, ਉਹ ਪ੍ਰਿੰਟ ਵੀ ਉਹਨਾਂ ਦੇ ਮੁੱਕ ਗਏ ਆ, ਵਿੱਚ ਪੜ੍ਹਿਆ ਵੀ ਨਹੀਂ ਜਾਂਦਾ ਕੀ ਲਿਖਿਆ। ਤੇ ਉਹ ਜਦੋਂ ਫਿਰ ਆਪਾਂ ਆਪਾਂ ਯਾਰ ਇਹ ਲੈਟਰਾਂ ਨਾ ਸਬਮਿਟ ਕਰੋ, ਇਹਦਾ ਕੋਈ ਫਾਇਦਾ ਨਹੀਂ, ਕੋਡ ਨੇ ਕਿਸੇ ਨੇ ਕੁਝ ਨਹੀਂ ਪੜ੍ਹਨਾ, ਵਕੀਲ ਵੀ ਨਹੀਂ ਇਹਨੂੰ ਪੜ੍ਹੂਗਾ, 30-40 ਪੇਜ ਉੱਦਾਂ ਹੀ ਫਜ਼ੂਲ ਲਿਖਿਆ, ਏਦਾਂ ਹੋ ਗਿਆ ਉੱਦਾਂ ਹੋ ਗਿਆ।
ਤੇ ਫਿਰ ਉਹ ਆਪਣਾ ਸੀਗਾ ਕਿ ਆਪਾਂ ਤੁਹਾਡੇ ਸ਼ੋਅ ਰਾਹੀਂ ਦੱਸਿਆ ਸੀ ਆਡੀਅנס ਨੂੰ ਕਿ ਇੱਕ ਪੇਜ ਦੀ ਲੈਟਰ ਲਾਓ ਜਿਹਦੇ 'ਚ ਮੀਨਿੰਗਫੁਲ ਚੀਜ਼ ਲਿਖੀ ਹੈ ਕਿ ਇਹਦਾ ਅਹੁਦਾ ਕੀ ਸੀਗਾ, ਇਹਨੇ ਕਿਹੜੀ ਡੇਟ ਨੂੰ ਜੁਆਇਨ ਕੀਤਾ ਤੇ ਇਸ ਠੀਕ ਤੋਂ ਹੈ। ਬਾਅਦ ਪ੍ਰਮੋਟ ਕਦੋਂ ਹੋਇਆ, ਪਰਮਾਨੈਂਟ ਵਰਕਰ ਕਦੋਂ ਬਣਿਆ, ਵਰਕਰ ਕਦੋਂ ਬਣਿਆ। ਹੂੰ। ਤੇ ਉਹਦੇ ਵਿੱਚ ਕਈ ਵਾਰੀ ਬਹੁਤ ਫਜ਼ੂਲ ਚੀਜ਼ਾਂ ਹੁੰਦੀਆਂ ਸੀ ਕਿ ਇੱਥੇ ਇੰਨੀ ਤਰੀਕ ਨੂੰ ਹਮਲਾ ਹੋਇਆ, 19 ਤਰੀਕ ਨੂੰ ਹਮਲਾ ਹੋਇਆ, ਫਿਰ ਇੱਕ ਤਾਂ ਉਹ 'ਚ ਗਲਤੀਆਂ ਹੋਣ ਦਾ ਚਾਂਸ ਜ਼ਿਆਦਾ ਹੁੰਦਾ ਸੀ। ਸੋ ਠੀਕ ਉਹਦੇ ਹੈ। ਵਿੱਚ ਸਾਡੀ ਇਹ ਆਪਾਂ ਤੁਹਾਡੇ ਸ਼ੋਅ ਤੇ ਇੱਕ ਵਾਰੀ ਟੌਪਿਕ ਡਿਸਕਸ ਕੀਤਾ ਸੀ ਕਿ ਉਹਨੂੰ ਜਿੰਨਾ ਸਿੰਪਲ ਤੁਸੀਂ ਰੱਖੋ ਕਿ ਤੁਹਾਡਾ ਅਹੁਦਾ ਕੀ ਸੀਗਾ, ਕਦੋਂ ਜੁਆਇਨ ਕੀਤਾ, ਕੀ ਗਤੀਵਿਧੀਆਂ ਕਰਦੇ ਸੀ, ਉਹ ਤੁਹਾਡੀ ਬੈਸਟ ਲੈਟਰ ਹੈ ਹਨਾ। ਹੂੰ। ਸੋ ਠੀਕ। ਸੇਮ ਥਿੰਗ ਆ, ਜਿਹੜੇ ਜੱਜ ਆ ਉਹ ਵੀ ਇਹ ਮੰਨਦੇ ਆ ਕਿ ਯਾਰ ਤੁਸੀਂ ਸਾਨੂੰ ਕੰਮ ਦਾ ਐਵੀਡੈਂਸ ਦਿਓ। ਹੁਣ ਤੁਸੀਂ 40-40 50-50 ਪੇਜ ਦੀ ਲੈਟਰ ਦੇਈ ਜਾਂਦੇ ਆ, ਉਹ 'ਚ ਹੂੰ। ਦੀਆਂ ਫੋਟੋਆਂ ਲੱਗੀਆਂ, ਕੋਈ ਸਿਰ ਨਾ ਪੈਰ ਹਨਾ। ਤੇ ਸੋ ਅਮੂਮਨ ਜਿੱਦਾਂ ਕਹਿੰਦੇ ਆ ਵੀ ਕੋਈ 150 ਪੇਜ 180 ਪੇਜ ਇਦਾਂ ਅੱਜ ਕੱਲ ਤੁਸੀਂ ਦੇਖਦੇ ਆ ਫਿਰ ਕਿੰਨੀ ਕੁ ਮੋਟੀ ਫਾਈਲ ਅੱਜ ਕੱਲ ਬਣ ਜਾਂਦੀ ਆ। ਫਾਈਲ ਬਹੁਤ ਮੋਟੀ ਬਣ ਜਾਂਦੀ ਕਰੀ। ਸਾਡੇ ਤੋਂ ਹੁਣ ਕੇਸ ਵੀ ਉਹ ਆਉਂਦੇ ਕਈ ਵਾਰੀ 4-4 ਵਕੀਲ ਬਦਲ ਕੇ ਆਉਂਦੇ ਆ। ਠੀਕ ਹੈ। ਉਹ ਜੱਜ ਉਦੋਂ ਮੈਨੂੰ ਦਿਖਾਵੇ ਐਡਾ ਵੱਡਾ ਉਹਨੇ ਥੱਦ ਰੱਖਿਆ, ਕਹਿੰਦਾ ਯਾਰ ਤੇਰਾ ਕਹਿੰਦਾ ਚੌਥਾ ਵਕੀਲ ਆ ਇਹ, ਕਹਿੰਦਾ ਅੱਛਾ, ਜੱਜ ਨੂੰ ਵੀ ਪਛਾਣ ਹੋ ਗਈ। ਉਹਦੀ ਲਿਮਿਟ ਨਹੀਂ ਸੀਗੀ। ਉਹ ਕਹਿੰਦਾ ਯਾਰ ਤੂੰ ਕਹਿੰਦਾ 350 ਪੇਜ ਦੀ ਕੰਟਰੀ ਕੰਡੀਸ਼ਨ ਜਮਾ ਕਰਤੀ, ਕਹਿੰਦਾ ਮੈਂ ਪੜੂੰਗਾ ਕਿੱਦਾਂ ਐਡੇ ਜ਼ਿਆਦਾ। ਹਾਂ, ਨਹੀਂ ਇਹ ਤਾਂ ਹੈ, ਇਹ ਤਾਂ ਤੇ ਹੈ। ਕਿਉਂਕਿ ਬਿਨਾਂ ਪੜ੍ਹੇ ਉਹ ਵੀ ਫੈਸਲਾ ਨਹੀਂ ਕਰ ਸਕਦੇ ਹਨਾ, ਕਈ ਕਰ ਵੀ ਦਿੰਦੇ ਆ। ਹੂੰ। ਤੇ ਜ਼ਿਆਦਾਤਰ ਕਈ ਜਿਹੜੇ ਹੈਗੇ ਉਹ ਫਿਰ ਸਾਰਾ ਐਵੀਡੈਂਸ ਉਹਨੂੰ ਦੇਖਣਾ ਪੈਂਦਾ। ਤੇ ਉਹਨਾਂ ਦੀ ਵੀ ਗੱਲ ਸਹੀ ਆ, ਕਹਿੰਦਾ ਯਾਰ ਐਡੇ ਸਾਰੇ ਪੇਜ ਕਿੰਨੇ ਪੜ੍ਹਨੇ ਆ, ਵਿੱਚ ਮੇਨ ਮੁੱਦੇ ਤੇ ਹਾਈਲਾਈਟ ਕਰੋ ਤੁਸੀਂ ਕਿੱਦਾਂ ਨਾ। ਠੀਕ ਹੈ। ਤੇ ਸੋ ਕੋਰਟ ਦੇ ਵਿੱਚ ਉਦਾਂ ਹਾਂਜੀ ਅਮੂਮਨ ਅਟਾਰਨੀ ਟੇਕ ਕਹਿਣਾ ਜੀ ਵੀ ਜਿਹੜਾ ਜੱਜ ਆ ਜਿੱਦਾਂ ਆਪਾਂ ਕਹਿੰਦੇ ਵੀ ਮਾਸਟਰ ਹੀਅਰਿੰਗ ਆ ਉਹ ਦਿਨ 'ਚ ਕਿੰਨੀਆਂ ਕੁ ਭੁਗਤਾ ਹੁੰਦੇ ਆ ਤੇ ਜਦੋਂ ਫਾਈਨਲ ਹੀਅਰਿੰਗ ਹੁੰਦੀਆਂ ਉਹ ਦਿਨ ਦੇ ਵਿੱਚ ਕਿੰਨੇ ਕੁ ਜਾਣਿਆਂ ਦਾ ਉਹ ਭੁਗਤਾ ਦਿੰਦੇ ਇੱਕ ਜੱਜ? ਆਪਣਾ ਇਹਨਾਂ ਦਾ ਸਕੇਜੂਲ ਆ। ਮਾਸਟਰ ਹੀਅਰਿੰਗ ਤਾਂ ਇਹਨੂੰ ਲੈਣੀ ਪੈਂਦੀ, ਤਾਂ ਹੀ ਤਾਂ ਇਹ ਫਾਈਨਲ ਹੀਅਰਿੰਗ ਲਊਗੇ। ਠੀਕ ਸੋ ਹੈ। ਮਾਸਟਰ ਹੀਅਰਿੰਗ ਦਾ ਇਹਨਾਂ ਨੇ ਕੋਟਾ ਜਿਹਾ ਰੱਖਿਆ ਹੁੰਦਾ ਸੀਗਾ ਜਦੋਂ ਤੱਕ ਕੋਰਟ ਖੁੱਲੇ ਸੀਗੇ। ਹੂੰ। ਉਹ ਮੰਨ ਲਓ ਉਹਨਾਂ ਨੇ ਇੱਕ ਦਿਨ ਆਪਣਾ ਮੰਨ ਲਿਆ ਕਿ ਮੰਗਲਵਾਰ ਨੂੰ ਆਪਾਂ ਬਹਿਣਾ ਅੱਧੇ ਕੁ ਦਿਨ, ਹੂੰ। ਉਦੋਂ ਸਾਰੀਆਂ ਮਾਸਟਰ ਹੀਅਰਿੰਗ ਹੀ ਹੋਣੀਆਂ। ਉਹ ਜਿਹੜੇ ਜਨਤਾ ਗਈ ਆ ਉਹਨਾਂ ਟਾਈਮਾਂ ਦੇ ਵਿੱਚ, ਹੁਣ ਨਵੇਂ ਵਾਲਿਆਂ ਨੂੰ ਤਾਂ ਸੌਖਾ ਹੀ ਬੜਾ ਨਾ ਕਿ ਈਮੇਲ ਤੇ ਕੰਮ ਹੋ ਗਿਆ, ਆਪਾਂ ਰਿਟਨ ਪਲੀਡਿੰਗਸ ਕਰ ਦੇਣੀਆਂ, ਹੂੰ। ਕੋਰਟ ਦੀ ਨਹੀਂ ਦੇਖਣੀ ਪੈਣੀ। ਤਾਂ ਉਦੋਂ ਤਾਂ ਇਦਾਂ ਸੀਗਾ ਕਿ ਉੱਥੇ ਜਾਣਾ ਪੈਂਦਾ ਸੀਗਾ, 3 ਘੰਟੇ ਬਹਿਣਾ ਪੈਂਦਾ ਸੀਗਾ, ਫਿਰ ਉਹ ਹਾਜ਼ਰੀ ਮਾਰਦੇ ਸੀਗੇ, ਤੁਹਾਡਾ ਏਲੀਅਨ ਨੰਬਰ ਸੱਦ ਕੇ ਆਖਰੀ 3 ਡਿਜਿਟ ਕਿ ਤੁਸੀਂ ਆਓ, ਤੁਸੀਂ ਬੋਲੋ। ਹੂੰ। ਤੇ ਉਹ ਸਾਰੇ ਜਿਹੜੇ ਆਪਣੇ ਕੇਸ ਸੀਗੇ ਉਹ ਤਾਂ ਜੱਜ ਦਾ ਕੰਮ ਇਹੀ ਸੀਗਾ ਕਿ ਕੀ ਤੂੰ ਕਰਨਾ, ਅਸਾਈਲਮ ਫਾਈਲ ਕਰਨਾ, ਚੱਲ ਫਿਰ ਇੰਨੀ ਤਰੀਕ ਨੂੰ ਆਈ, ਫਾਈਨਲ ਤਰੀਕ ਪਾ ਦਿੰਦੇ ਸੀਗੇ ਹਨਾ। ਠੀਕ ਤੇ ਹੈ। ਹੁਣ ਕੰਮ ਕੋਵਿਡ ਨੇ ਥੋੜਾ ਜਿਹਾ ਸੁਖਾਲਾ ਕਰਤਾ ਕਿ ਰਿਟਨ ਪਲੀਡਿੰਗ ਪਾ ਦਿਓ ਉਹਨਾਂ ਦੇ, ਤੇ ਮਾਸਟਰ ਹੀਅਰਿੰਗ ਵੀ ਬਦਲ ਜਾਂਦੀ ਸੀ ਪਹਿਲਾਂ ਹੀ, ਉਹ ਸਿੱਧੇ ਹੀ ਫਿਰ ਫਾਈਨਲ 'ਚ ਕਨਵਰਟ ਕਰ ਦਿੰਦੇ ਸੀਗੇ। ਸੋ ਆਹ ਕਾਫੀ ਜ਼ਿਆਦਾ ਜਿਹੜਾ ਕੋਵਿਡ ਨੇ ਕਹਿ ਲਓ ਫਾਇਦਾ ਕੀਤਾ। ਸੋ ਮਾਸਟਰ ਹੀਅਰਿੰਗ ਕਾਫੀ ਜ਼ਿਆਦਾ ਉਹ ਭੁਗਤਾ ਦਿੰਦੇ ਸੀ, ਇੱਕੋ 3 ਘੰਟੇ ਦੇ ਟਾਈਮ 'ਚੋਂ ਕਾਫੀ ਜ਼ਿਆਦਾ ਜਿਹੜੀਆਂ ਉਹ ਕਰ ਦਿੰਦੇ ਸੀਗੇ। ਠੀਕ ਹੈ। ਤੇ ਹੂੰ। ਇੰਡੀਵਿਜੂਅਲ ਹੀਅਰਿੰਗ ਉੱਦਾਂ ਹੋਣੀ ਤਾਂ ਇਦਾਂ ਚਾਹੀਦੀ ਆ ਕਿ ਇੱਕ ਦਿਨ 'ਚ ਜੱਜ ਨੂੰ 2 ਹੀ ਕਰਨੀਆਂ ਚਾਹੀਦੀਆਂ, ਕਿ ਇੱਕ ਸਵੇਰੇ ਇੱਕ ਸ਼ਾਮ ਨੂੰ। ਤੇ ਨਹੀਂ ਤਾਂ ਹੁੰਦਾ ਕੀ ਆ ਕਿ ਜਿਹੜੀ 8:30 ਵਜੇ ਵਾਲੀ ਹੁੰਦੀ ਆ ਸਵੇਰੇ, ਉਹ ਆਪਣੀ ਤਰੀਕ ਲਮਕਾਈ ਰੱਖਦਾ ਕਿਉਂਕਿ ਲੰਬਾ ਚੱਲ ਜਾਂਦਾ ਹਮੇਸ਼ਾ। ਤੇ ਜਿਹਨੂੰ ਵਿਚਾਰੇ ਨੂੰ 10 ਕੁ ਵਜੇ ਦਾ ਟਾਈਮ ਦਿੱਤਾ ਹੁੰਦਾ ਉਹਨੂੰ ਕਹਿੰਦੇ ਕਿ ਅੱਜ ਪੁਰਾਣੀ ਵਾਲੀ ਚੱਲਦੀ ਪਈ ਆ, ਤੂੰ ਜਾ ਬਾਅਦ 'ਚ ਆਈ 2 ਸਾਲ ਬਾਅਦ ਹਨਾ। ਅੱਛਾ। ਜਿਹੜੀ 1 ਵਜੇ ਵਾਲੀ ਆ ਉਹਨੂੰ ਫਾਇਦਾ, ਫਿਰ ਜਿਹਨੂੰ 3 ਕੁ ਵਜੇ ਦਿੱਤੀ ਆ ਉਹਦਾ ਫਿਰ ਇਦਾਂ ਹੀ ਆ। ਸੋ ਇਦਾਂ ਕਿ ਸਭ ਤੋਂ ਵਧੀਆ ਹੀਅਰਿੰਗ ਹੈਗੀ ਸਵੇਰੇ 8:30 ਵਾਲੀ। ਬਾਕੀ ਸਾਰੇ ਮੈਂ ਦੇਖਿਆ ਜੱਜ ਪੂਰਾ ਨਹੀਂ ਕਰ ਪਾਉਂਦਾ ਕਿਉਂਕਿ ਵਕੀਲ ਵੀ ਲਮਕਾਈ ਫਿਰਦੇ ਆ। ਸਰਕਾਰੀ ਵਕੀਲ ਕਹਿੰਦਾ ਮੈਂ ਆਪਣੇ ਸਵਾਲ ਪੁੱਛਣੇ ਆ। ਸੋ ਇਹਨਾਂ ਨੇ 4 ਕੁ ਸਲੋਟ ਬਣਾ ਕੇ ਰੱਖੇ ਆ ਹੈ। 4 ਸਲੋਟ ਉਹਨੇ ਬਣਾ ਕੇ ਰੱਖੇ ਆ, ਪਰ ਭੁਗਤ ਦੇ 2 ਹੀ ਆ। ਜਲਦੀ ਕਰ ਦਿੰਦੇ। ਫਿਰ ਹੁਣ ਜਿੱਦਾਂ ਸੀਗੀ ਨਾ, ਉਹ ਕਹਿੰਦੀ ਹੌਲੀ-ਹੌਲੀ ਮਾਰਕ ਕਰੇ ਜੱਜ ਐਗਜ਼ਿਬਿਟ, ਤੇ 9:30 ਵਜੇ ਆਤੇ, ਮੈਨੂੰ ਕਹਿੰਦੀ 10 ਵਜੇ ਕਹਿੰਦੀ ਮੈਂ ਦੂਜਾ ਕੇਸ ਕਰਨਾ। ਹਾਂ। ਅੱਧੇ ਘੰਟੇ 'ਚ ਮੈਂ ਕੀ ਕਰਨਾ ਮੈਂ? ਹਾਂ। ਤੇਰੀ ਮਰਜ਼ੀ ਆ। ਮੈਂ ਕਿਹਾ ਏਦਾਂ ਫਿਰ ਤੂੰ ਬਾਅਦ 'ਚ ਵਾਲੀ ਦੇ ਦੇ। ਮੈਂ ਕਿਹਾ ਹੁਣ ਮੈਂ ਅੱਧੇ ਘੰਟੇ ਕਰੂੰਗਾ ਨਾ ਮੇਰਾ ਪੂਰਾ ਹੋਣਾ। ਮੈਂ ਕਿਹਾ ਬਾਅਦ 'ਚ ਕਲਾਇੰਟ ਨੇ ਭੁੱਲ ਜਾਣਾ ਕੀ ਕਿਹਾ ਵਾ। ਫਿਰ ਹੂੰ। ਮੈਂ ਕਿਹਾ 2 ਸਾਲ ਬਾਅਦ ਪੰਗਾ ਉਹ, ਫਿਰ ਤੂੰ ਕਹਿਣਾ ਕਿ 2 ਸਾਲ ਪਹਿਲਾਂ ਤੂੰ ਏਦਾਂ ਕਿਹਾ ਸੀ, ਓਦਾਂ ਕਿਹਾ ਸੀਗਾ। ਹਾਂ। ਹਾਂ। ਕਹਿੰਦੀ ਅੱਧਾ ਘੰਟਾ ਲੈ ਲਓ ਤਰੀਕ ਜਿਹੜੀ ਹੈਗੀ, ਅੱਧੇ ਘੰਟੇ 'ਚ ਕੁਛ ਤਾਂ ਨਿਪਟਣਾ। ਮੈਂ ਕਿਹਾ ਤੂੰ ਛੱਡ ਅੱਧੇ ਘੰਟੇ ਵੀ। ਮੈਂ ਕਿਹਾ ਜੇ ਤਾਂ ਜਾਂ ਤਾਂ ਫਿਰ ਪੂਰੀ ਸਾਡੀ ਕਰਦੇ, ਜਾਂ ਦੂਜੇ ਵਾਲੇ ਨੂੰ ਜਿਹੜਾ ਹੈਗਾ ਉਹਨੂੰ ਅੱਧਾ ਘੰਟਾ ਪਹਿਲਾਂ ਬੁਲਾ ਕੇ ਉਹਦੀ ਕਰ ਦਿਓ ਹਨਾ। ਵਿੱਚ ਵਿਚਾਲੇ ਜੇ 2 ਕੇਸਾਂ 'ਚ ਤੁਸੀਂ ਪੈਰ ਫਸਾ ਲੈਂਦੇ ਆ। ਹੂੰ। ਇੱਧਰ ਦੀ ਗੱਲ ਨਾ ਉੱਧਰ ਦੀ ਗੱਲ। ਕਹਿੰਦੀ ਠੀਕ ਆ ਕੋਈ ਨਹੀਂ, ਕਹਿੰਦੀ ਫਿਰ 2 ਸਾਲ ਬਾਅਦ ਹੀ ਆਇਓ। ਤੇ ਕੀ ਇਹ ਜੱਜ ਦੇ ਨੂੰ ਹੁੰਦਾ ਹੀ ਆ ਵੀ ਜਿਹੜੀ ਉਸ ਦਿਨ ਸ਼ੁਰੂ ਕੀਤੀ ਹੈ ਵੀ ਉਹਨੂੰ ਭੁਗਤਾ ਕੇ ਨਿਬੇੜ ਕੇ ਹੀ ਜਿਹੜਾ ਉਹ ਉਹਨਾਂ ਨੇ ਜਾਣਾ ਹੁੰਦਾ ਆ, ਜਾਂ ਉਹਨੂੰ ਕੰਟੀਨਿਊ ਵੀ ਕਰ ਲੈਂਦੇ ਆ? ਭਾਜੀ ਜੱਜ ਕਈ ਇਦਾਂ ਦੇ ਆ। ਹੁਣ ਸੈਕਰਾਮੈਂਟੋ ਜਿਹਦਾ ਜੱਜ ਆ ਨਾ, ਕਰਟਿਸ ਜੀ। ਪੀਅਰਸ, ਉਹਨੇ ਕਈ ਜੱਜ ਇਦਾਂ ਦੇ ਉਹਨੇ ਜਾਣਾ ਗਰਾਵਾ ਦੇ ਥੱਲੇ ਇੱਕ ਪ੍ਰੋਸੈਸ ਆ। ਉਹ ਕਹਿੰਦਾ ਕਿ ਜੋ ਤੁਹਾਡਾ ਰੈਕਡ 'ਚ ਲਿਖਿਆ ਨਾ ਮੈਂ ਸਾਰਾ ਕੁਝ ਮੰਨ ਲਿਆ, ਤੁਹਾਨੂੰ ਉੱਤੇ ਬਹਿਸ ਕਰਨ ਦੀ ਲੋੜ ਨਹੀਂ। ਜੇ ਤੁਸੀਂ ਚਾਹੁੰਦੇ ਆ ਆਪਾਂ ਸਿੱਧੇ ਹੀ ਜਿਹੜਾ ਸਰਕਾਰੀ ਵਕੀਲ ਆ ਉਹ ਸਵਾਲ ਪੁੱਛੂਗਾ ਤੁਹਾਡੇ, ਤੁਸੀਂ ਆਪਣਾ ਵਾਲਾ ਪੋਰਸ਼ਨ ਛੱਡ ਦਿਓ। ਜੇ ਸਰਕਾਰੀ ਵਕੀਲ ਪੁੱਛੂਗਾ, ਤੇ ਸਰਕਾਰੀ ਵਕੀਲ ਦਾ ਹੁਣ ਸਵਾਲ ਇਦਾਂ ਕਿ ਉਹ ਹੁਣ ਕਲਾਇੰਟ ਤੇ ਡਿਪੈਂਡ ਕਰਦਾ। ਕਈ ਕਲਾਇੰਟ ਕਹਿੰਦੇ ਕੋਈ ਨਹੀਂ ਜਿੱਥੋਂ ਮਰਜ਼ੀ ਪੁੱਛ ਲਓ ਅੱਗੋਂ ਪਿੱਛੋਂ ਹਨਾ। ਹੂੰ। ਸਰਕਾਰੀ ਵਕੀਲ ਨੇ 25-30 ਸਵਾਲ ਪੁੱਛਣੇ ਜੋ ਵੀ ਆਪਣੇ ਕਰ ਕੁਰ ਕੇ, ਜੇ ਉਹਨੇ ਸਹੀ ਕਹਿ ਤੇ ਸਾਰਾ ਕੀ ਆ ਕਿੱਦਾਂ ਬੰਦੇ ਦਾ ਕੇਸ ਪਾਸ ਆ। ਜੱਜ ਨੇ ਆਲਰੇਡੀ
ਆਪਣੀ ਕੈਲਕੂਲੇਸ਼ਨਾਂ ਪਹਿਲਾਂ ਹੀ ਲਾਈਆਂ ਹੋਈਆਂ, ਵੋਟਿਕਾ ਰੀਲੋਕੇਸ਼ਨ ਸਾਰੇ ਮੁੱਦੇ ਉਹਨੇ ਕਰ ਕੇ ਸਾਰੇ ਕੇਸ ਪਾਸ ਕਰਦੇ ਨੇ। ਉਹਦੇ ਵਿੱਚ ਏਦਾਂ ਕਿ ਜੇ ਸਰਕਾਰੀ ਵਕੀਲ ਨੇ ਉਲਝਾ ਲਿਆ, ਬੰਦਾ ਨਹੀਂ ਕਰ ਪਾਇਆ, ਫਿਰ ਬੰਦੇ ਦਾ ਕੇਸ ਵੀ ਖਰਾਬ, ਰਾਈਟ। ਠੀਕ ਤੇ ਹੈ। ਕਈਆਂ ਦਾ ਏਦਾਂ ਕਿ ਸਰਕਾਰੀ ਵਕੀਲ ਸਿੱਧੇ ਕਹਿ ਦਿੰਦਾ ਕਿ ਮੈਨੂੰ ਕੋਈ ਮੁੱਦਾ ਨਹੀਂ। ਕਈ ਵਾਰੀ ਏਦਾਂ ਵੀ ਹੋਇਆ ਕਿ ਸਰਕਾਰੀ ਵਕੀਲ ਨੇ ਕੇਸ ਤੋਂ ਪਹਿਲਾਂ ਵੀ ਕਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ, ਇਹ ਕੇਸ ਪਾਸ ਹੋ ਜਾਣਾ, ਸਾਨੂੰ ਈਮੇਲ ਕਰ ਦਿੰਦੇ ਕਿ ਭਾਈ ਮੈਂ 10 ਮਿੰਟ ਤੁਹਾਡੀ ਹੀਅਰਿੰਗ ਚੱਲਣੀ ਆ, ਤੇ ਜੱਜ ਨੂੰ ਸਿੱਧੇ ਤੁਸੀਂ ਜਾ ਕੇ ਕਹੋ ਕਿ ਜੋ ਰੈਕਡ ਤੇ ਹੈਗਾ ਆਪਾਂ ਉਹਨਾਂ ਸਹਿਮਤ ਆ, ਤੂੰ ਫੈਸਲਾ ਕਰ ਦੇ। ਕਈ ਏਦਾਂ ਦਾ ਵੀ ਹੋਇਆ ਬਿਨਾਂ ਕੁਝ ਬੋਲੇ, ਮਤਲਬ ਬਿਨਾਂ ਕੁਝ ਬੋਲੇ ਜੱਜ ਨੇ ਸਿੱਧੇ ਜਾ ਕੇ ਸਹੁੰ ਚੁਕਾਣੀ ਕਿ ਜੋ ਸਾਰਾ ਕੁਝ ਲਿਖਿਆ ਸਹੀ ਆ, ਬੰਦਾ ਕਹਿੰਦਾ ਸਹੀ ਆ। ਕਈਆਂ ਦੀ ਆਹ ਵੀ ਲੋਟਰੀ ਲੱਗੀ ਆ। ਕਈਆਂ ਦੇ ਵਿੱਚ ਏਦਾਂ ਕਿ ਉਹ ਕਹਿੰਦਾ ਕਿ ਨਹੀਂ ਜੱਜ ਸਾਹਿਬ ਮੈਂ ਮੰਨਦਾ ਨਹੀਂ, ਇਹ ਝੂਠਾ ਵਾ, ਇਹਦਾ ਫਰਾਡ ਕੇਸ ਆ। ਫਿਰ ਤੁਸੀਂ ਸਾਰਾ ਸੁਣੋ, ਕਦੋਂ ਆਇਆ ਸੀਗਾ, ਕਦੋਂ ਪਾਰਟੀ ਜੁਆਇਨ ਕੀਤੀ, ਕੀ ਤੇਰੀਆਂ ਗਤੀਵਿਧੀਆਂ, ਕੀ ਤੇਰੇ ਹਮਲੇ ਹੋਏ। 4-4 5-5 ਘੰਟੇ ਵੀ ਜਿਹੜੇ ਕੋਰਟ ਤੇ ਕੀਤੇ ਹੋਏ ਆ, ਤੇ ਸਰਕਾਰੀ ਵਕੀਲ ਕਹਿੰਦਾ ਮੈਨੂੰ ਅਜੇ ਹੋਰ ਟਾਈਮ ਚਾਹੀਦਾ, ਫਿਰ ਇੱਕ ਹੋਰ ਤਰੀਕ ਪਾਓ। ਸੋ ਬੰਦੇ ਦੀ ਕਿਸਮਤ ਵੀ ਹੈ। ਸੋ ਇਹ ਹੁਣ ਜਦੋਂ ਆਪਾਂ ਤਰੀਕ ਦੀ ਗੱਲ ਕਰਦੇ ਹਾਂ, ਸਵਾਲ ਜਵਾਬ ਇਹ ਆ, ਸੋ ਇਹ ਪ੍ਰੋਸੈਸ ਕਿੱਥੋਂ ਸ਼ੁਰੂ ਹੁੰਦਾ ਹੈ? ਕੋਰਟ ਰੂਮ, ਕੀ ਇਹ ਪ੍ਰਾਈਵੇਟ ਹੀਅਰਿੰਗ ਹੁੰਦੀ ਆ ਕਿ ਪਬਲਿਕ ਹੀਅਰਿੰਗ ਹੁੰਦੀਆਂ ਇਹ ਵਾਲੀਆਂ? ਬਿਲਕੁਲ ਜੀ, ਇਹ ਪ੍ਰਾਈਵੇਟ ਹੀਅਰਿੰਗ ਹੁੰਦੀ ਆ, ਤੇ ਤੁਸੀਂ ਆਪਣਾ ਗਵਾਹ ਵਗੈਰਾ ਲੈ ਕੇ ਜਾ ਸਕਦੇ ਆ, ਤੁਹਾਡੇ ਨਾਲ ਵਕੀਲ ਜਾ ਸਕਦਾ, ਤੁਹਾਡਾ ਗਵਾਹ ਜਾ ਸਕਦੇ ਆ, ਫੈਮਿਲੀ ਫਰੈਂਡ ਫਰੂੰਡ ਜੇ ਸਪੋਰਟ ਕਰਨ ਲਈ ਲੈ ਕੇ ਜਾਣੇ ਉਹ ਵੀ ਤੁਸੀਂ ਲਿਜਾ ਸਕਦੇ। ਠੀਕ ਹੈ। ਰეკਮੈਂਡ ਨਹੀਂ ਮੈਂ ਕਰਦਾ ਕਿ ਦੋਸਤ ਵੀ ਤੁਹਾਡੇ ਨਾਲ ਜਾਣ, ਮੈਂ ਤਾਂ ਬਾਹਰ ਬਿਠਾ ਦਿੰਦਾ ਉਹਨਾਂ ਨੂੰ, ਵੇਟ ਕਰਦੇ ਹੁੰਦੇ, ਫਿਰ ਕਿੱਦਾਂ ਨਿਕਲੂਗਾ ਤਾਂ ਫਿਰ ਜਸ਼ਨ ਮਨਾਵਾਂਗੇ, ਹਨਾ। ਤੇ ਵਿਟਨੈਸ ਆਪਣੇ ਲਿਜਾ ਸਕਦੇ ਆ, ਘਰ ਵਾਲੀ ਬੱਚੇ ਬੁੱਚੇ ਲਿਜਾ ਸਕਦੇ ਆ, ਕਿੱਦਾਂ, ਹਨਾ। ਉਹ 'ਚ ਵੀ ਕਈ ਵਾਰੀ ਜੇ ਜਵਾਕ ਰੌਲਾ ਪਾਉਂਦਾ ਹੋਵੇ, ਜੱਜ ਕਹਿ ਦਿੰਦਾ ਕਿ ਤੁਸੀਂ ਬਾਹਰ ਵੇਟ ਕਰੋ। ਤੇ ਜੱਜਾਂ ਦਾ ਵੀ ਅੰਦਰ ਫਿਰ ਕਿਸੇ ਹੋਰ ਨੂੰ, ਜਿੱਦਾਂ ਮੰਨ ਲਓ ਕੋਈ ਸਪੋਰਟ ਨੂੰ ਲੈ ਵੀ ਗਏ, ਉਹ ਬੋਲ ਤਾਂ ਕੋਈ ਸਕਦਾ ਨਹੀਂ, ਉਹਨਾਂ ਨੇ ਬਸ ਸੁਣਨਾ ਹੀ ਹੁੰਦਾ ਹੈ, ਰਾਈਟ? ਹਾਂਜੀ, ਪਰ ਆਪਣਾ ਨਹੀਂ, ਗਵਾਹ ਵੀ ਤੁਹਾਡਾ ਦਿਸਦਾ, ਤੁਹਾਡੇ ਪਿੰਡ ਦਾ ਕੋਈ ਬੰਦਾ, ਤੁਹਾਡੀ ਪਾਰਟੀ ਦਾ ਕੋਈ ਵਰਕਰ ਆ, ਉਹ ਕਟਹਿਰੇ 'ਚ ਆ ਕੇ ਬੋਲ ਸਕਦਾ, ਇਹ ਨਹੀਂ ਵੀ ਪਿੱਛੋਂ ਬੈਠਾ ਜਿਹੜਾ ਉਹ ਕੁਝ ਬੋਲੀ ਜਾਵੇ। ਬੋਲਣਾ ਪੈਂਦਾ ਨਾਂ ਨੂੰ ਲੈ ਕੇ ਪੂਰਾ। ਹਾਂ, ਜਿੱਦਾਂ ਆਪਾਂ ਉਹ ਦੇਖਦੇ ਜਿਹੜਾ ਉਹ ਹੈਗੇ ਆ। ਸੋ ਇਹ ਕੀ ਸਾਰੀਆਂ ਹੀ ਹੁਣ ਇਨ ਪਰਸਨ ਹੀ ਹੁੰਦੀਆਂ ਜਾਂ ਵੈਬਐਕਸ ਤੇ ਵੀ ਜਿਹੜੀਆਂ ਅਜੇ ਵੀ ਚੱਲਦੀਆਂ ਨੇ? ਜ਼ਿਆਦਾਤਰ ਤੇ ਵੈਬਐਕਸ ਤੇ ਜ਼ੋਰ ਆ। ਸਾਨੂੰ ਵੀ ਵੈਬਐਕਸ ਹੀ ਪਸੰਦ ਆ, ਕਲਾਇੰਟਾਂ ਨੂੰ ਵੀ ਸਾਡੇ ਨੂੰ ਵੈਬਐਕਸ ਹੀ ਪਸੰਦ ਆ। ਕਹਿੰਦੇ ਇੱਥੇ ਥੋੜਾ ਹੌਸਲਾ ਜਿਹਾ ਹੁੰਦਾ ਦਫ਼ਤਰ ਦੇ ਵਿੱਚ, ਉੱਥੇ ਜਾ ਕੇ ਬੰਦਾ ਥੋੜਾ ਨਰਵਸ ਵੀ ਹੋ ਜਾਂਦਾ, ਘਬਰਾ ਜਾਂਦਾ। ਠੀਕ ਹੈ। ਡਾਇਰੈਕਟ ਦੂਰੇ ਨਾਲੇ ਉੱਥੇ ਪਾਰਕਿੰਗ ਲੱਭਣੀ, ਫਿਰ 2-2 3-3 ਘੰਟੇ ਪਹਿਲਾਂ ਜਾ ਕੇ ਡਰਾਈਵ ਕਰਨੀ ਕਿ ਜਾਮ ਨਾ ਲੱਗ ਜਾਵੇ। ਐਲਏ ਵਾਲੀ ਸੀਗੀ ਜੱਜ ਇੱਕ, ਉਹਨੇ ਮੈਨੂੰ ਬੁਲਾ ਲਿਆ ਸੀਗਾ, ਕਹਿੰਦੀ ਇਹ ਆ ਜਾਓ। ਮੈਂ ਉਹਨੂੰ ਪਾਇਆ, ਮੈਂ ਕਿਹਾ ਯਾਰ ਤੂੰ ਵੈਬਐਕਸ ਦੇ ਦੇ, ਆਪਾਂ ਇੱਥੇ ਰਹਿੰਦੇ ਆ, ਸੈਨ ਫਰਾਂਸਿਸਕੋ ਆਉਣਾ ਪੈਣਾ। ਸਵੇਰੇ ਉਹਨੇ ਬੁਲਾਇਆ, ਰਾਤ ਨੂੰ ਇੱਥੋਂ ਤਰੀਕਾ ਭੁਗਤ। ਮੈਂ ਜਾ ਕੇ ਉਹਨੂੰ ਕਿਹਾ, ਮੈਂ ਕੀ ਹਿਸਾਬ ਕਿਤਾਬ ਆ? ਕਹਿੰਦੀ ਰੀਜ਼ਨ ਤੇਰਾ ਸਹੀ ਨਹੀਂ ਲੱਗਾ ਕਿ ਤੂੰ ਇਹ ਦੱਸਿਆ ਕਿ ਉਹ ਦੂਰ ਰਹਿਣਾ, ਤੇ ਪਰ ਇਹ ਸੀਗਾ ਕੇਸ ਕੂਸ ਪਾਸ ਕਰਤਾ। ਹੁਣ ਏਦਾਂ ਕਿ ਬੰਦਾ ਉਹ ਜਿੱਥੇ ਮਰਜ਼ੀ ਜਾਵੇ ਟੈਕਸਸ, ਬਸ ਇਹ ਹੈ ਕਿ ਜਦੋਂ ਜੇ ਤਾਂ ਬੰਦੇ ਦਾ ਕੇਸ ਪਾਸ ਹੋ ਗਿਆ, ਫਿਰ ਤਾਂ ਵਕੀਲ ਨੇ ਵੀ ਖੁਸ਼ ਹੋ ਕੇ ਆਣਾ, ਜਹਾਜ਼ 'ਚ ਲੈ ਵੀ ਸਿਰੇ ਚੜ ਗਈ, ਹਨਾ। ਹਾਂਜੀ। ਤੇ ਜੇ ਕੋਈ ਉਹੀ ਲੰਡੂ ਜਿਹਾ ਰੀਜ਼ਨ ਰੀਲੋਕੇਸ਼ਨ ਦਾ, ਫਿਰ ਏਦਾਂ ਵਾ, ਇੱਕ ਤਾਂ ਬੰਦੇ ਨੇ ਫਿਰ ਜਹਾਜ਼ 'ਚ ਵੀ ਸੋਚੀ ਜਾਣਾ, ਯਾਰ ਕਿਉਂ ਕੀਤਾ ਜੱਜ ਨੇ ਏਦਾਂ। ਜੀ ਜੀ ਜੀ। ਸੋ ਸੈਟਅਪ ਕੀ ਹੁੰਦਾ ਹੈ ਅੰਦਰ ਫਿਰ ਕੋਰਟ ਰੂਮ ਦੇ ਵਿੱਚ? ਤੁਸੀਂ ਹੋ ਗਏ, ਦੂਜੇ ਪਾਸੇ ਸਰਕਾਰੀ ਵਕੀਲ ਹੋ ਗਿਆ, ਮੋਹਰੇ ਜੱਜ ਆ, ਉਸ ਤੋਂ ਇਲਾਵਾ ਹੋਰ ਕੌਣ ਉੱਥੇ ਹੁੰਦੇ? ਟਰਾਂਸਲੇਟਰ ਇੱਕ ਜਿਹੜਾ ਹੁੰਦਾ, ਇੰਟਰਪ੍ਰੇਟਰ। ਠੀਕ ਹੈ। ਇੰਟਰਪ੍ਰੇਟਰ ਦਾ ਵੀ ਮਜ਼ਾਜ ਬੜਾ। ਇੱਕ ਤਾਂ ਇੰਟਰਪ੍ਰੇਟਰ ਨੂੰ ਮੈਂ ਟਰਾਂਸਲੇਟਰ ਕਹਿ ਤਾ, ਮੈਨੂੰ ਰੋਕ ਕੇ ਕਹਿੰਦਾ ਮੈਂ ਇੰਟਰਪ੍ਰੇਟਰ ਆ, ਕਹਿੰਦਾ ਮੈਂ ਟਰਾਂਸਲੇਟਰ ਨਹੀਂ। ਮੈਂ ਕਿਹਾ ਚੱਲ ਇੰਟਰਪ੍ਰੇਟਰ ਕਹਿ ਲੈਂਦੇ ਆ। ਮੈਂ ਕਿਹਾ ਹੁਣ ਇੰਟਰਪ੍ਰੇਟਰ ਪਰ ਸਹੀ ਤਰ੍ਹਾਂ ਕਰ, ਜਿਹੜਾ ਕਰਦਾ ਸੀ ਗਲਤ ਕਰਦਾ ਪਿਆ। ਫਰਕ ਕੀ ਹੁੰਦਾ ਜੇ ਦੇਖਿਆ ਜਾਵੇ ਇੰਟਰਪ੍ਰੇਟਰ ਤੇ ਟਰਾਂਸਲੇਟਰ 'ਚ? ਪੋਟੈਟੋ ਵਾਲੀ ਗੱਲ ਹੀ ਹੋ ਗਈ। ਬੰਦਾ ਕਹਿੰਦਾ ਵੀ ਮੇਰਾ ਅਹੁਦਾ ਉੱਚਾ ਕਰ ਦੇਣਾ। ਮੈਂ ਕਿਹਾ ਅਗਲੀ ਮੇਰੀ, ਮੈਂ ਕਿਹਾ ਚੱਲ ਇੰਟਰਪ੍ਰੇਟਰ ਤੈਨੂੰ ਕਹਿੰਦੇ, ਪਰ ਮੈਂ ਏਦਾਂ ਕਿ ਮੈਂ ਕਿਹਾ ਤੂੰ ਟਰਾਂਸਲੇਟ ਨਹੀਂ ਸਹੀ ਕਰਦਾ ਪਿਆ। ਜੇ ਮੈਂ ਕਿਹਾ ਨਹੀਂ ਕੀਤਾ, ਫਿਰ ਮੈਂ ਕਿਹਾ ਟਰਾਇਲ ਮੈਨੂੰ ਰੋਕਣਾ ਪੈਣਾ। ਤੇ ਕਈ ਵਾਰੀ ਨਾ ਆਪਣੇ ਪੰਜਾਬੀ ਆਉਂਦੀ ਨਹੀਂ ਆਪਣੇ ਸਹੀ ਤਰੀਕੇ ਨਾਲ, ਦੂਜੇ ਦੇਸ਼ਾਂ ਵਾਲੇ ਆ ਜਾਂਦੇ ਉਹ ਕੀਤਾ। ਤੇ ਕਈ ਵਾਰੀ ਜਿਹੜੇ ਵੈਬਐਕਸ ਵਾਲੇ ਹੁੰਦੇ, ਉਹਨਾਂ ਦੇ ਵੀ ਕਈ ਵਾਰੀ ਪ੍ਰੋਬਲਮ ਹੈ। ਇਹਨਾਂ ਨੂੰ ਟਰਾਂਸਲੇਟਰ ਦੀ ਐਕਚੁਅਲੀ ਪ੍ਰੋਬਲਮ ਵੀ ਹੈ, ਕਈ ਵਾਰੀ ਜਵਾਕ ਰੋਂਦੇ ਹੁੰਦੇ ਪਿੱਛੋਂ ਦੀ, ਅੱਛਾ, ਨਾਲ ਦੇ ਕਮਰੇ 'ਚੋਂ। ਤੇ ਕਾਲੀ ਜਿਹੀ ਜਿੱਦਾਂ ਉਹ ਹੈਗਾ। ਤੇ ਕਈ ਜਿਹੜੇ ਇੰਟਰਪ੍ਰੇਟਰ ਆ, ਬੜੇ ਵਧੀਆ ਤਰੀਕੇ ਨਾਲ ਜੋਸ਼ ਜਿਹਾ ਪਾ ਕੇ, ਇਮੋਸ਼ਨ ਪਾ ਕੇ ਜਿੱਦਾਂ ਕਰਦੇ। 2-4 ਹੈਗੇ, ਜਦੋਂ ਉਹ ਆ ਜਾਂਦੇ ਆਪਾਂ ਕਹ ਲੈ ਵੀ ਇਹ ਤਾਂ ਹੁਣ ਜੱਜ ਨੇ ਤਾਂ ਇੰਟਰਪ੍ਰੇਟਰ ਨੂੰ ਸੁਣਨਾ, ਰਾਈਟ। ਤੇ ਕਈ ਵਾਰੀ ਜਿਹੜਾ ਵਧੀਆ, ਜਿਹੜੇ 2-4 ਉੱਥੇ ਹੈਗੇ, ਉਹ ਜਦੋਂ ਬੋਲਦੇ ਆ, ਫਿਰ ਏਦਾਂ ਕਿ ਵਕੀਲ ਲਈ ਵੀ ਫਾਇਦਾ ਕਿ ਉਹ ਵਧੀਆ, ਫਿਰ ਜਿੱਦਾਂ ਦਮ ਨਾਲ ਬੋਲਦੇ, ਇਮੋਸ਼ਨ ਪਾ ਕੇ ਉਹਨਾਂ ਨੇ ਬੋਲਦੇ, ਇਮੋਸ਼ਨ ਸੁਣਦੇ ਉਹਦੇ। ਕਲਾਇੰਟ ਬੜਾ ਵਧੀਆ ਬੋਲਦਾ, ਵਧੀਆ ਤਰੀਕੇ ਨਾਲ।
ਇੰਟਰਪ੍ਰੀਟਰ ਅੱਗੋਂ ਦੀ ਠੰਡਾ ਜਿਹਾ ਆ ਜਾਂਦਾ, ਜਿੱਦਾਂ ਕਹਿ ਲਓ ਆਤਮਾ ਨਹੀਂ ਹੈਗੀ ਅੰਦਰ, ਹਨਾ। ਹੂੰ। ਉਹਨਾਂ ਨੇ ਉਦਾਂ ਠੰਡੀ ਜਿਹੀ ਆਵਾਜ਼ ਸੁਣ ਕੇ ਮਜ਼ਾ ਹੀ ਨਹੀਂ ਆਉਂਦਾ ਬੰਦੇ ਨੂੰ ਆਪ ਹੀ। ਮੈਂ ਕਿਹਾ ਯਾਰ ਕਲਾਇੰਟ ਨੇ ਇੰਨੀ ਵਧੀਆ ਚੀਜ਼ ਕਹੀ, ਤੂੰ ਏਦਾਂ ਦੱਸਣ ਦਿਆ ਜੱਜ ਨੂੰ ਜਿੱਦਾਂ ਕੁਝ ਹੋਇਆ ਹੀ ਨਹੀਂ ਹੋਇਆ ਹੁੰਦਾ। ਇਹ ਜਿਹੜਾ ਇੰਟਰਪ੍ਰੀਟਰ ਟਰਾਂਸਲੇਟਰ ਆ, ਇਹ ਜਿਹੜੀ ਕੋਰਟ ਆ ਉਹ ਉਹਨਾਂ ਨੂੰ ਹਾਇਰ ਕਰਦੀ ਹੈ, ਤੁਹਾਡੇ ਵੱਲੋਂ ਹੁੰਦਾ ਹੈ, ਕੌਣ ਹੁੰਦਾ ਹੈ? ਕੋਰਟ ਹਾਇਰ ਕਰਦੀ ਹੈ। ਅੱਛਾ, ਕੋਰਟ ਹਾਇਰ ਕਰਦੀ ਹੈ ਇਹ। ਤੇ ਅੱਛਾ, ਸੋ ਇਹ ਨਹੀਂ ਆ ਵੀ ਤੁਸੀਂ ਇਤਰਾਜ਼ ਵੀ ਜਤਾ ਸਕਦੇ ਆ ਕਿਸੇ ਦੇ ਉੱਤੇ ਵੀ? ਇੱਕ ਤੇ ਮੈਂ ਜਤਾਇਆ ਸੀਗਾ, ਔਖੀ ਹੋ ਗਈ ਸੀ ਮੇਰੇ ਨਾਲ ਇੰਟਰਪ੍ਰੀਟਰ ਬਾਹਰ। ਅੱਛਾ, ਮੈਂ ਕਿਹਾ ਆਪਣੀ ਜੌਬ ਕਰਨੀ ਹੈ। ਕਹਿੰਦੀ ਬਾਕੀ ਵਕੀਲ ਫਿਰ ਕਹਿੰਦੀ ਉਹ ਕਰਦੇ ਆ, ਜੇ ਸਾਡੀ ਗਲਤੀ ਹੋ ਜਾ ਦੁਬਾਰਾ ਸਵਾਲ ਪੁੱਛ ਲੈਂਦੇ ਆ। ਮੈਂ ਕਿਹਾ ਮੇਰੀ ਜ਼ਿੰਮੇਵਾਰੀ ਨਹੀਂ ਮੰਨਦੀ। ਮੈਂ ਕਿਹਾ ਤੇ ਦੂਜੀ ਤੀਜੀ ਵਾਰੀ ਫਿਰ ਸਹੀ ਹੋਈ, ਮੈਨੂੰ ਆ ਕੇ ਕਨਫਰੰਟ ਉਹਦੀ ਗੱਲ ਮੈਂ ਕਿਹਾ ਐਕਚੁਅਲੀ ਬੈਠੇ ਸੀਗੇ ਕਿਸੇ ਹੋਰ ਇੰਟਰਪ੍ਰੀਟਰ ਨਾਲ ਮੈਂ ਗੱਲ ਕਰਦਾ ਸੀਗਾ, ਮੈਨੂੰ ਪਤਾ ਨਹੀਂ ਕਿ ਆਪਸ ਵਿੱਚ ਦੋਸਤਾਂ ਨੇ ਜਾ ਕੇ ਚੁਗਲੀ ਲਾਤੀ ਉਹਨੂੰ। ਤੇ ਮੈਂ ਜਾਵਾਂ, ਮੈਨੂੰ ਫੜ ਲਿਆ, ਕਹਿੰਦੇ ਤੂੰ ਮੇਰੇ ਬਾਰੇ ਏਦਾਂ ਕਿਹਾ। ਮੈਂ ਕਿਹਾ ਤੂੰ ਕੌਣ? ਹਾਂ, ਅੱਛਾ ਜਾ ਕੇ, ਹਨਾ। ਤੇ ਗੱਲ ਏਦਾਂ ਹੋਈ, ਉਹ ਬੰਦਾ ਕਹੇ ਕਿ ਮੈਂ ਚਲਾਣਾ ਸ਼ੁਰੂ ਕਰਤਾ। ਉਹ ਬੰਦਾ ਵੀ ਥੋੜਾ ਕਨਫਿਊਜ਼ਿੰਗ ਜਿਹਾ ਸੀ। ਉਹ ਸਾਈਕਲ ਦੀ ਗੱਲ ਕਰੇ ਕਿ ਮੈਂ ਸਾਈਕਲ ਚਲਾਣਾ ਸ਼ੁਰੂ ਕਰਤਾ। ਉਹ ਕਹਿੰਦੇ ਇਹਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ। ਲੈ, ਉਹ ਪਤਾ ਨਹੀਂ ਕਿੱਥੋਂ ਦੀ ਉਹ ਬਾਈਕ ਕਰੇ, ਉਹ ਕਦੀ ਉਹਨੇ ਮੋਟਰਸਾਈਕਲ ਬਣਾ ਦੇਵੇ, ਕਦੀ ਸਾਈਕਲ ਬਣਾ ਦੇਵੇ। ਜੱਜ ਕਹਿੰਦਾ ਤੂੰ ਤਾਂ ਮੈਨੂੰ ਕਹਿੰਦਾ ਤੂੰ ਚੀਕਾਂ ਮਾਰਦਾ ਪਿਆ, ਤੂੰ ਉੱਥੇ ਪਹੁੰਚਿਆ ਪਿਆ। ਤੇ ਫਿਰ ਏਦਾਂ ਸੀਗਾ, ਉਹ ਕਹਿੰਦਾ ਕਿੱਦਾਂ, ਜੱਜ ਕਹਿੰਦਾ ਕਿੱਦਾਂ ਇਹਦਾ ਟ੍ਰਾਇਲ ਕੰਟੀਨਿਊ ਕਰਨਾ, ਤੈਨੂੰ ਲੱਗਦਾ ਕਿ ਇਹ ਕਰ ਦੂਗੀ? ਤੇ ਹੁਣ ਏਦਾਂ ਕਿ ਜੇ ਮੈਂ ਜੱਜ ਨੂੰ ਕਿਹਾ ਕਿ ਨਹੀਂ ਟਰਾਂਸਲੇਟਰ ਨਹੀਂ ਵਧੀਆ, ਉਹਨੇ ਫਿਰ ਤਰੀਕ ਮਾਰਨੀ ਚੱਕ ਕੇ 2026 ਦੀ। ਫਿਰ ਏਦਾਂ ਕਿ ਕਲਾਇੰਟ ਨੇ ਕਹਿਣਾ ਯਾਰ ਮੈਂ ਤਾਂ ਪਹਿਲਾਂ ਹੀ ਬੜੀ ਜ਼ਿਆਦਾ ਵੇਟ ਕੀਤੀ, ਏਦਾਂ ਦੀਆਂ ਕਈ ਸਾਰੀਆਂ ਚੀਜ਼ਾਂ, ਹਨਾ। ਹਾਂਜੀ। ਤੇ ਫਿਰ ਮੈਨੂੰ ਪੁੱਛਿਆ, ਮੈਂ ਕਿਹਾ ਏਦਾਂ ਹਿਸਾਬ ਕਿਤਾਬ ਆ, ਇਹ ਕਰਦੀ ਨਹੀਂ ਬਈ, ਹੁਣ ਕੀ ਕਰਨਾ ਨਾ? ਉਹ ਕਹਿੰਦਾ ਕੋਈ ਨਹੀਂ, ਦੁਬਾਰਾ ਟਰਾਈ ਕਰਦੇ ਆ। ਜੱਜ ਨੇ ਫਿਰ ਦੁਬਾਰਾ ਟਰਾਈ ਕੀਤਾ। ਜੱਜ ਫਿਰ ਏਦਾਂ ਕਹੇ ਬਾਈਕ ਤੇਰਾ ਕਹਿੰਦਾ ਪੈਡਲ ਵਾਲਾ ਸੀਗਾ ਕਿ ਦੂਜਾ ਵਾਲਾ ਸੀਗਾ, ਏਦਾਂ ਇਸ਼ਾਰੇ ਕਰਕੇ ਬੰਦੇ ਨੂੰ। ਠੀਕ ਆ। ਤੇ ਉਹ ਕਾਫੀ ਉਹਦਾ ਕੇਸ ਉਹਦਾ ਗ੍ਰਾਂਟ ਕਰਤਾ ਸੀਗਾ। ਤੇ ਫਿਰ ਮੈਨੂੰ ਉਹੀ ਜਿਹੜਾ ਇੰਟਰਪ੍ਰੀਟਰ, ਉਹ ਜਦੋਂ ਬਾਅਦ ਚ ਕਹਿੰਦੀ ਸਾਡੀ ਜੌਬ ਤੇ ਆ ਜਾਂਦੀ ਹੈ ਏਦਾਂ, ਬਾਕੀ ਸਾਰੇ ਆਪਾਂ ਇਕੱਠੇ ਹੀ ਕੰਮ ਕਰਨਾ ਹੁੰਦਾ ਏਦਾਂ। ਮੈਂ ਇਕੱਠੇ ਕੁੱਠੇ ਵਾਲਾ ਕੋਈ ਨਹੀਂ। ਮੈਂ ਕਿਹਾ ਆਪਣੀ ਤਾਂ ਮੈਂ ਕਲਾਇੰਟਲ ਜ਼ਿੰਮੇਵਾਰੀ ਆ। ਤਾਂ ਮੈਂ ਕਿਹਾ ਤੂੰ ਸਹੀ। ਫਿਰ ਬਾਅਦ ਚ ਵੀ ਇੱਕ ਦੋ ਵਾਰੀ ਹੋਇਆ ਤਾਂ ਉਹ ਮੇਰੇ ਖਿਆਲ ਨਾਲ ਪੰਜਾਬ ਵਾਲੇ ਪੰਜਾਬੀ ਨਹੀਂ, ਜਿਹੜੇ ਦੂਜੇ ਕਈ ਵਾਰੀ ਉਰਦੂ ਬੋਲਣ ਵਾਲੇ ਆ, ਕਈਆਂ ਨੂੰ ਨਹੀਂ ਵੀ ਆਉਂਦੀ ਸਹੀ ਤਰੀਕੇ ਨਾਲ ਪੰਜਾਬੀ, ਅੱਖਰ ਉੱਖਰ ਫੜਦੇ ਨਹੀਂ। ਮਤਲਬ ਬੇਸਿਕ ਝੂਠ ਬੋਲ ਕੇ ਇੰਟਰਪ੍ਰੀਟਰ ਬਣੇ ਆ, ਧੱਕੇ ਨਾਲ ਕਹਿ ਦੇਣਾ ਮੈਨੂੰ ਆਹ ਲੈਂਗੁਏਜ ਆਉਂਦੀ ਹੈ। ਹੈਗੇ ਲੈਂਗੁਏਜ ਆਉਂਦੀ ਆ ਉਹਨਾਂ ਨੂੰ ਪੰਜਾਬੀ, ਏਦਾਂ ਤਾਂ ਮੈਨੂੰ ਵੀ ਉਰਦੂ ਆਉਂਦੀ ਹੈ, ਰਾਈਟ। ਤੇ ਉਹ ਏਦਾਂ ਕਿ ਥੋੜਾ ਜਿਹਾ ਫਰਕ ਲਹਿਜਾ ਬੋਲਣ ਦਾ, ਅੱਖਰ ਉੱਖਰ ਥੋੜਾ ਜਿਹਾ ਔਖਾ ਹੋ ਜਾਂਦਾ ਕਲਾਇੰਟ ਲਈ। ਤੁਸੀਂ ਤਫਸੀਰ ਕਰੋ, ਤੁਹਾਨੂੰ ਮੁਹਲਤ ਦਿੱਤੀ ਜਾਊਗੀ, ਏਦਾਂ ਕਿ ਵਿੱਚ ਮੈਂ ਵੀ ਸਮਝਿਆ ਯਾਰ ਕੀ ਬੋਲੀ ਜਾਂਦੇ। ਤੇ ਕਲਾਇੰਟ ਵਿਚਾਰਾ ਉਦਾਂ ਹੀ ਸਿੱਧੇ ਸਿੱਧੇ, ਹੁਣ ਪੰਜਾਬ 'ਚ ਤੁਹਾਨੂੰ ਪਤਾ ਕਈ ਸਾਰੇ ਇਲਾਕੇ ਆ, ਹਨਾ, ਕਿੱਦਾਂ ਦੀ ਬੋਲੀ ਆ, ਉਹ ਕਈ ਵਾਰੀ ਬੰਦੇ ਨੂੰ ਵਾਕਿਆ ਨਹੀਂ ਸਮਝ ਲੱਗਦਾ। ਤੇ ਏਦਾਂ ਦੇ ਕਈ ਵਾਰੀ ਟਰਾਂਸਲੇਟਰ ਇੰਟਰਪ੍ਰੀਟਰ ਤੇ ਬੰਦਾ ਉਲਝਿਆ ਰਹਿੰਦਾ। ਸੋ ਇਹ ਹੈ ਕਿ ਤੁਸੀਂ ਪੁੱਛਿਆ ਕੋਰਟ 'ਚ ਕੌਣ ਹੁੰਦਾ, ਸੋ ਇੰਟਰਪ੍ਰੀਟਰ ਹੁੰਦਾ। ਹੁਣ ਏਦਾਂ ਦੇਖਿਆ ਜਾਵੇ ਤਾਂ ਇਹ ਵੀ ਕਾਫੀ ਮੇਨ ਬੰਦੇ ਆ, ਕਿਉਂਕਿ ਜੋ ਗੱਲ ਆਪਾਂ ਕਹਿਣੀ ਉਹਨਾਂ ਨੇ ਇਹਨਾਂ ਨੂੰ ਟਰਾਂਸਲੇਟ ਕਰਕੇ ਦੱਸਣੀ ਆ ਤੇ ਉਹਨਾਂ ਨੇ ਵਾਪਸ ਦੱਸਣੀ। ਸੋ ਏਦਾਂ ਕਿ ਕਈ ਵਾਰੀ ਹੁਣ ਮੰਨ ਲਓ ਕਿ ਮੈਨੂੰ ਐਜ਼ ਅ ਲਾਇਰ ਪੰਜਾਬੀ ਆਉਂਦੀ ਹੈ, ਕਈ ਵਾਰੀ ਮੈਂ ਫੜ ਲੈਣਾ ਕਿ ਯਾਰ ਇਹਨੇ ਸਹੀ ਨਹੀਂ ਟਰਾਂਸਲੇਟ ਕੀਤੀ, ਮੈਂ ਦੁਬਾਰਾ ਦੁਬਾਰਾ ਕਰਦਾ ਨਾ। ਉਹ ਕਈ ਵਾਰੀ ਵਕੀਲ ਨੂੰ ਨਹੀਂ ਜੇ ਪੰਜਾਬੀ ਆਉਂਦੀ, ਟਰਾਂਸਲੇਟਰ ਉੱਤੋਂ ਦੀ ਮਾੜਾ ਕਰ ਗਿਆ। ਸੋ ਏਦਾਂ ਕਿ 10-20% ਦਾ ਬੰਦੇ ਦਾ ਖਾ ਹੋ ਜਾਂਦਾ, ਨਾ ਜੱਜ ਨੂੰ ਪਤਾ ਲੱਗਣਾ ਕੀ ਹੋਇਆ, ਨਾ ਕਲਾਇੰਟ ਨੂੰ ਪਤਾ ਲੱਗਣਾ ਨਾ ਲਿਖਿਆ। ਤੇ ਵਕੀਲ, ਟਰਾਂਸਲੇਟਰ, ਜੱਜ ਉਹਦੇ ਵਿੱਚ ਹੀ ਘੁੰਮ ਜਾਂਦਾ। ਕਿੱਦਾਂ ਜਦੋਂ ਅਪੀਲ ਪੂਲ ਉੱਤੇ ਫਾਈਲ ਕਰੀ ਦੀ, ਸੀੜੀਆਂ ਸੁਣੀਆਂ ਆਪਾਂ, ਯਾਰ ਬੰਦੇ ਨੇ ਕਿਹਾ ਤਾਂ ਸਹੀ ਸੀ, ਕਿਹੜਾ ਲਿਖ ਪਤਾ ਨਹੀਂ ਕੀ ਦਿੱਤਾ। ਠੀਕ ਆ। ਤੇ ਇਹਦੇ ਵਿੱਚ ਇਦਾਂ ਨਹੀਂ ਹੁੰਦਾ ਵੀ ਜਿੱਦਾਂ ਹੁਣ ਵਕੀਲ ਤੁਸੀਂ ਪੰਜਾਬੀ ਵੀ ਜਾਣਦੇ, ਇੰਗਲਿਸ਼ ਵੀ ਜਾਣਦੇ, ਵੀ ਤੁਸੀਂ ਹੀ ਉਹਦੇ ਲਈ ਟਰਾਂਸਲੇਟ ਕਰ ਸਕਦੇ? ਨਹੀਂ, ਕਿਉਂਕਿ ਮੈਂ ਤਾਂ ਇੰਟਰਸਟਿਡ ਪਾਰਟੀ ਹੈ ਨਾ, ਕਨਫਲਿਕਟ ਆਫ ਇੰਟਰਸਟ। ਮੈਂ ਮੇਰੀ ਕੀ ਗਾਰੰਟੀ ਹੈ ਬੋਲ ਕੇ ਦੱਸ ਦੂੰਗੇ ਮਤਲਬ। ਹਾਂ, ਠੀਕ ਹੈ। ਸੋ ਲਹਿਜਾ ਕਿੱਦਾਂ ਦਾ ਹੁੰਦਾ, ਅਟਾਇਰ ਕਿੱਦਾਂ ਦਾ ਆ, ਕਿੱਦਾਂ ਦਾ ਬੰਦਾ ਡਰੈਸ ਅਪ ਹੋ ਕੇ ਜਾਣਾ ਚਾਹੀਦਾ ਕੋਰਟ ਰੂਮ 'ਚ? ਡਰੈਸਾਂ ਵਾਲੇ ਭਾਈ ਇੱਕ ਏਦਾਂ ਟਿਕਟੋਕ ਤੇ ਮੇਰੀਆਂ ਵੀਡੀਓ ਵੀ ਪਈਆਂ ਯਾਰ, ਮਿੰਤਾਂ ਵਾਲੀ ਗੱਲ ਆ ਭਰਾਵਾ, ਚਮਕੀਲੇ ਸੂਟ ਨਾ ਪਾ ਕੇ ਆਇਆ ਕਰੋ। ਕਈ ਵਾਰੀ ਏਦਾਂ ਉਹਨੇ ਕਹਿਣਾ ਯਾਰ ਵਕੀਲ ਕੌਣ ਆ ਦੋਨਾਂ ਚੋਂ? ਇਹ ਵਾਲਾ ਵਕੀਲ ਆ ਕਿ ਜਿਹੜਾ ਲਾਲ ਲੈ ਕੇ ਆਇਆ ਉਹ ਵਾਲਾ ਵਕੀਲ ਆ। ਲੋਕਾਂ ਨੇ ਏਦਾਂ ਸਾਰਿਆਂ ਨੇ ਇੱਕ ਨਾ ਸੂਟ ਖਰੀਦਿਆ ਹੁੰਦਾ। ਨੀਲਾ ਸੂਟ ਬੜਾ ਚੱਲਦਾ ਆਪਣੇ ਪੰਜਾਬੀਆਂ 'ਚ, ਚਮਕੀਲਾ ਜਿਹਾ, ਚਮਕਣਾ ਜਿਹਾ। ਮੇਰੇ ਖਿਆਲ ਵਿਆਹ ਸ਼ਾਦੀਆਂ ਵਾਲਾ ਜਿਹੜਾ ਸੂਟ ਆ ਨਾ, ਉਹੀ ਬਸ ਉਹੀ ਕਿ ਸਾਰਿਆਂ ਨੇ ਉਹੀ ਤਕਰੀਬਨ ਏਦਾਂ। ਕਈਆਂ ਨੂੰ ਮੈਂ ਕਿਹਾ ਯਾਰ ਸਿੰਪਲ ਕੋਰਟ ਦੇ ਵਿੱਚ ਦੇਖੋ, ਜੱਜ ਨੇ ਕਾਲੇ ਕੱਪੜੇ, ਗੂੜੇ ਕੱਪੜੇ, ਫਿੱਕੇ ਕੱਪੜੇ, ਗ੍ਰੇ ਜਿਹੜੇ ਹੈਗੇ ਹਨਾ, ਕੰਜ਼ਰਵੇਟਿਵ ਰੰਗ ਜਿਹੜੇ ਹੈਗੇ ਉਹ ਵਾਲੇ ਪਾ ਕੇ ਜਾਣੇ ਆ। ਇਹ ਨਹੀਂ ਕਿ ਨੀਲਾ ਸੂਟ ਪਾ ਲਿਆ, ਲਾਲ ਰੰਗ ਦੀ ਪੱਗ ਪਾ ਲਈ, ਪੀਲੇ ਰੰਗ ਦੀ ਟਾਈ ਲਾ ਲਈ, ਉਹ ਕੰਮ ਨਹੀਂ ਕਰਨਾ। ਤੇ ਦੂਜਾ ਜਿਹੜਾ ਕੰਮ ਉਹ ਹੈਗਾ ਕਿ ਜਿਹੜੀ ਸ਼ਰਟ ਪਾਓ, ਸਿੰਪਲ ਸ਼ਰਟ ਪਾਓ, ਪਲੇਨ, ਜਿਹੜੀ ਫੁੱਲ ਬੂਟੀਆਂ ਵਾਲੇ ਉਹ ਵਾਲੇ ਨਹੀਂ ਪਾਣੇ। ਕਈ ਏਦਾਂ ਹਵਾਈਅਨ ਸ਼ਰਟ ਪਾ ਕੇ ਐਨ ਚਮਕੀਲੇ ਰੰਗੀਲੇ ਬਣ ਕੇ ਪਹੁੰਚੇ ਹੁੰਦੇ, ਉਹ ਕੰਮ ਨਹੀਂ ਕਰਨਾ।
ਮਤਲਬ ਜੱਜ ਦੀਆਂ ਅੱਖਾਂ 'ਚ ਨਹੀਂ ਆਉਣਾ, ਉਹ ਤੁਸੀਂ ਐਜ਼ ਅ ਰਿਫਿਊਜੀ ਮੰਗ ਰਹੇ ਆ, ਫਰਿਆਦੀ ਆ ਤੁਸੀਂ ਉੱਥੇ। ਪੰਜਾਬੀ ਆ ਤੁਸੀਂ, ਤਾਂ ਸਿੰਪਲ ਤੁਹਾਡਾ ਲਹਿਜਾ ਹੋਣਾ ਚਾਹੀਦਾ। ਹੁਣ ਏਦਾਂ ਜੱਜ ਤੁਹਾਨੂੰ ਮੂੰਹ ਤੇ ਨਹੀਂ ਕੁਝ ਕਹਿ ਸਕਦਾ ਕਿ ਤੇਰੇ ਮੈਂ ਕੱਪੜਿਆਂ ਕਰਕੇ ਡਿਨਾਈ ਕੀਤਾ, ਪਰ ਏਦਾਂ ਆ ਕਿ ਤੁਸੀਂ ਜਦੋਂ ਕੋਰਟ 'ਚ ਜਾਂਦੇ ਆ ਨਾ, ਸਾਰੇ ਕੋਰਟ 'ਚ ਤੁਸੀਂ ਗਏ ਦੇਖੋ, ਵਕੀਲ ਵਕੂਲ ਸਾਰੇ ਡਾਰਕ ਰੰਗ, ਸਾਰਾ ਮਤਲਬ ਸਿੰਪਲ ਜਿਹਾ ਉੱਥੇ ਚੱਲਦਾ, ਉਹ ਪਾਰਟੀ ਵਾਲਾ ਮਾਹੌਲ ਨਹੀਂ ਉੱਥੇ। ਏਦਾਂ ਕਲੱਬਾਂ ਕਲੂਬਾਂ ਵਾਲੇ ਹਿਸਾਬ ਕਿਤਾਬ ਦੇ ਸੂਟ ਨਹੀਂ ਉੱਥੇ ਪਾ ਕੇ ਆਣੇ। ਠੀਕ ਆ। ਠੀਕ ਹੈ। ਗੁੱਚੀ ਗਾਚੀ ਦੀਆਂ ਬੈਲਟਾਂ ਬੁਲਟਾਂ ਕੁਝ ਨਹੀਂ ਏਦਾਂ ਦਾ ਕੰਮ ਕਰਨਾ, ਸਿੰਪਲ ਜਿਹੜਾ ਹੈਗਾ ਉਹ ਕਰਕੇ ਜਾਣਾ। ਸਿੰਪਲ ਡਰੈਸ ਦੇ ਵਿੱਚ ਇਨਵੈਸਟ ਕਰੋ, $300-400 ਦਾ ਸੂਟ ਸਾਟ ਪੈਂਟ ਪੁੰਟ ਨਵੀਂ ਲਓ, ਆਪਣੀ ਵਧੀਆ ਤਰੀਕੇ ਨਾਲ ਜਾਓ, ਹਨਾ। ਠੀਕ ਹੈ। ਤੇ ਟ੍ਰੈਡੀਸ਼ਨਲ ਕਲਚਰਲ ਵੀ ਜਿਹੜਾ ਕੁੜਤਾ ਪਜਾਮਾ ਵਗੈਰਾ ਇਦਾਂ ਦੀ ਚੀਜ਼ ਵੀ ਪਾਈ ਜਾ ਸਕਦੀ ਹੈ? ਹਾਂਜੀ, ਪਾ ਸਕਦੇ ਆ ਤੁਸੀਂ। ਠੀਕ ਹੈ। ਓਕੇ। ਬਿਲਕੁਲ ਪਾ ਸਕਦੇ ਆ। ਹੂੰ। ਫੋਨ ਆਪਣਾ ਬੰਦ ਕਰਕੇ, ਕੱਲ ਕਿਹਾ ਵੀ ਸੀ ਇੱਕ ਬੰਦੇ ਦਾ ਫੋਨ ਵੱਜ ਗਿਆ ਮੁੰਡੇ ਦਾ। ਅੱਛਾ, ਹਾਂ, ਅੰਦਰ ਕੋਰਟ ਦੇ? ਕੋਰਟ ਦੇ ਜਦੋਂ ਗਵਾਹੀ ਦੇ ਰਿਹਾ ਹੈਗਾ। ਤੇ ਫੇਰ ਕੀ ਕਹਿੰਦੇ ਜੱਜ ਸਾਹਿਬ? ਫਿਰ ਮੈਂ ਦੇਖਿਆ ਉਹੀ, ਹੁਣ ਮੈਂ ਕਿਹਾ ਕੀ ਕਹਿ ਸਕਦੇ ਆ। ਜਾਂ ਤਾਂ ਮੈਂ ਕਿਹਾ ਰਿਸਪੈਕਟ ਨਹੀਂ ਤੁਹਾਨੂੰ ਪ੍ਰੋਸੈਸ ਦੀ, ਜਾਂ ਫਿਰ ਵਕੀਲ ਤੁਹਾਨੂੰ ਮਤਲਬ ਅਸਾਈਲਮ ਤੋਂ ਵੱਡੀ ਚੀਜ਼, ਉਸ ਕੇਸ ਤੋਂ ਵੱਡੀ ਚੀਜ਼ ਕੋਈ ਇੰਪੋਰਟੈਂਟ ਨਹੀਂ ਹੋਰ ਹੋ ਸਕਦੀ ਜਿਸ ਦੇ ਲਈ ਤੁਸੀਂ ਇੱਥੇ ਆ। ਸੋ ਇਹ ਜ਼ਰੂਰੀ ਆ ਵੀ ਜੇ ਕਿਸੇ ਨੂੰ ਨਾਲ ਲੈ ਕੇ ਆ ਰਹੇ ਆ, ਕੋਈ ਗਵਾਹ ਆ ਜਾਂ ਤੁਸੀਂ ਆਪ ਆ, ਸਾਰੇ ਜਾਣੇ ਭਾਈ ਆਪਣਾ ਸੈੱਲ ਫੋਨ ਜ਼ਰੂਰ ਸਵਿਚ ਆਫ ਜਿਹੜਾ ਉਹ ਕਰੋ। ਹਾਂਜੀ, ਠੀਕ ਹੈ। ਤੇ ਇੱਕ ਵਾਰੀ ਕਲਾਇੰਟ ਸੀਗਾ, ਉਹ ਜਿੱਦਾਂ ਡਗਾਰ ਵਗੈਰਾ ਲੁਹਾਰਨ ਦੀ ਆਦਤ ਸੀਗੀ, ਬਰਫ ਕਰਦਾ ਸੀਗਾ। ਅੱਛਾ। ਉਹ ਭਾਜੀ ਬੰਦੇ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕਰ ਰਿਹਾ ਵਾਂ, ਮਤਲਬ ਜਾਣ ਕੇ ਨਹੀਂ ਕਰਦਾ ਸੀਗਾ, ਪਰ ਕੋਰਟ ਮੂਹਰੇ ਬੈਠਾ, ਹੈਬਿਟ ਸੀ ਉਹਦੀ, ਨੈਚੁਰਲੀ ਉਹਦਾ ਨਿਕਲ ਹੀ ਜਾਂਦਾ ਸੀਗਾ ਮੈਨਰਿਜ਼ਮ, ਕਿ ਐਕਸਕਿਊਜ਼ ਮੀ ਨਹੀਂ, ਕੁਛ ਨਹੀਂ। ਉਹ ਜੱਜ ਵੀ ਹੱਸੀ ਜਾਵੇ ਵਿੱਚ ਕਰਕੇ, ਸਰਕਾਰੀ ਵਕੀਲ ਵੀ ਵਿੱਚ ਹੱਸੀ ਜਾਵੇ, ਬੰਦੇ ਨੂੰ ਤਾਂ ਵੀ ਨਹੀਂ ਪਤਾ ਲੱਗ ਰਿਹਾ ਸੀਗਾ ਕਿ ਕਿੱਦਾਂ ਉਹ ਕਰਦੇ ਆ। ਤੇ ਔਨ ਰੈਕਰਡ ਸੀਗੇ। ਸੋ ਏਦਾਂ ਕਿ ਪ੍ਰੋਸੈਸ ਨੂੰ, ਹੁਣ ਜਿਹੜਾ ਡਰਿਆ ਬੰਦਾ ਵਿਚਾਰਾ ਬਹੁਤ ਜ਼ਿਆਦਾ ਵੀ ਡਰਿਆ, ਕਈ ਏਦਾਂ ਦੇ ਆ ਕਿ ਹਨਾ ਸਮਝਦੇ ਆ ਕੀ ਆ, ਕਈ ਨਹੀਂ ਟੈਨਸ਼ਨ ਲੈਂਦੇ। ਕਈਆਂ ਦੀ ਮੈਨੂੰ ਆਪ ਟੈਨਸ਼ਨ ਪਈ ਹੁੰਦੀ, ਯਾਰ ਟਾਈਮ ਸਿਰ ਆ ਜਾਊਗਾ। ਵਕੀਲ ਵਕੂਲ ਸਾਰੇ ਜਾਣੇ ਬਹਿ ਗਏ ਐਨ, ਮਿੰਟਾਂ ਤੇ ਬੰਦਾ ਪਹੁੰਚ ਰਿਹਾ, ਆ ਰਹੇ ਬਸ ਭਾਜੀ, ਦੋਸਤ ਲਾ ਰਿਹਾ ਮੇਰਾ। ਠੀਕ ਆ। ਸੋ ਕਿੰਨਾ ਚਿਰ ਪਹਿਲਾਂ ਉੱਥੇ ਪਹੁੰਚ ਜਾਣਾ ਚਾਹੀਦਾ ਉਹਦਾ? ਭਾਜੀ ਜੇ 2 ਘੰਟੇ ਪਹਿਲਾਂ ਕਹੋ ਇਹਨਾਂ ਨੂੰ, ਫੇਰ ਕਈਆਂ ਨੇ ਅੱਧਾ ਘੰਟਾ ਪਹਿਲਾਂ ਪਹੁੰਚਣਾ। ਸੋ ਏਦਾਂ ਕਿ ਕੋਰਟ ਜੱਜ ਸਾਹਿਬ ਦੇ ਆਉਣ ਤੋਂ ਪਹਿਲਾਂ ਸਾਰਾ ਚੈੱਕ ਇਨ ਕਰਕੇ ਆਪਣਾ ਤੁਸੀਂ ਅੰਦਰ ਬੈਠੇ ਹੋਣੇ ਚਾਹੀਦੇ ਆ। ਤੇ ਫਾਰਮਲ ਡਰੈਸ ਹੋਣੀ ਚਾਹੀਦੀ, ਜੀਨ ਵਗੈਰਾ ਨਹੀਂ ਪਾ ਕੇ ਆਉਣਾ ਕਿਸੇ ਨੇ, ਸਨੀਕਰ ਨਹੀਂ ਪਾ ਕੇ ਆਣੇ, ਫਲਿਪ ਫਲੋਪ ਜਿਹੜੇ ਹੁੰਦੇ ਸੈਂਡਲ ਸੁੰਡਲ ਉਹ ਨਹੀਂ ਪਾ ਕੇ ਆਣੇ। ਠੀਕ ਆ। ਸੈੱਲ ਫੋਨ ਬੰਦ ਹੋਣਾ ਚਾਹੀਦਾ। ਤੇ ਇੱਕ ਜਿਹੜਾ ਹੈਗਾ ਆਪਣਾ, ਜਿੱਦਾਂ ਇੰਡੀਆ 'ਚ ਹੁੰਦਾ ਨਾ ਬੈਗ, ਜੱਜ ਨੇ ਕਿਹਾ ਡਾਕੂਮੈਂਟ ਦਿਖਾ, ਉਹਨੇ ਪਹਿਲਾਂ ਵੱਡਾ ਜਿਹਾ ਬੈਗ ਖੋਲ੍ਹਣਾ ਪੀ ਲਿਆ ਨਾ, ਜਿੱਦਾਂ ਇੰਡੀਆ ਦੁਕਾਨਾਂ 'ਤੇ ਜਿਹੜਾ ਮਿਲਦਾ, ਫਿਰ ਉਹ ਬੈਗ ਦੇ ਵਿੱਚ ਫੋਲਡਰ ਪਿਆ ਹੋਣਾ, ਫਿਰ ਉਹ ਫੋਲਡਰ ਖੋਲ੍ਹਣਾ, ਫਿਰ ਫੋਲਡਰ 'ਚ ਕਿੰਨੇ ਜ਼ਿਆਦਾ ਡਾਕੂਮੈਂਟ ਉਹਨੇ ਲੱਭੀ ਜਾਣੇ ਹੌਲੀ ਨਾ, ਜੱਜ ਨੇ ਵੀ ਸਾਰਾ ਕੁਛ ਹੋਲਡ ਹੋ ਜਾਣਾ, ਕਦੋਂ ਬੰਦਾ ਚਿੱਠੀ ਲੱਭ ਕੇ ਦਊਗਾ, ਫੈਡੈਕਸ ਵਾਲਾ ਲੇਬਲ। ਉਹ ਨਹੀਂ ਕਰਨਾ। ਫੋਲਡਰ 'ਚ ਇੱਕ ਇਨਵੈਸਟ ਕਰੋ, ਜਿਹੜਾ ਓਪਨ ਫੋਲਡਰ ਹੁੰਦਾ, ਆਪਣੇ ਜਿਹੜੇ ਡਾਕੂਮੈਂਟ ਉਹਨੂੰ ਟੈਗ ਲਾਓ ਕਿ ਕਿਹੜਾ ਫੈਡੈਕਸ ਕਿੱਥੇ ਆ, ਕੀ ਚੀਜ਼ ਕਿੱਥੇ ਆ, ਤਾਂ ਕਿ ਜਦੋਂ ਜੱਜ ਨੇ ਕਿਹਾ ਕਿ ਇਹ ਡਾਕੂਮੈਂਟ ਆ, ਤੁਸੀਂ 10-15 ਸਕਿੰਟਾਂ 'ਚ ਕੱਢ ਦਿਓ। ਤੇ ਹਾਂਜੀ, ਸੋ ਉਹ ਚੀਜ਼ ਆ ਕਿ ਆਪਣੇ ਨਾਲ ਇੱਕ ਫੋਲਡਰ ਲੈ ਕੇ ਜਾਣਾ। ਤੇ ਕਈ ਵਾਰੀ ਏਦਾਂ ਦੀਆਂ ਜਨਤਾ ਨੇ, ਜਿਹਦਾ ਛੋਟਾ ਟੈਚੀ ਨਹੀਂ ਹੁੰਦਾ, ਜਿਹੜਾ ਆਪਣਾ ਏਅਰਪੋਰਟ ਤੇ ਚੈੱਕ ਇਨ ਕਰਦੇ, ਕਈ ਵਾਰੀ ਜਨਤਾ ਉਹ ਵੀ ਲੈ ਕੇ ਆਈ ਹੁੰਦੀ, ਟੈਚੀ ਦੇ ਵਿੱਚ ਚਿੱਠੀਆਂ ਸਾਰਾ ਪਿਆ। ਏਦਾਂ ਨਹੀਂ ਕਰਨਾ। ਆਫਿਸ ਡਿਪੋ ਜਾ ਕੇ ਨਾ ਫੋਲਡਰ ਲੈ ਕੇ ਸ਼ੁਰੂ ਤੋਂ ਆਪਣਾ ਬਣਾ ਕੇ, ਪੇਪਰ ਪੂਪਰ ਐਨ ਆਰਗੇਨਾਈਜ਼ ਹੋ ਕੇ, ਸੂਟ ਪਾ ਕੇ, ਆਪਣਾ ਐਨ ਟੌਰ ਕੱਢ ਕੇ ਜਾਣਾ, ਮਤਲਬ ਅਦਾਲਤ ਦੇ ਹਿਸਾਬ ਵਾਲੀ, ਤਾਂ ਕਿ ਜੱਜ ਨੂੰ ਲੱਗੇ ਕਿ ਯਾਰ ਬੰਦਾ ਵਧੀਆ ਸੁਲਝਿਆ ਹੋਇਆ ਵਾ, ਵਧੀਆ ਬੰਦਾ ਇਹ। ਠੀਕ ਹੈ। ਸੋ ਕੇਸ ਦੀ ਸ਼ੁਰੂਆਤ ਫਿਰ ਸਹੁੰ ਚੁਕਾਈ ਜਾਂਦੀ ਹੈ? ਪਹਿਲਾਂ ਉਹਨਾਂ ਨੇ ਸਹੁੰ ਚੁਕਾਣੀ, ਤੇ ਇਹ ਵੀ ਦੱਸਿਆ ਸੀ ਇੱਕ ਕੁੜੀ ਨੇ ਗੜਬੜ ਕਰਤੀ ਸੀ, ਉਹ ਕਹਿੰਦਾ ਇਹਨੇ ਤੈਨੂੰ ਪੜ੍ਹ ਕੇ ਦੱਸਿਆ ਵਕੀਲ ਨੇ ਸਾਰਾ ਕੁਝ, ਉਹਨੂੰ ਸਾਰਾ ਦੱਸਿਆ ਸਾਰਾ, ਉੱਥੇ ਜਾ ਕੇ ਕਹਿੰਦੀ ਨਹੀਂ, ਮੈਨੂੰ ਪੜ੍ਹ ਕੇ ਨਹੀਂ ਦੱਸਿਆ, ਮੈਂ ਦੇਖਾਂ। ਉਹ ਫਿਰ ਜੱਜ ਮੇਰੇ ਵੱਲ ਦੇਖੇ, ਮੈਂ ਕਿਹਾ ਯਾਰ ਹੁਣ ਉਹਨੇ ਪੂਰਾ ਫਿਰ ਪੜ੍ਹ ਕੇ ਦੱਸਿਆ ਉਹਨੂੰ ਫਾਰਮ ਸਾਰਾ ਦੁਬਾਰਾ, ਜੱਜ ਨੇ। ਹਾਂ, ਕੋਰਟ ਨੇ, ਕਿ ਸਾਰਾ ਸਹੀ ਆ ਕਿ ਨਹੀਂ ਆ, ਸਾਰੀਆਂ ਚੀਜ਼ਾਂ ਕੱਲੀ ਚੀਜ਼ ਉਹਨੂੰ ਸਮਝ ਨਹੀਂ ਲੱਗਿਆ। ਉਹ ਕਹਿੰਦਾ ਕਿ ਫਿਰ ਬਾਅਦ 'ਚ ਜਦੋਂ ਬਾਹਰ ਜਾ ਕੇ ਪੁੱਛਿਆ, ਮੈਂ ਕਿਹਾ ਉਹ ਕੀ ਸੀਗਾ, ਕਹਿੰਦੀ ਮੈਨੂੰ ਸਵਾਲ ਸਮਝ ਨਹੀਂ ਲੱਗਿਆ। ਮੈਂ ਕਿਹਾ ਫਿਰ ਤੂੰ ਸਵਾਲ ਦੁਬਾਰਾ ਪੁੱਛ ਲੈ ਨਾ, ਫਾਰਮ ਉਹਨੂੰ ਪੂਰਾ ਤੂੰ ਪੜ੍ਹਨ ਨੂੰ ਕਹਿ ਦਿੱਤਾ। ਤੇ ਸੋ ਪਹਿਲਾਂ ਉਹਨਾਂ ਨੇ ਸਹੁੰ ਚੁਕਾਣੀ ਕਿ ਸਾਰਾ ਕੁਝ ਸਹੀ ਆ, ਤੁਹਾਨੂੰ ਪੜ੍ਹ ਕੇ ਸੁਣਾਤਾ ਤੁਹਾਡੀ ਭਾਸ਼ਾ ਦੇ ਵਿੱਚ, ਆ ਜਿਹੜੇ ਤੇਰੇ ਹੀ ਬਿਆਨ ਆ, ਪੈਸੇ ਦੇ ਕੇ ਤਾਂ ਨਹੀਂ ਬਣਾਏ, ਤੇਰੇ ਵਕੀਲ ਨੇ ਤਾਂ ਨਹੀਂ ਕੁਛ ਬਣਾ ਕੇ ਦਿੱਤਾ, ਵਕੀਲ ਨੇ ਤਾਂ ਨਹੀਂ ਕੁਛ ਆਪਣੇ ਵੱਲੋਂ ਐਡ ਕੀਤਾ, ਵਕੀਲ ਨੇ ਤਾਂ ਨਹੀਂ ਆਪਣੇ ਵੱਲੋਂ ਕੁਛ ਸਬਸਟ੍ਰੈਕਟ ਕੀਤਾ,
ਅੱਜ ਤੂੰ ਦਵਾਈ ਤਾਂ ਨਹੀਂ ਖਾਧੀ, ਅੱਜ ਤੂੰ ਦੇ ਸਕਦਾ ਬਿਆਨ ਆਪਣੇ ਕਿ ਨਹੀਂ। ਜਦੋਂ ਤੁਸੀਂ ਕਿਹਾ, ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਨਹੀਂ ਕਿਹਾ ਕਿ ਨਹੀਂ ਮੇਰਾ ਸਹੀ ਨਹੀਂ ਆ, ਉਹਨੇ ਤੁਹਾਡੀ ਤਰੀਕ ਨਹੀਂ ਅੱਗੇ ਪਾਣੀ। ਮਤਲਬ ਕੋਰਟ ਦਾ ਪਹਿਲਾ ਅਸੂਲ ਇਹ ਹੈ ਕਿ ਉਹਨੇ ਤੁਹਾਨੂੰ ਪਹਿਲਾਂ ਹੀ ਸਹੁੰ ਚੁਕਾ ਲੈਣੀ ਆਉਂਦੇ ਹੀ। ਤੇ ਜਦੋਂ ਤੁਸੀਂ ਸਹੁੰ ਤੁਹਾਡੀ ਜਦੋਂ ਹੋਈ, ਤਾਂ ਕਿ ਬਾਅਦ 'ਚ ਤੁਸੀਂ ਮੁੱਕਰੋ ਨਾ ਕਿ ਮੈਨੂੰ ਤਾਂ ਪਤਾ ਨਹੀਂ ਸੀ, ਏਦਾਂ ਨਹੀਂ ਸੀ ਜਾਂ ਓਦਾਂ ਨਹੀਂ ਸੀ। ਜਦੋਂ ਤੁਹਾਡੀ ਚੱਕ ਹੋ ਗਈ, ਫਿਰ ਉਹਨਾਂ ਨੇ ਅੱਗੇ ਵਧਣਾ। ਸੋ ਪਹਿਲਾ ਕੰਮ ਸਹੁੰ ਚੱਕਣਾ। ਠੀਕ ਆ। ਸੋ ਇੱਥੇ ਇਹ ਆ ਵੀ ਜੇ ਤੁਸੀਂ ਕਨਫਿਊਜ਼ ਹੋ ਗਏ ਆ, ਪਤਾ ਨਹੀਂ ਲੱਗ ਰਿਹਾ, ਤੇ ਦੁਬਾਰਾ ਉਹਨਾਂ ਨੂੰ ਕਹਿ ਦਿਓ ਵੀ ਇੱਕ ਵਾਰੀ ਦੁਬਾਰਾ ਪੁੱਛ ਲਿਆ ਜਾਵੇ। ਹਾਂਜੀ। ਠੀਕ ਆ। ਇਹ ਸ਼ੁਰੂਆਤ ਦੇ ਵਿੱਚ ਹੀ ਇਹ ਚੀਜ਼ ਕਈ ਵਾਰੀ ਖਰਾਬ ਜਿਹੜਾ ਉਹ ਹੋ ਜਾਂਦਾ ਆ। ਹਾਂਜੀ। ਤੇ ਬੈਕਗਰਾਉਂਡ ਸਿਕਿਉਰਿਟੀ ਚੈੱਕ ਇਹ ਵੀ ਕੁਛ ਕੀਤਾ ਜਾਂਦਾ ਹੈ? ਬਾਇਓਮੈਟ੍ਰਿਕਸ, ਫਿੰਗਰਪ੍ਰਿੰਟ ਉਹਨਾਂ ਨੇ ਕਰਨੇ ਹੁੰਦੇ ਆ, ਬੈਕਗਰਾਉਂਡ ਚੈੱਕ ਕਰੰਟ ਹੋਣੇ ਚਾਹੀਦੇ ਆ, ਸਰਕਾਰੀ ਵਕੀਲ ਨੇ ਕਰਨੇ ਹੁੰਦੇ ਆ। ਤੇ ਤੁਸੀਂ ਆਪਣਾ ਆਹੀ ਬਾਇਓਮੈਟ੍ਰਿਕ ਫੀ ਵਗੈਰਾ ਦੇਣੀ ਹੁੰਦੀ ਆ ਉਹਨਾਂ ਨੂੰ। ਤੇ ਸਿਕਿਉਰਿਟੀ ਚੈੱਕ ਫਿਰ ਉਹ ਪੁੱਛਦਾ ਕਿ ਕਰੰਟ ਆ, ਤੇ ਜੇ ਕਰੰਟ ਕਵੇ ਤਾਂ ਫਿਰ ਉਹ ਕੇਸ ਸ਼ੁਰੂ ਕਰਦੇ ਆ। ਕਈ ਵਾਰੀ ਕਹਿੰਦੇ ਦੁਬਾਰਾ ਆਇਓ ਵਾਪਸ, ਤੇ ਕਈ ਵਾਰੀ ਉਹ ਕਹਿੰਦੇ ਕੋਈ ਨਹੀਂ, ਕੇਸ ਸੁਣ ਲਓ, ਬਾਅਦ 'ਚ ਦੇਖ ਲਾਂਗੇ, ਜੇ ਕਰੰਟ ਹੋਗੇ ਤਾਂ ਮੈਂ ਪਾਸ ਕਰ ਦੂੰਗਾ, ਨਹੀਂ ਹੋਗੇ ਤਾਂ ਨਹੀਂ, ਹੈ ਨਾ। ਤੇ ਕਈ ਵਾਰੀ ਸਰਕਾਰੀ ਵਕੀਲ ਦੇ ਕੋਲ ਹੁੰਦਾ ਰੈਕਡ, ਕਈ ਵਾਰੀ ਉਹਨਾਂ ਨੂੰ ਨਹੀਂ ਵੀ ਲੱਭਦੇ। ਸਰਕਾਰੀ ਵਕੀਲ ਵੀ ਕਈ ਵਾਰੀ ਮੌਕੇ ਤੇ 2 ਦਿਨ ਪਹਿਲਾਂ ਹੀ ਸਾਈਨ ਹੁੰਦੇ ਆ। ਠੀਕ ਆ। ਸੋ ਸਹੁੰ ਸੂ ਚੱਕ ਹੋ ਗਈ, ਐਗਜ਼ੀਬਿਟਸ ਵਗੈਰਾ ਮਾਰਕ ਹੋ ਗਏ। ਐਗਜ਼ੀਬਿਟ ਮਾਰਕ ਦਾ ਮੇਨ ਫੰਡਾ ਜਿਹੜਾ ਕਿ ਕੀ ਡਾਕੂਮੈਂਟ ਇਹਨਾਂ ਨੇ ਸਬਮਿਟ ਕਰਾਏ ਆ। ਅੱਛਾ। ਉਹ ਜਿਹੜੇ ਆਪਾਂ ਸਬਮਿਟ ਕਰਾਏ ਉਹ ਵੀ ਵਿੱਚ ਜਾਣੇ ਆ, ਜਿਹੜੇ ਪੁਰਾਣੇ ਵਕੀਲ ਨੇ ਕਰਾਏ ਉਹ ਵੀ ਗਏ ਆ ਵਿੱਚ। ਮਤਲਬ ਕਿ ਜੋ ਪੁਰਾਣੇ ਐਫੀਡੇਵਿਟ ਆ ਉਹਦੇ ਹਿਸਾਬ ਨਾਲ ਵੀ ਉਹ ਤੁਹਾਨੂੰ ਸਵਾਲ ਪੁੱਛ ਕੇ ਖਰਾਬ ਕਰ ਸਕਦੇ ਕੇਸ ਤੁਹਾਡਾ, ਤੇ ਨਵੇਂ ਵਾਲੇ ਦੇ ਹਿਸਾਬ ਨਾਲ ਵੀ। ਸੋ ਜ਼ਿਆਦਾਤਰ ਸਾਡੀ ਸੀਗੀ, ਹੁਣ ਸਾਡੀ ਪ੍ਰੋਬਲਮ ਇਹ ਸੀਗੀ, ਇੱਕ ਕੇਸ ਤੇ 4 ਕੇਸਾਂ ਜੋਗਾ ਟਾਈਮ ਲੱਗ ਰਿਹਾ ਸੀ। ਕਿਉਂਕਿ ਪਹਿਲਾਂ ਤੁਸੀਂ ਉਹਨਾਂ ਦੇ ਬਿਆਨ ਪੜ੍ਹੋ, ਫਿਰ ਵਕੀਲ ਨੇ ਕੀ ਗਲਤੀਆਂ ਕੀਤੀਆਂ ਉਹਨੂੰ ਸੁਧਾਰੋ, ਫਿਰ ਨਵੀਂ ਆਪਣੀ ਵਾਲੀਆਂ ਕਰੋ, ਉਹਨਾਂ ਦੇ ਐਫੀਡੇਵਿਟ। ਸੋ ਇਦਾਂ ਕਿ ਜਿਹੜਾ ਜਿੰਨੇ ਜ਼ਿਆਦਾ ਡਾਕੂਮੈਂਟ ਐਡ ਹੋਈ ਜਾਣੇ, ਉਹਨਾਂ ਕੇਸ ਜਿਹੜਾ ਤੁਹਾਡਾ ਕੰਪਲਿਕੇਟ ਜਿਹੜਾ ਉਹ ਹੋਈ ਜਾਣਾ। ਠੀਕ ਆ। ਓਕੇ। ਸੋ ਇਹ ਐਗਜ਼ੀਬਿਟ ਨਵੇਂ ਪੁਰਾਣੇ ਸਾਰਾ ਕੁਝ ਜਿਹੜਾ ਉਸ ਦੇ ਵਿੱਚ ਐਡ ਹੋਣਾ। ਫਿਰ ਉਸ ਤੋਂ ਬਾਅਦ ਦੇ ਵਿੱਚ ਕੇਸ ਦੀ ਸ਼ੁਰੂਆਤ। ਸੋ ਐਗਜ਼ੀਬਿਟ ਦੇ ਵਿੱਚ ਨਾ ਕੀ ਹੁੰਦਾ ਕਿ ਆਬਜੈਕਸ਼ਨਾਂ ਹੁੰਦੀਆਂ ਕਈ ਵਾਰੀ। ਹੁਣ ਇਹ ਇੰਪੋਰਟੈਂਟ ਚੀਜ਼ ਆ ਜਾਂਦੀ ਹੈ ਨਾ ਕਿ ਕਈ ਵਾਰੀ ਜਿੱਦਾਂ ਤੁਹਾਡੀ ਸਰਕਾਰ ਨਾਲ ਫਾਈਟ ਚੱਲਦੀ, ਕਈ ਵਾਰੀ ਉਹ ਕਹਿੰਦੇ ਕਿ ਤੁਸੀਂ ਉਹਦੇ ਤੇ ਕਹਿੰਦੇ ਕਿ ਨਹੀਂ 14 ਦਿਨ ਸੀਗੇ, ਇਹਨੇ ਲੇਟ ਫਾਈਲਿੰਗ ਨਹੀਂ ਕੀਤੀ, ਨੇ ਆਹ ਨਹੀਂ ਕੀਤਾ, ਨੇ ਉਹ ਨਹੀਂ ਕੀਤਾ। ਸੋ ਕਈ ਐਗਜ਼ੀਬਿਟ ਤੁਹਾਡੇ ਫੇਵਰ ਦੇ ਨਹੀਂ ਹੁੰਦੇ। ਕਈ ਵਾਰੀ ਹੁਣ ਜਿੱਦਾਂ ਸੀਗਾ ਇੱਕ ਕੇਸ ਇਸੇ ਹਫ਼ਤੇ, ਉਹਦੇ ਪੁਰਾਣੇ ਵਕੀਲ ਨੇ ਬਿਆਨ ਸਬਮਿਟ ਕਰਾਏ ਸੀਗੇ ਤੇ ਸਾਈਨ ਨਹੀਂ ਕੀਤੀ ਸੀਗੀ ਬੰਦੇ ਨੇ, ਡੈਕਲੇਰੇਸ਼ਨ ਤੇ ਇੰਗਲਿਸ਼ 'ਚ ਸੀਗੀ। ਠੀਕ ਹੈ। ਜਿੱਦਾਂ ਮੇਰੇ ਹਿਸਾਬ ਨਾਲ ਥੋੜੀ ਬਾਇਸ ਸੀਗੀ, ਬਾਕੀ ਹੁਣ ਕੁਝ ਕਹਿ ਨਹੀਂ ਸਕਦੇ, ਡਿਸੀਜਨ ਆਇਆ ਨਹੀਂ। ਉੱਤੇ ਆਪਣੇ ਕਰਦੇ ਰਹੇ। ਮੈਂ ਕਿਹਾ ਯਾਰ ਉਹ ਤੈਨੂੰ ਕਹਿ ਰਿਹਾ ਕਿ ਨਹੀਂ ਮੈਨੂੰ ਪੜ੍ਹ ਕੇ ਸੁਣਾਇਆ, ਮੈਂ ਸਾਈਨ ਨਹੀਂ ਕੀਤੇ। ਉਹ ਕਹਿੰਦੀ ਪਰ ਮੈਂ ਐਡਮਿਟ ਕਰਨੀ ਆ। ਮੈਂ ਕਿਹਾ ਐਡਮਿਟ ਕਿਉਂ ਕਰਨੀ? ਮੈਂ ਕਿਹਾ ਮੇਰੀ ਆਬਜੈਕਸ਼ਨ ਆ, ਉਹਨੂੰ ਐਡਮਿਟ ਤੂੰ ਕਰ ਹੀ ਨਹੀਂ ਸਕਦੀ। ਉਹ ਕਹਿ ਰਿਹਾ ਕਿ ਮੇਰੇ ਤੋਂ ਬਿਨਾਂ ਪੁੱਛੇ ਇਹਨੇ ਸਬਮਿਟ ਕੀਤੀ ਆ। ਕਹਿੰਦੀ ਨਹੀਂ, ਪਰ ਉਹਨੇ ਜੀ ਮੇਰੀ ਆਬਜੈਕਸ਼ਨ ਤੋਂ ਬਿਨਾਂ ਜਾ ਕੇ ਉਹਨੂੰ ਬੰਦੇ ਨੂੰ ਪੁੱਛਿਆ ਕਿ ਤੈਨੂੰ ਲੱਗਦਾ ਕਿ ਸਾਰਾ ਕੁਝ ਇਹਦੇ ਵਿੱਚ ਸਹੀ ਆ ਜਾਂ ਗਲਤ ਆ? ਮੈਂ ਕਿਹਾ ਉਹਨੇ ਪੜ੍ਹਿਆ ਨਹੀਂ। ਉਹ ਕਹਿੰਦੀ ਨਹੀਂ, ਕਹਿੰਦੀ ਮੈਂ ਉਹ ਤੋਂ ਪੁੱਛ ਰਹੀ ਕਿ ਤੈਨੂੰ ਲੱਗਦਾ ਸਹੀ ਆ ਕਿ ਗਲਤ ਆ? ਉਹਨੂੰ ਸਵਾਲ ਪੁੱਛਣਾ ਨਹੀਂ ਚਾਹੀਦਾ ਸੀਗਾ। ਜਦ ਬੰਦੇ ਨੇ ਉਹ ਕਿਹਾ, ਉਹ ਐਗਜ਼ੀਬਿਟ 'ਚ ਮਾਰਕ ਨਹੀਂ ਹੋਣਾ ਚਾਹੀਦਾ ਸੀ। ਜਿਹਨੇ ਮਾਰਕ ਕਿਹਾ ਉਹਨੇ ਉੱਤੋਂ ਕਰਾ ਕਰੂਗਾ, ਕਹਿੰਦਾ ਨਹੀਂ ਸਹੀ ਆ। ਤਾਂ ਹੁਣ ਜੇ ਅਗਲਾ ਨਹੀਂ ਕਵੇ, ਫਿਰ ਉਹਨੇ ਕਹਿਣਾ ਨਹੀਂ ਤੂੰ ਪੜ੍ਹੀ ਨਹੀਂ, ਤੂੰ ਪੜ੍ਹ ਕੇ ਆ, ਤੇਰੀ ਮੈਂ ਤਰੀਕ ਅੱਗੇ ਪਾਣੀ ਆ। ਪਰ ਇਦਾਂ ਕੀ ਇਹ ਚੀਜ਼ਾਂ ਨੂੰ ਆਪਾਂ ਅਪੀਲਾਂ ਪੁਲਾਂ ਤੇ ਫਿਰ ਦੇਖਦੇ ਹਾਂ ਕਿ ਜੱਜ ਨੇ ਗਲਤ ਫੈਸਲਾ ਦਿੱਤਾ ਸੀਗਾ। ਪਰ ਇਦਾਂ ਕਈ ਵਾਰੀ ਥੋੜਾ ਜਿਹਾ ਧੱਕਾ ਕਰ ਜਾਂਦੇ ਕਿ ਸਿਸਟਮ ਦੇ ਹਿਸਾਬ ਨਾਲ ਚੱਲਣਾ ਪੈਂਦਾ, ਲਾਅ ਦੇ ਉੱਤੇ ਜੱਜ ਵੀ ਨਹੀਂ ਹੈਗਾ। ਕਈ ਵਾਰੀ ਇਦਾਂ ਦੀ ਤੁਹਾਡੀ ਫਾਈਟ ਹੁੰਦੀ ਆ, ਤੇ ਕਈ ਵਾਰੀ ਰੈਕਟ ਦੇ ਵਿੱਚ ਐਵੀਡੈਂਸ ਨਹੀਂ ਹੁੰਦਾ, ਫੋਇਆ ਵਗੈਰਾ ਦੇ ਵਿੱਚ ਨਹੀਂ ਆਉਂਦਾ, ਡਾਕਟਰ ਦੀ ਲੈਟਰਾਂ ਤੇ ਕਈ ਵਾਰੀ ਫਾਈਟ ਹੁੰਦੀ। ਕਈ ਵਾਰੀ ਇਦਾਂ ਦਾ ਡਾਕੂਮੈਂਟ ਹੁੰਦਾ ਕਿ ਜੇ ਸਬਮਿਟ ਹੋ ਜਾਵੇ ਸਾਡੇ ਲਈ ਮਾੜਾ ਵਾ, ਰੈਕਟ ਦੇ ਵਿੱਚ ਤੇ ਸਰਵ ਕਰਨੇ ਹੁੰਦੇ ਪ੍ਰੋਪਰ। ਸੋ ਮਾਰਕਿੰਗ ਐਗਜ਼ੀਬਿਟ ਇੰਪੋਰਟੈਂਟ ਆ, ਕਿਉਂਕਿ ਜਿਹੜੇ ਐਗਜ਼ੀਬਿਟ ਮਾਰਕ ਹੋਏ ਉਹਦੇ ਬੇਸ ਤੇ ਤੁਹਾਡੀ ਜਿਹੜੀ ਬਹਿਸ ਚੱਲਣੀ ਉਹੀ ਅਪੀਲ ਦਾ ਰੈਕਟ ਬਣਨਾ। ਸੋ ਸੇਮ ਥਿੰਗ ਜੇ ਤੁਹਾਡੇ ਕੰਟਰੀ ਕੰਡੀਸ਼ਨ ਵਗੈਰਾ ਤੁਹਾਡੀਆਂ ਜੇ ਕੋਈ ਚੀਜ਼ਾਂ ਉਹ ਮਾਰਕ ਨਹੀਂ ਹੋਈਆਂ, ਮੰਨ ਲਓ ਤੁਸੀਂ ਰਿਪੋਰਟ ਦੇਣੀ ਸੀ ਕਿ ਜੀ ਦੀਪ ਸਿੱਧੂ ਨੂੰ ਮਾਰਤਾ, ਪਰ ਕਿਸੇ ਕਾਰਨ ਉਹਨੇ ਕਿਹਾ ਕਿ ਨਹੀਂ ਇਹ ਐਗਜ਼ੀਬਿਟ 'ਚ ਮਾਰਕ ਨਹੀਂ ਹੋਣਾ, ਤੁਹਾਨੂੰ ਉਹ ਐਜ਼ ਅ ਸਬੂਤ ਤੁਹਾਡਾ ਵੇਟ ਨਹੀਂ ਪਾਉਣਾ ਉਹਨੇ। ਸੋ ਇਹ ਹੈ ਕਿ ਇਹ ਇੰਪੋਰਟੈਂਟ ਚੀਜ਼ ਆ। ਸਭ ਤੋਂ ਪਹਿਲਾ ਕੰਮ ਜਿਹੜਾ ਇਹੀ ਹੁੰਦਾ। ਇਹ ਤੋਂ ਬਾਅਦ ਤੁਹਾਡਾ ਜਿਹੜਾ ਕੇਸ ਆ ਉਹ ਸ਼ੁਰੂ ਹੁੰਦਾ। ਸੋ ਸਾਰੇ ਐਗਜ਼ੀਬਿਟ ਮਾਰਕ ਹੋ ਗਏ, ਸਹੁੰ ਚੱਕ ਗਈਆਂ, ਫਿਰ ਆਪਣੀ ਵਾਰੀ ਆ ਜਾਂਦੀ ਹੈ ਡਾਇਰੈਕਟ ਐਗਜ਼ਾਮੀਨੇਸ਼ਨ ਦੀ। ਮਤਲਬ ਤੁਹਾਡਾ ਵਕੀਲ ਜਿਹੜਾ ਐਗਜ਼ੀਬਿਟਸ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ, ਕਈ ਰਿਜੈਕਟ ਵੀ ਕਰ ਦਿੰਦੇ ਆ ਵੀ ਕੋਈ ਐਵੀਡੈਂਸ ਕਈ ਦੀ 150 ਪੇਜ ਵਾਲੀ, 350 ਪੇਜ ਵਾਲੀ। ਹਾਂ ਠੀਕ ਆ। ਕਿ ਤੂੰ ਲੇਟ ਫਾਈਲਿੰਗ ਲਾ, ਆਪਣੇ ਰੂਲ ਆ ਕੋਰਟ ਦੇ ਕਿੱਦਾਂ ਹਨਾ, ਕਿ 25 ਪੇਜ ਦੇ ਉੱਤੇ ਬਰੀਫ ਹੋ ਗਿਆ। ਸੋ ਰਿਜੈਕਟ ਵੀ ਜਿਹੜੀਆਂ ਕਈ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਹੋ ਜਾਂਦੀਆਂ। ਕਈ ਵਾਰੀ ਇਦਾਂ ਵੀ ਹੋਇਆ ਵੀ ਜਦੋਂ ਮਾਰਕ ਹੋ ਰਹੇ ਐਗਜ਼ੀਬਿਟਸ, ਤੁਹਾਨੂੰ ਨਵੀਂ ਚੀਜ਼ ਪਤਾ ਲੱਗ ਰਹੀ ਆ ਵੀ ਆਹ ਕੇਸ ਦੇ ਵਿੱਚ ਆ ਵੀ ਚੀਜ਼ ਕੁਝ ਪੁਰਾਣਾ ਚੀਜ਼ ਜਿਹੜੀ ਸਾਹਮਣੇ ਆ ਗਈ, ਉਹਨਾਂ ਨੇ ਐਜ਼ ਐ ਐਗਜ਼ੀਬਿਟ ਐਡ ਕੀਤਾ।
ਸੋ ਆਪਾਂ ਤਾਂ ਹੁਣ ਜਿਹੜੇ ਨਵੇਂ ਕੇਸ ਆਪਾਂ ਫੜ ਰਹੇ ਨਾ, ਆਪਾਂ ਫੋਇਆ ਤੋਂ ਬਿਨਾਂ ਨਹੀਂ ਫੜਦੇ ਕਿ ਆਪਾਂ ਸਰਕਾਰ ਤੋਂ ਫਾਈਲਾਂ ਕਢਾਉਣੀਆਂ 5-7 ਮਹੀਨੇ ਲੱਗਣੇ ਆ। ਤਾਂ ਕਰਕੇ ਇਦਾਂ ਕਿ ਵਿੱਚ ਜੇ ਕੀ ਸੀਗਾ ਕਿ ਜਾਣ ਪਛਾਣ ਦੇ ਥਰੂ ਕਈ ਵਾਰੀ ਲੋਕੀ ਕਹਿੰਦੇ ਕਿ ਨਹੀਂ ਮੇਰਾ 2 ਮਹੀਨੇ ਬਾਅਦ ਤਰੀਕ ਆ, ਕਰ ਦੋ ਕਰਨੇ ਪੈ ਜਾਂਦੇ ਕਈ ਵਾਰੀ ਹਨਾ। ਚਲੋ ਜੋ ਵੀ ਫਰੈਂਡ ਸਰਕਲ ਤੁਹਾਡਾ ਹੁੰਦਾ, ਉਹਦੇ ਵਿੱਚ ਹੁਣ ਇਦਾਂ ਕਿ ਕਲਾਇੰਟ ਨੂੰ ਪਹਿਲਾਂ ਕਹਿੰਦੇ ਕਿ ਬਈ ਦੇਖ ਹੁਣ ਮੈਂ ਜਾਦੂਗਰ ਤਾਂ ਹੈ ਨਹੀਂ, ਕਿ ਮੈਨੂੰ ਤਾਂ ਪਤਾ ਨਹੀਂ ਹੁਣ ਪੁਰਾਣੇ ਵਕੀਲ ਨੇ ਤੇਰੇ ਕੀ ਕੀਤਾ, ਜੋ ਉਹਨੇ ਫਾਈਲ ਦਿੱਤੀ ਉਹਦੇ ਵਿੱਚ ਤੇ ਹੀ ਆ। ਤੇ ਕਲਾਇੰਟ ਤੋਂ ਕਈ ਵਾਰੀ ਪੁੱਛੀਦਾ, ਵਕੀਲ ਵੀ ਇਦਾਂ ਦੇ, ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ, ਕਹਿੰਦਾ ਕੀ ਸਬਮਿਟ ਕੀਤਾ। ਮੈਂ ਕਿਹਾ ਬਿਆਨ ਤੇਰੇ ਸਟੋਰੀ ਜਿਹੜੀ ਪਤਾ ਹੀ ਨਹੀਂ ਮੈਨੂੰ, ਆਪ ਹੀ ਸਬਮਿਟ ਕਰਤੀ। ਹੁਣ ਮੈਂ ਕਿਹਾ ਕਲਾਇੰਟ ਤੇ ਵਿਸ਼ਵਾਸ ਕਰੀਏ ਕਿ ਉਹਦੇ ਜੋ ਕਹਿ ਰਿਹਾ ਸੱਚ ਕਹਿ ਰਿਹਾ। ਕਈ ਵਾਰੀ ਇਦਾਂ ਕਿ ਹੁਣ ਉਹਦੀ ਮੈਂ ਕਿਹਾ ਕਾਪੀ ਤਾਂ ਮੈਨੂੰ ਦਿੱਤੀ ਨਹੀਂ ਵਕੀਲ ਨੇ। ਮੈਂ ਕਿਹਾ ਹੁਣ ਲਿਆ ਜਾ ਕੇ, ਉਹ ਤਾਂ ਮੇਰਾ ਫੋਨ ਨਹੀਂ ਚੱਕਦਾ, ਉਹ ਤਾਂ ਦੇਣੀ ਨਹੀਂ ਮੈਨੂੰ ਫਾਈਲ। ਤੇ ਮੈਂ ਕਿਹਾ ਸਾਈਨ ਕਿੱਦਾਂ ਕਰਤੇ, ਬਸ ਉਹਨੇ ਜਿੱਥੇ ਕਿਹਾ ਮੈਂ ਕਰਤੇ ਸਾਈਨ, ਹਨਾ। ਸੋ ਇਦਾਂ ਕਈ ਵਾਰੀ ਸਰਪ੍ਰਾਈਜ਼ ਵੀ ਬੰਦਾ ਹੋ ਜਾਂਦਾ। ਠੀਕ ਆ। ਸੋ ਚਲੋ ਡਾਇਰੈਕਟ ਐਗਜ਼ਾਮੀਨੇਸ਼ਨ ਦੀ ਤੁਸੀਂ ਗੱਲ ਕੀਤੀ ਹੈ, ਕੌਣ ਸਟਾਰਟ ਕਰਦਾ ਹੈ ਇਹ? ਕੀ ਤੁਹਾਡੇ ਵੱਲੋਂ ਡਿਫੈਂਡੈਂਟ ਵੱਲੋਂ ਹੁੰਦਾ ਕਿ ਪ੍ਰੋਸੀਕਿਊਟਰ ਦੇ ਵੱਲੋਂ, ਉਹਨਾਂ ਦੇ ਵੱਲੋਂ ਹੁੰਦਾ? ਸਾਡੇ ਵੱਲੋਂ ਹੁੰਦਾ, ਪਰ ਰਿਸਪੋਂਡੈਂਟ ਹੁੰਦੇ ਆ। ਸੋ ਸਾਡੇ ਵੱਲੋਂ ਜਿਹੜਾ ਮੰਨ ਲਓ ਮੇਰਾ ਕਲਾਇੰਟ ਆ, ਤਾਂ ਮੈਂ ਪਹਿਲਾਂ ਸ਼ੁਰੂ ਕਰਨਾ ਕਿ ਮੈਂ ਕੇਸ ਬਣਾਉਣਾ ਹੈਗਾ, ਕੀ ਬੰਦੇ ਦਾ ਕੇਸ ਆ। ਸੋ ਜਿਹੜੀ ਜ਼ਿੰਮੇਵਾਰੀ ਆ ਉਹ ਮੇਰੇ ਕਲਾਇੰਟ ਦੇ ਉੱਤੇ ਆ, ਕਿ ਕਲਾਇੰਟ ਤੇ ਮੇਰੇ ਉੱਤੇ ਹੈ ਕਿ ਆਪਾਂ ਆਪਣਾ ਕੇਸ ਐਕਸਪਲੇਨ ਕਰਨਾ ਕਿ ਕੀ ਕੇਸ ਹੈ, ਕੀ ਮੁੱਦਾ ਹੈਗਾ, ਕਿੱਦਾਂ ਹੈਗਾ। ਸੋ ਜੱਜ ਜਿੱਦਾਂ ਕਈ ਵਾਰੀ ਹੁੰਦੇ ਨਾ, ਉਹ ਤੁਹਾਨੂੰ ਉਹਨਾਂ ਦਾ ਪਹਿਲੂ, ਉਹਨਾਂ ਦਾ ਐਂਗਲ ਪਤਾ ਲੱਗ ਪੈਂਦਾ ਕਿ ਯਾਰ ਆਹ ਵਾਲੀ ਪਾਰਟੀ ਨੂੰ ਮੰਨ ਲਓ ਕਿਸੇ ਨੇ ਕਿਹਾ ਮੇਰਾ ਕਾਂਗਰਸ ਦਾ ਕੇਸ, ਉਹ ਕਹਿੰਦਾ ਹੁਣ ਪਾਰਟੀ ਪਾਵਰ ਦੇ ਵਿੱਚ ਨਹੀਂ, ਇਹਨੂੰ ਮੈਂ ਇੰਨਾ ਮੰਨਦਾ ਨਹੀਂ ਸਟਰੋਂਗ ਨਾ। ਤੁਹਾਨੂੰ ਵਿੱਚ ਵੀ ਕਈ ਵਾਰੀ ਕਹਿ ਦਿੰਦਾ ਕਿ ਬੰਦੇ ਦੀ ਤੁਹਾਡੀ ਜਿਹੜੀ ਟੈਸਟੀਮਨੀ ਹੈ ਇੰਨੀ ਪਰਸੂਏਸਿਵ ਨਹੀਂ ਹੈਗੀ, ਮਤਲਬ ਕਿ ਮੈਨੂੰ ਪਰਸੂਏਡ ਨਹੀਂ ਕਰ ਪਾ ਰਿਹਾ, ਮੈਂ ਜੋ ਕਹਿ ਰਿਹਾ ਸਹੀ ਕਹਿ ਰਿਹਾ, ਇਹਨਾਂ ਹੋਇਆ ਸੀਗਾ, ਪਰ ਮੈਂ ਇਹਨਾਂ ਸਹਿਮਤ ਨਹੀਂ ਹੈਗਾ ਕਿ ਇਹਨੂੰ ਵਾਪਸ ਜਾ ਕੇ ਨੁਕਸਾਨ ਹੋਊਗਾ। ਤੇ ਕਈ ਵਾਰੀ ਤੁਹਾਨੂੰ ਮੌਕਾ ਵੀ ਦਿੰਦੇ ਆ ਕਿ ਐਕਸਪਲੇਨ ਕਰੋ, ਜਾਂ ਆਪ ਵੀ ਕਈ ਵਾਰੀ ਸਵਾਲ ਪੁੱਛਦੇ ਆ ਵਿੱਚ ਹਨਾ। ਪਰ ਇਦਾਂ ਕਿ ਮੋਸਟਲੀ ਕੀ ਹੈਗਾ ਕਿ ਤੁਹਾਡਾ ਵਕੀਲ ਜਿਹੜਾ ਹੈਗਾ ਉਹ ਤੁਹਾਡਾ ਕੇਸ ਲੇ ਡਾਊਨ ਕਰਦਾ, ਤੇ ਕਿਹੜਾ ਕੋਰਟ ਆ, ਕਿਹੜਾ ਜੱਜ ਆ, ਉਹਦੇ ਹਿਸਾਬ ਨਾਲ ਕੀ ਕਹਿਣਾ ਕੀ ਨਹੀਂ ਕਹਿਣਾ, ਤੇ ਕਿੰਨਾ ਬੋਲਣਾ ਕਿੰਨਾ ਨਹੀਂ ਬੋਲਣਾ। ਕਈ ਜੱਜ 20-25 ਮਿੰਟ ਸੁਣਨਾ ਚਾਹੁੰਦੇ ਆ, ਕਈ ਘੰਟੇ ਸੁਣਨਾ ਚਾਹੁੰਦੇ ਆ। ਸੋ ਆਪਣੇ ਆਪਣੇ ਤਰੀਕੇ ਆ, ਆਪਣਾ ਸਟਾਈਲ ਆ। ਕਲਾਇੰਟ ਦਾ ਦੇਖਣਾ ਪੈਂਦਾ ਕਿ ਇਹ ਜ਼ਿਆਦਾ ਬੋਲਣ ਵਾਲਾ ਕਿ ਘੱਟ ਬੋਲਣ ਵਾਲਾ, ਕਿੱਦਾਂ ਦਾ ਬੰਦਾ, ਮੌਕੇ ਤੇ ਸਾਂਭ ਸਕਦਾ ਕਿ ਨਹੀਂ ਸਾਂਭ ਸਕਦਾ। ਸੋ ਜਿਹੜੀ ਵਕੀਲ ਦੀ ਸਭ ਤੋਂ ਵਧੀਆ ਚੀਜ਼ ਇਹਦੇ ਵਿੱਚ ਇਹ ਹੁੰਦੀ ਹੈ ਕਿ ਜਿੰਨਾ ਕਲਾਇੰਟ ਤੇਜ਼ ਆ, ਤੇਜ਼ ਇਹ ਨਹੀਂ ਕਿ ਸਟਰੀਟ ਸਮਾਰਟ, ਕਿ ਮੇਰੇ ਦੋਸਤ ਨੇ ਇਦਾਂ ਕਿਹਾ। ਤੇਜ਼ ਦਾ ਮਤਲਬ ਇਹ ਹੈਗਾ ਕਿ ਕਲਾਇੰਟ ਨੂੰ ਨੌਲੇਜ ਕਿੰਨੀ ਹੈ, ਨੌਲੇਜ ਕਿੰਨੀ ਇਕੱਠੀ ਕਰ ਰਿਹਾ ਉਹ ਇੰਟਰਨੈਟ ਤੋਂ, ਕੰਪਿਊਟਰ ਤੋਂ। ਸੋ ਜਿੰਨੀ ਕਲਾਇੰਟ ਨੂੰ ਜ਼ਿਆਦਾ ਨੌਲੇਜ ਆ, ਜਿੱਦਾਂ ਮੰਨ ਲਓ ਆਪਣਾ ਰੇਡੀਓ ਵਾਲੇ ਸ਼ੋਅ ਆ ਜਾਂ ਟਿਕਟੋਕ ਦਾ ਜਾਂ ਜੋ ਵੀ ਹੈ, ਜਿੱਥੋਂ ਵੀ ਬੰਦਾ ਆਪਣੀ ਨੌਲੇਜ ਲੈਂਦਾ, ਜਿਹੜੇ ਬੰਦੇ ਨੂੰ ਨੌਲੇਜ ਆ ਨਾ, ਉਹਦੇ ਕੰਨੀ ਪਈ ਜਾਣਾ 4-5 ਸਾਲ ਕਿ ਇਦਾਂ ਹੁੰਦਾ ਆਹ ਕੇਸ ਆ, ਉਹ ਕੇਸ ਆ। ਸੋ ਇਦਾਂ ਕਿ ਜਦੋਂ ਉਹਦੀ ਵਾਰੀ ਆਉਂਦੀ ਆ, ਸਾਨੂੰ ਕਈ ਵਾਰੀ ਦੱਸਦੇ ਆ ਬੰਦੇ ਕਿ ਯਾਰ ਤੁਹਾਡੀਆਂ ਗੱਲਾਂ ਸੁਣਦੇ ਰਹੇ, ਕੋਰਟ 'ਚ ਜਾ ਕੇ ਇਦਾਂ ਲੱਗਾ ਨਹੀਂ ਕਿ ਕੋਈ ਨਵੀਂ ਚੀਜ਼ ਉਹਨਾਂ ਨੇ ਪੁੱਛ ਲੈਣੀ ਆ। ਪਹਿਲਾਂ ਹੀ ਸਾਰਾ ਜਿਹੜਾ ਮਾਹੌਲ ਸੀਗਾ ਪਤਾ ਲੱਗ ਗਿਆ ਸੀਗਾ ਕਿ ਇਦਾਂ ਹੁੰਦਾ ਪ੍ਰੋਬਲਮ ਕੇਸ ਸੁਣ ਕੇ। ਸੋ ਇਹ ਹੈ ਕਿ ਕਲਾਇੰਟ ਨੂੰ ਜਿੰਨੀ ਜ਼ਿਆਦਾ ਨੌਲੇਜ ਆ, ਉਨਾ ਹੀ ਜ਼ਿਆਦਾ ਉਹਨੂੰ ਸੌਖ ਹੋਣੀ ਹੈ ਜਦੋਂ ਸਰਕਾਰੀ ਵਕੀਲ ਨੇ ਉੱਤੋਂ ਸਵਾਲ ਪੁੱਛਣੇ, ਜਿਹਨੂੰ ਕ੍ਰਾਸ ਐਗਜ਼ਾਮੀਨੇਸ਼ਨ ਕਹਿੰਦੇ ਆ। ਜਿਹੜਾ ਐਗਜ਼ਾਮੀਨੇਸ਼ਨ ਆ ਉਹ ਤਾਂ ਮੇਰੇ ਆਫਿਸ 'ਚ ਜਦੋਂ ਆਓਗੇ ਮੈਂ ਹੀ ਉੱਤੋਂ ਪੁੱਛ ਲੈਣੇ ਕਿ ਇਹਦਾ ਜਵਾਬ ਕੀ ਹੈ, ਇਹਦਾ ਜਵਾਬ ਕੀ ਆ। ਉਹਦਾ ਤਾਂ ਬੰਦੇ ਨੂੰ ਕਾਈਂਡ ਆਫ ਪਤਾ ਹੀ ਆ ਕਿ ਕਿਸ ਚੀਜ਼ ਬਾਰੇ ਇਹਨਾਂ ਨੇ ਸਵਾਲ ਪੁੱਛਣੇ ਆ। ਤੇ ਮੇਨ ਪੰਗਾ ਜਿਹੜਾ ਆਉਂਦਾ ਕ੍ਰਾਸ ਐਗਜ਼ਾਮੀਨੇਸ਼ਨ ਤੇ ਆਉਂਦਾ। ਠੀਕ ਹੈ। ਯੂਜਲੀ ਤੁਸੀਂ ਜਿੱਦਾਂ ਦੇਖਦੇ ਆ ਵੀ ਤੁਹਾਡੇ ਵੱਲੋਂ ਫਿਰ ਡਾਇਰੈਕਟ ਐਗਜ਼ਾਮੀਨੇਸ਼ਨ ਬੇਸਿਕਲੀ ਤੁਸੀਂ ਕੇਸ ਦੀ ਫਾਊਂਡੇਸ਼ਨ ਲੇ ਕਰਨੀ ਹੁੰਦੀ ਆ, ਉੱਦਾਂ ਦੇ ਸਵਾਲ ਜਿਹੜੇ ਉਹ ਪੁੱਛ ਕੇ ਜਿਹਦੇ ਨਾਲ ਵੱਧ ਤੋਂ ਵੱਧ ਇਨਫੋਰਮੇਸ਼ਨ ਬਾਹਰ ਜਾਵੇ। ਜੀ ਬਿਲਕੁਲ। ਕਈ ਵਾਰੀ ਛੋਟੇ ਜਿਹੇ ਮੁੱਦੇ ਹੁੰਦੇ, ਕੋਈ ਮਾਲ ਪਾਰਟੀ ਦਾ ਬੰਦਾ ਵਾ ਪਰ ਹਿੰਦੂ ਸਿੱਖ ਆ, ਬੈਕਵਰਡ ਕਾਸਟ ਦਾ। ਸੋ ਕਈ ਵਾਰੀ ਹੋਰ ਛੋਟੇ ਮੁੱਦੇ ਜਿਹੜੇ ਕਈ ਆ ਜਾਂਦੇ ਕਿ ਕਿਉਂ ਜੁਆਇਨ ਕੀਤੀ, ਕਿੱਦਾਂ ਕੀਤੀ, ਕੀ ਰੀਜ਼ਨ ਪੈ ਗਿਆ ਸੀਗਾ, ਮੋਟੀਵੇਸ਼ਨ ਕੀ ਹੈ ਤੇਰੀ, ਹੋਰ ਸਟੇਟ ਦੇ ਵਿੱਚ ਤੈਨੂੰ ਕੀ ਪ੍ਰੋਬਲਮ ਆ, ਮਤਲਬ ਕਿ ਜਾਤ ਪਾਤ ਦੇ ਬੇਸ ਤੇ ਕੀ ਆ, ਸਮਾਜ ਕਿਹੜੇ ਹਿਸਾਬ ਨਾਲ ਚੱਲਦਾ। ਹੋਰ ਬੜੇ ਮਸਲੇ ਆਉਂਦੇ, ਵਿਆਹ ਕਿੱਦਾਂ ਤੇਰਾ ਹੋਇਆ ਸੀ, ਅਰੇਂਜ ਮੈਰਿਜ ਸੀਗੀ, ਕੀ ਸੀਗਾ। ਇੱਕ ਤੋਂ ਵੱਧ ਮੁੱਦੇ ਮਤਲਬ ਇੱਕ ਕੇਸ 'ਚ ਹੋ ਸਕਦੇ ਆ, ਹਨਾ। ਕੁੜੀਆਂ ਦਾ ਕਈ ਵਾਰੀ ਵੂਮਨ ਵਾਲੇ ਇਸ਼ੂ ਵੀ ਨਾਲ ਆ ਜਾਂਦੇ ਆ। ਸੋ ਸਾਰੇ ਜਿਹੜੇ ਮੁੱਦੇ ਤੁਹਾਡੇ ਹੈਗੇ, ਤੁਹਾਨੂੰ ਆਪਣਾ ਪਹਿਲੂ ਜਿਹੜਾ ਰੱਖਣਾ ਪੈਂਦਾ। ਠੀਕ ਹੈ। ਸੋ ਇਹ ਹੁਣ ਜਦੋਂ ਡਾਇਰੈਕਟ ਐਗਜ਼ਾਮੀਨੇਸ਼ਨ ਹੁੰਦੀ ਆ, ਮੂਵੀਆਂ ਦੇ ਵਿੱਚ ਤੇ ਬੜਾ ਦੇਖਦੇ ਆ ਓਬਜੈਕਸ਼ਨ ਕਰਦੇ ਆ, ਸੋ ਇਹਦੇ ਵਿੱਚ ਵੀ ਓਬਜੈਕਸ਼ਨਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨੇ? ਹਾਂਜੀ, ਓਬਜੈਕਸ਼ਨਾਂ ਸੁਣਨ ਨੂੰ ਮਿਲਦੀਆਂ, ਪਰ ਇਦਾਂ ਕਿ ਹੁਣ ਜਦੋਂ ਨਵੇਂ ਜਾਂਦੇ ਸੀ ਉਦੋਂ ਜ਼ਿਆਦਾ ਮਿਲਦੀਆਂ ਕਿ ਯਾਰ ਤੂੰ ਸਿੱਧੇ ਡਾਇਰੈਕਟ ਲੀਡਿੰਗ ਕੁਐਸਚਨ ਪੁੱਛ ਲਿਆ, ਤੂੰ ਇਦਾਂ ਕਰ ਲਿਆ। ਪਰ ਹੁਣ ਇਦਾਂ ਕਿ ਪਤਾ ਕਿ ਓਬਜੈਕਸ਼ਨਾਂ ਕੀ ਆ, ਤੁਸੀਂ ਉਹ ਟ੍ਰੈਪ 'ਚ ਪੈਂਦੇ ਨਹੀਂ। ਪਰ ਕਈ ਵਾਰੀ ਉਹ ਕਰ ਦਿੰਦੇ ਓਬਜੈਕਸ਼ਨ ਕਿ ਲੀਡਿੰਗ ਕੁਐਸਚਨ ਪੁੱਛਦਾ ਕਿ ਫੋਰ ਐਗਜ਼ਾਮਪਲ ਮੈਂ ਉਹਨੂੰ ਜੇ ਸਿੱਧੇ ਪੁੱਛ ਲਵਾਂ ਕਿ ਫਿਰ ਤੈਨੂੰ ਉਹ ਵਾਲੇ ਬੰਦੇ ਨੇ ਛੁਰੀ ਮਾਰੀ ਸੀਗੀ, ਉਹਨੇ ਕਹਿਣਾ ਆਹੋ। ਉਹਨੇ ਕਹਿਣਾ ਇਹ ਲੀਡਿੰਗ ਕੁਐਸਚਨ ਹੈ, ਇਹ ਸਿੱਧੇ ਹੀ ਇਹਨੂੰ ਪਰੋਸ ਕੇ ਦੇ ਰਿਹਾ ਕਿ ਹਾਂ ਜਾਂ ਨਾ 'ਚ ਜਵਾਬ ਹੈਗਾ, ਇਹ ਲੀਡਿੰਗ ਕੁਐਸਚਨ ਹੈਗਾ, ਤੂੰ ਇਦਾਂ ਨਹੀਂ ਪੁੱਛ ਸਕਦਾ। ਅੱਛਾ। ਫਿਰ ਉਹਨੂੰ ਤੁਸੀਂ ਬ੍ਰੇਕ ਡਾਊਨ ਕਰਕੇ ਪੁੱਛਣਾ ਪੈਂਦਾ, ਅੱਛਾ ਤੂੰ ਕਿੱਥੇ ਸੀਗਾ, ਮੈਂ ਇੱਥੇ ਸੀਗਾ। ਫਿਰ
ਕੀ ਹੋਇਆ ਮੇਰੇ ਤੇ ਹਮਲਾ ਹੋ ਗਿਆ, ਕਿਹਨੇ ਕੀਤਾ, ਇਹਨੇ ਕੀਤਾ, ਕਿੰਨੇ ਬੰਦੇ ਸੀ, ਕੀ ਸੀਗਾ, ਉਹਨਾਂ ਦੇ ਹੱਥ 'ਚ ਕੀ ਸੀਗਾ, ਉਹਨਾਂ ਕੋਲ ਕੋਈ ਹਥਿਆਰ ਸੀਗੇ, ਕਿਹੜੇ ਸੀਗੇ, ਉਹਨੇ ਤੇਰੇ ਤੇ ਹਮਲਾ ਕੀਤਾ, ਉਹ ਕੀਤਾ, ਕੀ ਕੀਤਾ ਉਹਨੇ ਤੇਰੇ ਨਾਲ, ਉਹਨੇ ਮੇਰੇ ਛੁਰੀ ਮਾਰੀ। ਸੋ ਮਤਲਬ ਏਦਾਂ ਕਿ ਤੁਸੀਂ ਲੀਡਿੰਗ ਨਹੀਂ ਉਹਨੂੰ ਪੁੱਛਦੇ ਸਿੱਧੇ, ਤੁਹਾਨੂੰ ਉਹਨੂੰ ਉਹ ਬੰਦੇ ਨੇ ਆਪਣੇ ਮੂੰਹੋਂ ਦੱਸਣਾ ਵਾ। ਸੋ ਇਹਦੇ ਵਿੱਚ ਉਹਦੀਆਂ ਆਬਜੈਕਸ਼ਨਾਂ ਹੁੰਦੀਆਂ ਕਿ ਇਹ ਸਿਖਾ ਕੇ ਲੈ ਕੇ ਆਇਆ, ਇਹਨੂੰ ਦੱਸਦਾ ਪਿਆ ਏਦਾਂ ਦਾ। ਠੀਕ ਹੈ, ਓਕੇ। ਸੋ ਏਦਾਂ ਹੀ ਉਹਨਾਂ ਦਾ ਹੈਗਾ, ਉਹ ਵੀ ਗੋਲ-ਮੋਲ ਘੁਮਾਉਂਦੇ ਹੋਏ ਸਾਡੀ ਵੀ ਸੇਮ ਆਬਜੈਕਸ਼ਨ ਹੈ ਕਿ ਇਹ ਆਸਕਡ ਐਂਡ ਆਨਸਰਡ ਹੈਗਾ, ਕਿ ਬੰਦੇ ਨੇ ਇਹਦਾ ਜਵਾਬ ਦੇ ਚੁੱਕਾ ਹੈਗਾ, ਦੁਬਾਰਾ ਉਹਨੂੰ ਪੁੱਛ ਰਿਹਾ ਹੈਗਾ। ਹੂੰ। ਫਿਰ ਉਹਨੂੰ ਵੀ ਕੁਛ ਹੋਰ ਪੁੱਛਣਾ ਪੈਣਾ ਕਿ ਨਹੀਂ, ਉਹ ਵੀ ਉਸ ਹਿਸਾਬ ਨਾਲ ਨਹੀਂ ਕਿ ਫਿਰ ਕਈ ਵਾਰੀ ਹੈਗਾ ਕਿ ਆਰਗੂਮੈਂਟੇਟਿਵ, ਕਈ ਵਾਰੀ ਹੈਗਾ ਕਿ ਇਹ ਕਮਿਊਲੇਟਿਵ, ਕਿ ਇਹ 2-3 ਕੁਐਸਚਨ ਇਕੱਠੇ ਜਿਹੜੇ ਕੰਬਾਈਨ ਕਰਦਾ ਪਿਆ ਕਿ ਤੇਰੇ ਉਹਨੇ ਛੁਰੀ ਮਾਰੀ ਸੀਗੀ ਤੇ ਨਾਲ ਉਹਨੇ ਤੈਨੂੰ ਧੱਕਾ ਵੀ ਦਿੱਤਾ ਸੀਗਾ, ਹਨਾ। ਹੁਣ ਬੰਦਾ ਹਾਂ ਨਹੀਂ ਕਹਿ ਸਕਦਾ, ਕਿਉਂਕਿ ਕੀ ਪਤਾ ਇੱਕ ਦਾ ਹਾਂ ਜਵਾਬ ਹੈ, ਇੱਕ ਦਾ ਨਾ ਜਵਾਬ ਹੈ, ਰਾਈਟ। ਸੋ ਸਰਕਾਰੀ ਵਕੀਲ ਵੀ ਕਈ ਵਾਰੀ ਉਲਝਾਉਣ ਦੀ ਕੋਸ਼ਿਸ਼ ਕਰਦੇ ਆ, ਕਈ ਵਾਰੀ ਝੂਠ ਵੀ ਬੋਲ ਦਿੰਦੇ ਕਿ ਤੇਰੇ ਐਫੀਡੇਵਿਟ 'ਚ ਤਾਂ ਏਦਾਂ ਲਿਖਿਆ, ਫਿਰ ਕਹਿੰਦਾ ਜੱਜ ਇਹ ਅਜ਼ਿਊਮ ਕਰਦਾ ਪਿਆ, ਫੈਕਟ ਐਵੀਡੈਂਸ 'ਚ ਨਹੀਂ ਹੈਗੇ, ਆਪਣੇ ਵੱਲ ਲਾ। ਫਿਰ ਸਰਕਾਰੀ ਵਕੀਲ ਵੀ ਕਈ ਵਾਰੀ ਨਹੀਂ ਆਪਣਾ, ਹਨਾ। ਤੇ ਕਈ ਵਾਰੀ ਇੱਕ ਬੰਦੇ ਨੇ ਆਪਣਾ ਕੇਸ ਖਰਾਬ ਕਰ ਲਿਆ ਸੀ, ਉਹਨੂੰ ਉਹ ਮੇਰੇ ਖਿਆਲ ਬੇਹੋਸ਼-ਬਹੂਸ਼ ਨਹੀਂ ਹੋਇਆ ਸੀ, ਉਹਨੂੰ ਪੁੱਛਿਆ ਸਰਕਾਰੀ ਵਕੀਲ ਨੇ ਕਿ ਤੂੰ ਬੇਹੋਸ਼ ਤਾਂ ਨਹੀਂ ਹੋਇਆ ਸੀਗਾ? ਤੇ ਕਿ ਨਹੀਂ, ਇਹਨੇ ਆਪਣਾ ਇਹ ਸਵਾਲ ਨਹੀਂ ਇਹ ਪੁੱਛ ਸਕਦੀ ਨਾ। ਉਹ ਕਹਿੰਦੀ ਨਹੀਂ, ਮੈਨੂੰ ਲਾਅ ਕਰਨਾ ਨਾ, ਆਨਸਰ ਕਰੇ ਬੰਦੇ ਨੂੰ। ਉਹਨੂੰ ਲੱਗਿਆ ਕਿ ਸ਼ਾਇਦ ਪੁੱਛਦੀ ਆ ਕਿ ਜੇ ਮੈਂ ਇਹਨੂੰ ਨਾ ਕਿਹਾ ਕਿ ਮੈਂ ਨਹੀਂ ਹੋਇਆ, ਇਹਨਾਂ ਨੇ ਸ਼ਾਇਦ ਮੇਰਾ ਕੇਸ ਡਿਨਾਈ ਕਰ ਦੇਣਾ। ਉਹਨੇ ਉਹਨੂੰ ਕਹਿ ਦਿੱਤਾ ਕਿ ਮੈਂ ਬੇਹੋਸ਼। ਫਿਰ ਉਹ ਕਹਿੰਦੀ ਅੱਛਾ, ਤੈਨੂੰ ਤਾਂ ਜਿੱਦਾਂ ਕਹੀ ਕਿੱਦਾਂ ਹੋਇਆ? ਫਿਰ ਉਹ ਕਹਿੰਦਾ ਜੀ ਏਦਾਂ, ਆਹ ਵਾਲਾ ਹਥਿਆਰ ਵੀ ਸੀਗਾ। ਕਹਿੰਦੀ ਤੂੰ ਲਿਖਿਆ ਨਹੀਂ, ਸਟੇਟਮੈਂਟ 'ਚ ਨਹੀਂ ਲਿਖਿਆ। ਸੋ ਏਦਾਂ ਕਿ ਇਹ ਉਲਝਾਉਂਦੇ ਵੀ ਆ ਬੰਦੇ ਨੂੰ ਵਿੱਚ। ਠੀਕ ਹੈ। ਤਾਂ ਕਰਕੇ ਤੁਸੀਂ ਆਬਜੈਕਸ਼ਨ ਕਰਨੀ ਆ, ਪਰ ਏਦਾਂ ਕਿ ਬੰਦੇ ਤੇ ਵੀ ਆ ਕਿ ਭਾਈ ਤੂੰ ਇੱਕ ਦੱਸਿਆ ਹੋਇਆ ਉਹਨਾਂ ਨੂੰ, ਤੂੰ ਉੱਥੇ ਬੰਦੇ ਦੀ ਸਮਝ ਦੀ ਗੱਲ ਆ ਜਾਂਦੀ ਕਿ ਜਿਹਨੂੰ ਹੁਣ ਪਤਾ ਕਿ ਜਿਹੜਾ ਅੱਜ ਇਹ ਸੁਣ ਰਿਹਾ, ਜਿਹਨੂੰ ਪਤਾ ਕਿ ਉਲਝਾਉਂਦੇ ਆ, ਪਰ ਮੈਂ ਉਹਨਾਂ ਦੀ ਉਲਝਣ 'ਚ ਪੈਣਾ ਨਹੀਂ। ਮੈਂ ਉਹਨਾਂ ਨੂੰ ਕਹਿਣਾ ਕਿ ਨਹੀਂ, ਏਦਾਂ ਨਹੀਂ ਹੋਇਆ, ਮੇਰੇ ਨਾਲ ਏਦਾਂ ਹੋਇਆ, ਆਹ ਮੈਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹੀ ਸਹੀ ਗੱਲ ਆ। ਤੇ ਤੁਸੀਂ ਉਹਨਾਂ ਨਾਲ ਤੁਸੀਂ ਆਰਗੂਮੈਂਟ, ਬਹਿਸ 'ਚ ਨਹੀਂ ਬਹਿਣਾ ਤੁਸੀਂ ਉਹਨਾਂ ਨਾਲ। ਮਤਲਬ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਉਹਨਾਂ ਨੂੰ ਜਵਾਬ ਦੇਣੇ, ਤੁਸੀਂ ਉਹਨਾਂ ਨੂੰ ਅਵੋਇਡ ਨਹੀਂ ਕਰ ਸਕਦੇ। ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨਣੀ, ਤੁਸੀਂ ਉਹਨਾਂ ਦੇ ਬਹਿਕਾਵੇ 'ਚ ਨਹੀਂ ਆਉਣਾ, ਤੁਸੀਂ ਉਹਨਾਂ ਦੇ ਟਰੈਪ 'ਚ ਨਹੀਂ ਆਉਣਾ। ਤੁਸੀਂ ਉਹਨਾਂ ਨਾਲ ਬਹਿਸਣਾ ਵੀ ਨਹੀਂ ਕਿ ਨਹੀਂ ਮੈਂ ਤੁਹਾਨੂੰ ਦੱਸਤਾ, ਫਿਰ ਦੁਬਾਰਾ ਉਹੀ ਕੈਸਟ ਨਹੀਂ ਦੁਬਾਰਾ ਪਲੇ ਕਰਨੀ। ਤੁਸੀਂ ਉਹਨਾਂ ਦਾ ਜਵਾਬ ਦੇਣਾ ਬਿਨਾਂ ਡਰੇ, ਉਹਨੂੰ ਕਲੈਰੀਫਾਈ ਕਰਨਾ। ਮਤਲਬ ਕਿ ਤੁਸੀਂ ਸਵਾਲ ਤੋਂ ਭੱਜਣਾ ਨਹੀਂ, ਤੇ ਨਾ ਹੀ ਤੁਸੀਂ ਸਰਕਾਰੀ ਵਕੀਲ ਨਾਲ ਕੋਈ ਏਦਾਂ ਦੀ ਟੋਨ ਕਰਨੀ। ਜੇ ਤੁਸੀਂ ਖਿਜਣ ਲੱਗ ਪਏ, ਉਹ ਕਰ ਲਏ, ਜੱਜ ਨੇ ਹਿਸਾਬ ਲਾ ਲਿਆ ਕਿ ਇਹ ਬੰਦੇ ਦੇ ਪੱਲੇ ਕੁਛ ਨਹੀਂ ਆ, ਇਹ ਝੂਠ ਬੋਲਦਾ। ਤੇ ਉੱਥੇ ਜਿਹੜੀ ਇਹ ਆਵਾਜ਼ ਆ ਜੱਜ ਤੱਕ, ਉਹ ਮਤਲਬ ਰੈਗੂਲਰ ਨੈਚੁਰਲ ਆਵਾਜ਼ ਹੁੰਦੀ ਆ, ਮਾਈਕ੍ਰੋਫੋਨ ਵਗੈਰਾ ਲੱਗੇ ਹੁੰਦੇ ਆ ਜਾਂ ਮਾਈਕ ਵਗੈਰਾ ਲੱਗੇ ਹੁੰਦੇ, ਕਿੱਦਾਂ ਹੁੰਦਾ? ਆਪਣੇ ਤਾਂ ਹੁਣ ਵੈਬਐਕਸ ਵਾਲੀ ਤਾਂ ਆਪਣੇ ਕੰਪਿਊਟਰ ਦੇ ਵਿੱਚ ਹੀ ਹੀਅਰਿੰਗ ਹੋਣੀ ਆ, ਤੇ ਉਦਾਂ ਉੱਥੇ ਜਦੋਂ ਤੁਸੀਂ ਜਾਓ ਤਾਂ ਸਿੱਧੀ ਆਵਾਜ਼ ਆ ਜਾਂਦੀ ਆ। ਮਾਈਕ੍ਰੋਫੋਨ ਵਗੈਰਾ ਲੱਗੇ ਹੁੰਦੇ, ਸਪੀਕਰ ਲੱਗੇ ਹੁੰਦੇ, ਕੋਈ ਪ੍ਰੋਬਲਮ ਨਹੀਂ, ਵਧੀਆ ਸਿਸਟਮ ਹੁੰਦੇ ਇਹਨਾਂ ਦੇ। ਠੀਕ ਹੈ। ਸੋ ਬੇਸਿਕਲੀ ਜਿਹੜੀ ਇਨਫੋਰਮੇਸ਼ਨ ਕਲਾਇੰਟ ਨੇ ਦੇਣੀ ਆ, ਉਹੀ ਇੱਕ ਹਿਸਾਬ ਦੇ ਨਾਲ ਸੋਨਾ ਹੀ ਆ ਵੀ ਉਹ ਜਿੰਨੀ ਵਧੀਆ ਢੰਗ ਦੇ ਨਾਲ ਪੇਸ਼ ਕਰਦੇ ਉਨਾ ਹੀ ਚੰਗਾ। ਹਾਂਜੀ, ਠੀਕ ਹੈ। ਸੋ ਫਿਰ ਡਾਇਰੈਕਟ ਐਗਜ਼ਾਮੀਨੇਸ਼ਨ ਦੇ ਵਿੱਚ ਹੋਰ ਕੀ ਚੀਜ਼ਾਂ ਜਿਹੜੀਆਂ ਉਹ ਆ ਜਾਂਦੀਆਂ ਨੇ? ਡਾਇਰੈਕਟ ਐਗਜ਼ਾਮੀਨੇਸ਼ਨ 'ਚ ਤਾਂ ਇਹੀ ਹੈ ਕਿ ਸਾਡੇ ਕੋਲ ਨਾ ਕਲਾਇੰਟ ਕਈ ਵਾਰੀ ਹੋਏ ਕਿ ਮੈਨੂੰ ਦੱਸ ਦਿਓ ਤੁਸੀਂ ਕੀ ਸਵਾਲ ਪੁੱਛਣੇ ਨਾ। ਉਹ ਨਹੀਂ ਮੈਂ ਦੱਸਦਾ ਹੁਣ ਕਦੀ। ਮੈਂ ਕਿਹਾ ਉਹ ਏਦਾਂ ਕਿ ਤੈਨੂੰ ਦੱਸਦੇ ਫਿਰ ਤੂੰ ਰੱਟਾ ਲਾ ਕੇ ਆ ਜਾਣਾ। ਗੱਲ ਉਹ ਨਹੀਂ ਹੈਗੀ। ਮੇਰੇ ਵਾਲੇ ਦਾ ਤੂੰ ਕਰ ਵੀ ਲਊਂਗਾ, ਪਰ ਜਿਹੜੇ ਸਰਕਾਰੀ ਵਕੀਲ ਨੇ ਪੁੱਛਣੇ ਉਹਦਾ ਕਿੱਦਾਂ ਕਰੂੰਗਾ? ਸੋ ਗੋਲ ਇਹਦਾ ਇਹ ਹੈਗਾ, ਇਹਦਾ ਗੋਲ ਇਹ ਨਹੀਂ ਹੈਗਾ ਕਲਾਇੰਟ ਦੀ ਜਿਹੜੀ ਤਿਆਰੀ ਆ, ਉਹ ਇਹ ਨਹੀਂ ਹੈਗਾ ਕਿ ਮੇਰੇ ਸਵਾਲਾਂ ਦੇ ਤੂੰ ਸਹੀ ਜਵਾਬ ਦੇਣੇ ਆ। ਗੋਲ ਇਹ ਹੈਗਾ ਕਿ ਤੈਨੂੰ ਕਿਤੋਂ ਵੀ ਕੁਛ ਵੀ ਤੇਰੀ ਸਟੋਰੀ ਬਾਰੇ ਪੁੱਛਿਆ ਜਾਵੇ, ਤੈਨੂੰ ਪਤਾ ਹੋਣਾ ਚਾਹੀਦਾ। ਹੁਣ ਨਾਰਮਲ ਚੀਜ਼ਾਂ ਦਾ ਸਾਰਿਆਂ ਨੂੰ ਪਤਾ, ਕਿੰਨੇ ਬੰਦੇ ਸੀ, ਕੀ ਸੀਗਾ, ਉਹ ਤਾਂ ਚਲੋ ਸਾਰੇ। ਮੇਨ ਜਿਹੜੇ ਮੁੱਦੇ 'ਚ ਇਹ ਫਸਦੇ ਆ ਕਿ ਹੁਣ ਜਿੱਦਾਂ ਰੀਲੋਕੇਸ਼ਨ ਦਾ, ਲੋਕਾਂ ਨੂੰ ਪਤਾ ਨਹੀਂ ਕਿ ਰੀਲੋਕੇਸ਼ਨ ਦਾ ਮੁੱਦਾ ਕੀ ਹੈਗਾ ਮੇਨ। ਉਹਨਾਂ ਨੂੰ ਮਤਲਬ ਕਈ ਵਾਰੀ ਇੰਨਾ ਕਰ ਲੈਂਦੇ ਕਿ ਯਾਰ ਇਹਨਾਂ ਦੀ ਵੀਡੀਓ ਦੇਖ ਲਈ, ਕਹਿ ਦਿੱਤਾ ਕਿ ਯਾਰ ਮੈਂ ਕਿਤੇ ਵੀ ਆਪਣੇ ਹੱਕਾਂ ਦੀ ਮੰਗ ਨਹੀਂ ਕਰ ਸਕਦਾ। ਉਹ ਜਦੋਂ ਉਹਨੂੰ ਰੀਲੋਕੇਸ਼ਨ ਤੇ ਜੱਜ ਜਾਂ ਉਹ ਥੋੜਾ ਜਿਹਾ ਮੋਡੀਫਾਈ ਕਰਕੇ ਸਵਾਲ ਪੁੱਛਦਾ ਨਾ, ਉਹੀ ਟੇਪ ਚੱਲੀ ਜਾਂਦੀ ਆ। ਮੈਂ ਕਿਤੇ ਵੀ ਜਾਊਂਗਾ, ਮੈਂ ਆਪਣੇ ਹੱਕਾਂ ਦੀ ਮੰਗ ਨਹੀਂ ਛੱਡੂਗਾ, ਮੈਂ ਕਿਤੇ ਵੀ ਜਾਊਂਗਾ, ਮੈਂ ਆਪਣੇ ਹੱਕਾਂ ਦੀ ਮੰਗ ਨਹੀਂ ਛੱਡੂਗਾ। ਜੱਜ ਨੂੰ ਕਹਿੰਦਾ ਤੇਰੇ ਤੋਂ ਮੈਂ ਉਹ ਨਹੀਂ ਸਵਾਲ ਪੁੱਛਦਾ ਪਿਆ, ਤੇਰੇ ਤੋਂ ਮੈਂ ਜਿਹੜਾ ਵੀ ਸਵਾਲ ਪੁੱਛਿਆ ਤੂੰ ਤਾਂ ਇਹੀ ਕਹੀ ਜਾਂਦਾ ਕਿ ਨਹੀਂ, ਕਿਉਂਕਿ ਮੈਂ ਅਲੱਗ ਦੇਸ਼ ਦੀ ਮੰਗ ਕਰਦਾ, ਕਿਉਂਕਿ ਮੈਂ ਅਲੱਗ ਦੇਸ਼ ਦੀ ਮੰਗ ਕਰਦਾ। ਸੋ ਉਹ ਨਹੀਂ ਕਰਨਾ। ਸਵਾਲ ਸੁਣਨ ਨੂੰ ਸਿਮਿਲਰ ਲੱਗਦੇ ਹੈਗੇ, ਪਰ ਸੇਮ ਨਹੀਂ ਹੈਗੇ। ਜੱਜ ਜਾਂ ਵਕੀਲ ਉਹਨਾਂ ਨੇ ਸੇਮ ਸਵਾਲ ਨਹੀਂ ਤੁਹਾਡੇ ਕੋਲ ਕਦੀ ਪੁੱਛਣਾ। ਐਗਜ਼ਾਮਪਲ ਦੇ ਸਕਦੇ ਤੁਸੀਂ ਇਦਾਂ ਦੇ ਕੁਝ ਸਵਾਲ ਦੀ ਵੀ ਕਿੱਦਾਂ, ਮਤਲਬ ਇਦਾਂ? ਜਿੱਦਾਂ ਮੈਂ ਤੁਹਾਨੂੰ ਦੱਸਦਾ, ਜਿੱਦਾਂ ਉਹਦਾ ਸਵਾਲ ਹੋਇਆ ਕਿ ਬਾਈ ਤੁਹਾਡੀ ਪਾਰਟੀ ਦੀ ਮੰਗਾਂ ਕੀ? ਉਹਨੇ ਕਿਹਾ ਮੇਰੀ ਪਾਰਟੀ ਦੀ ਆਹ ਮੰਗ, ਅਲੱਗ ਦੇਸ਼ ਬਣਾਉਣਾ ਚਾਹੁੰਦੀ, ਗਰੀਬਾਂ ਦੀ ਮਦਦ ਕਰਦੀ ਆ। ਫਿਰ ਉਹਨੇ ਕਿਹਾ ਤੂੰ ਕੀ ਗਤੀਵਿਧੀਆਂ ਕਰਦਾ ਸੀਗਾ? ਅਸੀਂ ਜੀ ਅਲੱਗ ਦੇਸ਼ ਬਣਾਉਣਾ ਚਾਹੁੰਦੇ ਸੀਗੇ, ਗਰੀਬਾਂ ਦੀ ਮੰਗ ਕਰਦੇ ਸੀਗੇ, ਗਰੀਬਾਂ ਦੀ ਮਦਦ ਕਰਦੇ ਸੀਗੇ,
ਤੇ ਕਿਸਾਨਾਂ ਦੇ ਹੱਕਾਂ ਵਾਸਤੇ ਲੜਦੇ ਸੀਗੇ। ਹੂੰ, ਹੂੰ, ਉਹਨੇ ਕਹਿਣਾ ਨਹੀਂ ਮੈਂ ਤੇਰੇ ਤੋਂ ਆ ਨਹੀਂ ਪੁੱਛਿਆ, ਮੈਂ ਤੇਰੇ ਤੋਂ ਆ ਨਹੀਂ ਪੁੱਛਿਆ ਕਿ ਪਾਰਟੀ ਦੀਆਂ ਮੰਗਾਂ ਕੀ ਹੈ, ਤੁਹਾਡਾ ਏਜੰਡਾ ਕੀ ਹੈ, ਮਿਸ਼ਨ ਕੀ ਹੈ, ਮੈਂ ਪੁੱਛਿਆ ਕਿ ਤੂੰ ਕੀ ਗਤੀਵਿਧੀਆਂ ਕਰਦਾ ਹੈ ਸੀਗਾ। ਹੂੰ, ਅ ਅਸੀਂ ਜੀ ਏਦਾਂ ਕਰਦੇ ਸੀਗੇ, ਅਸੀਂ ਜੀ ਕੈਂਪ ਲਾਉਂਦੇ ਸੀਗੇ, ਅਸੀਂ ਜੀ ਆਪਣਾ ਰੈਲੀਆਂ ਤੇ ਜਾਂਦੇ ਸੀਗੇ। ਹੂੰ, ਹੂੰ, ਉਹ ਫਿਰ ਕਿ ਨਹੀਂ ਤੂੰ ਮੇਰਾ ਸਵਾਲ ਨਹੀਂ ਸਮਝ ਰਿਹਾ, ਮੈਂ ਇਹ ਨਹੀਂ ਪੁੱਛਿਆ ਕਿ ਅਸੀਂ ਨਹੀਂ ਮੈਂ ਪੁੱਛਿਆ ਹੈਗਾ ਕਿ ਤੁਸੀਂ ਸਾਰੇ ਜਣੇ ਮਿਲ ਕੇ ਕੀ ਕਰਦੇ ਸੀ, ਮੈਂ ਪੁੱਛਿਆ ਤੂੰ ਕੀ ਕਰਦਾ ਸੀਗਾ? ਹੂੰ, ਕਹਿਣਾ ਮੈਂ ਜੀ ਕੈਂਪ ਲਾਉਂਦਾ ਸੀਗਾ, ਮੈਂ ਜੀ ਰੈਲੀਆਂ ਤੇ ਜਾਂਦਾ ਸੀਗਾ। ਉਹਨੇ ਕਹਿਣਾ ਇਹ ਵੀ ਮੇਰੇ ਸਵਾਲ ਦਾ ਜਵਾਬ ਨਹੀਂ ਹੈਗਾ, ਮੈਂ ਤੇਰੇ ਤੋਂ ਪੁੱਛਿਆ ਕਿ ਤੂੰ ਕੰਮ ਕੀ ਕਰਦਾ ਸੀਗਾ? ਮੈਂ ਹੂੰ, ਕੈਂਪ ਦੇ ਵਿੱਚ ਟੈਂਟ ਲਾਉਂਦਾ ਸੀਗਾ, ਮੈਂ ਆਰਗੇਨਾਈਜ਼ ਕਰਦਾ ਸੀਗਾ, ਮੈਂ ਲੋਕਾਂ ਨੂੰ ਰਾਈਡ ਦਿੰਦਾ ਸੀਗਾ, ਮੈਂ ਗਰੀਬ ਕੁੜੀਆਂ ਦੇ ਵਿਆਹ ਦੇ ਵਿੱਚ ਲੰਗਰ ਵਰਤਾਉਂਦਾ ਸੀਗਾ, ਮੈਂ ਰੈਲੀਆਂ ਦੇ ਵਿੱਚ ਸਪੀਚਾਂ ਦਿੰਦਾ ਸੀਗਾ। ਇਹ ਤੇਰੀਆਂ ਗਤੀਵਿਧੀਆਂ ਹੈਗੀਆਂ, ਤੂੰ ਮੈਨੂੰ ਉਹ ਮਤਲਬ ਏਦਾਂ ਕਿ ਉਹ ਸੇਮ ਸਾਰਾ ਨਾ ਫਿਰ ਉਹ ਸਵਾਲ ਸਮਝਣ ਦੇ ਜਿਹੜੀ ਹੈਗੀ ਉਹ ਲੋੜ ਹੈ ਨਾ। ਮੈਂ ਹੁਣ ਜਦੋਂ ਤੁਹਾਨੂੰ ਪੁੱਛਾਂ ਕਿ ਭਾਜੀ ਤੁਹਾਨੂੰ ਪਤਾ ਟਾਈਮ ਕੀ ਹੋਇਆ? ਹੂੰ। ਉਹਦਾ ਕੀ ਜਵਾਬ ਹੋਊਗਾ? ਜੋ ਟਾਈਮ ਹੈ ਇਸ ਟਾਈਮ ਹੈ ਨਾ ਲਾਈਕ ਵੀ ਪਰ ਤੁਹਾਡੇ ਕੋਲ ਇਹ ਨਹੀਂ ਪੁੱਛਿਆ ਕਿ ਮੈਨੂੰ ਟਾਈਮ ਦੱਸੋ ਕੀ ਹੋਇਆ, ਮੈਂ ਤੁਹਾਨੂੰ ਇਹ ਪੁੱਛਿਆ ਕਿ ਤੁਹਾਨੂੰ ਪਤਾ ਟਾਈਮ ਕੀ ਹੋਇਆ ਕਿ ਨਹੀਂ ਹੋਇਆ? ਤੁਹਾਡਾ ਜਵਾਬ ਹੈਗਾ ਕਿ ਮੈਨੂੰ ਪਤਾ ਜਾਂ ਮੈਨੂੰ ਨਹੀਂ ਪਤਾ। ਹੂੰ, ਮਤਲਬ ਤੁਸੀਂ ਬਿਲਕੁਲ ਪਿਨ ਪੁਆਇੰਟ ਤੇ ਆਂਸਰ ਦੇਣਾ। ਫਿਰ ਤੁਸੀਂ ਕਿਹਾ ਮੈਨੂੰ ਪਤਾ, ਹੂੰ, ਫਿਰ ਮੈਂ ਪੁੱਛੂੰਗਾ ਕਿ ਕਿੰਨਾ ਟਾਈਮ ਹੋਇਆ? ਫਿਰ ਤੁਸੀਂ ਦੱਸੋਗੇ ਇੰਨਾ ਟਾਈਮ ਹੋਇਆ। ਤੈਨੂੰ ਕਿੱਦਾਂ ਪਤਾ, ਰਾਈਟ? ਸੋ ਜਿਹੜਾ ਕ੍ਰਾਸ ਐਗਜ਼ਾਮੀਨੇਸ਼ਨ, ਡਾਇਰੈਕਟ ਐਗਜ਼ਾਮੀਨੇਸ਼ਨ ਹੈਗਾ ਉਹ ਬਰੀਕੀਆਂ ਦੇ ਵਿੱਚ ਜਾਂਦਾ ਹੈਗਾ। ਤਾਂ ਉਹਨੂੰ ਲੋਕੀ ਕੀ ਕਹਿੰਦੇ ਹੈਗੇ ਆ, ਹੋਲਸੇਲ ਵਾਲੇ ਆਂਸਰ ਜਿੱਦਾਂ ਲੋਕਾਂ ਨੇ ਕੀਤੇ ਹੋ ਕਿ ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਸੋ ਉਹਦੇ ਵਿੱਚ ਏਦਾਂ ਕਿ 80-90% ਰੇਟਿੰਗ ਵਾਲੇ ਜੱਜ ਆ ਉਹਨਾਂ ਮੂਹਰੇ ਚੱਲ ਜਾਂਦਾ। ਜਦੋਂ ਫਿਰ 20% 15% ਉਹ ਵਾਲੇ ਜੱਜ ਮੂਹਰੇ ਤੁਸੀਂ ਜਾਂਦੇ ਆ, ਉੱਥੇ ਕੰਮ ਥੋੜਾ ਜਿਹਾ ਔਖਾ ਹੋ ਜਾਂਦਾ। ਹੂੰ, ਠੀਕ ਹੈ। ਸੋ ਬੰਦੇ ਨੂੰ ਕਈ ਵਾਰੀ ਕਈ ਚੀਜ਼ਾਂ ਭੁੱਲ ਵੀ ਸਕਦੀਆਂ ਨੇ ਮੈਮਰੀ ਨੂੰ ਜਿਹੜਾ ਉਹ ਲੈ ਕੇ, ਕੀ ਉਹ ਕਹਿ ਸਕਦੇ ਆ ਵੀ ਕੋਈ ਸਵਾਲ ਦਾ ਜਿਹੜਾ ਜਵਾਬ ਨਹੀਂ ਆਉਂਦਾ ਹੋਵੇ ਵੀ ਮੈਂ ਭੁੱਲ ਗਿਆ? ਬਿਲਕੁਲ ਕਹਿ ਸਕਦੇ ਆ, ਜੇ ਉਹ ਕਹਿ ਸਕਦੇ ਮੈਨੂੰ ਨਹੀਂ ਪਤਾ, ਫਿਰ ਸਰਕਾਰੀ ਵਕੀਲ ਦੁਬਾਰਾ ਪੁੱਛਦਾ ਤਾਂ ਉੱਥੇ ਮੈਂ ਆਬਜੈਕਸ਼ਨ ਲਾ ਸਕਦਾ ਕਿ ਸਪੈਕੂਲੇਸ਼ਨ, ਕਿ ਬੰਦੇ ਨੂੰ ਸਪੈਕੂਲੇਟ ਕਰਨ ਲਈ ਕਿਹਾ ਜਾ ਰਿਹਾ ਕਿ ਤੂੰ ਤੀਰ ਤੁੱਕੇ ਨਾ ਦੱਸ ਦੇ। ਹੂੰ, 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 ਸੋ ਜੇ ਠੀਕ। ਨਹੀਂ ਪਤਾ ਤਾਂ ਨਹੀਂ ਪਤਾ। ਸਾਲ ਹੂੰ, ਹੀ ਦੱਸ ਦੇ ਬੰਦਾ ਕਿ ਭਾਈ ਮੈਨੂੰ ਸਾਲ ਪਤਾ ਜਾਂ ਮੈਨੂੰ ਮਹੀਨਾ ਪਤਾ ਜਾਂ ਮੈਨੂੰ ਇਹ ਪਤਾ ਗਰਮੀਆਂ 'ਚ ਹੋਇਆ ਸੀ, ਮੈਨੂੰ ਐਗਜ਼ੈਕਟ ਤਾਰੀਖ ਨਹੀਂ ਪਤਾ। ਸੋ ਗਲਤ ਨਹੀਂ ਦੱਸਣਾ ਕੁਛ। ਹੂੰ, 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 ਹੂੰ। ਕਈ ਵਾਰੀ ਏਦਾਂ ਵੀ ਹੁੰਦਾ ਹੋਊਗਾ ਵੀ ਜਿਹੜੇ ਲੋਕਾਂ ਦੇ ਨਾਲ ਇਹ ਟਰੋਮਾ ਹੋਇਆ, ਕੁੱਟਮਾਰ ਹੋਈ, ਜਦੋਂ ਉਹ ਗੱਲਾਂ ਕਰਦੇ ਬੰਦੇ ਬ੍ਰੇਕਡਾਊਨ ਵੀ ਹੋ ਜਾਂਦੇ ਇਮੋਸ਼ਨਲੀ? ਹਾਂਜੀ, ਹਾਂਜੀ। ਜਿੰਨੇ ਤੁਹਾਡੇ ਇਮੋਸ਼ਨ ਜੈਨੂਇਨ ਆ, ਉਹ ਜੱਜ ਆ, ਉਹਨਾਂ ਨੂੰ ਸਾਰੇ ਕਈ ਤਰ੍ਹਾਂ ਦੇ ਦੇਖਦੇ ਆ, ਉਹ ਰੇਪ ਵਿਕਟਿਮ ਵੀ ਦੇਖਦੇ ਆ, ਟਾਰਚਰ ਵਾਲੇ ਵੀ ਦੇਖਦੇ ਆ, ਕਈ ਬੰਦੇ ਦੇਖਦੇ ਆ। ਜਿਹੜੇ ਜੈਨੂਇਨ ਤੁਹਾਡੇ ਇਮੋਸ਼ਨ ਆ, ਜੈਨੂਇਨ ਇਮੋਸ਼ਨ ਆ ਉਹ। ਜਿਹੜਾ ਡਰਾਮਾ ਉਹ ਵੀ ਉਹਨਾਂ ਨੇ ਫੜ ਲੈਣਾ। ਸੋ ਏਦਾਂ ਕਿ ਜੋ ਤੁਸੀਂ ਕੁਦਰਤੀ ਹੈਗੇ ਆ, ਉਹ ਹੈਗੇ ਆ, ਜੇ ਇਮੋਸ਼ਨਲ ਆ ਤਾਂ ਇਮੋਸ਼ਨਲ ਆ, ਨਹੀਂ ਆ ਤਾਂ ਨਹੀਂ ਆ। ਹੂੰ, ਠੀਕ ਹੈ, ਠੀਕ ਹੈ। ਸੋ ਬੇਸਿਕਲੀ ਡਾਇਰੈਕਟ ਐਗਜ਼ਾਮੀਨੇਸ਼ਨ ਦੇ ਵਿੱਚ ਇਹ ਜਿਹੜੇ ਸਵਾਲ ਜਵਾਬ ਦਾ ਮਤਲਬ ਆ ਵੀ ਆਪਾਂ ਰੱਟਾ ਮਾਰ ਕੇ ਨਹੀਂ ਜਿਹੜਾ ਉਹ ਦੱਸਣਾ, ਆਪਣੀ ਸਟੋਰੀ ਵਧੀਆ ਢੰਗ ਦੇ ਨਾਲ ਬੇਸਿਕਲੀ ਜਿਹੜਾ ਵੀ ਰਿਸਪੋਂਡੈਂਟ ਆ ਉਹਦੇ ਵਧੀਆ ਢੰਗ ਦੇ ਨਾਲ ਉਹਨੇ ਪੇਸ਼ ਕਰਨੀ ਹੈ। ਦੇਖੋ ਜੀ, ਜੇ ਤੁਹਾਡੀ ਹੱਡ ਬੀਤੀ ਆ, ਤੁਹਾਨੂੰ ਰਾਤ ਨੂੰ ਮੈਂ ਭਾਵੇਂ ਜਗਾ ਕੇ ਪੁੱਛਾਂ ਕਿ ਕਿੰਨੇ ਬੰਦੇ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ। ਹੂੰ, ਸੋ ਹੱਡ ਬੀਤੀ ਲੱਗਣੀ ਚਾਹੀਦੀ ਆ। ਉਹ ਕੋਈ ਏਦਾਂ ਨਹੀਂ ਕਿ ਬੰਦੇ ਨੇ ਰੱਟਾ ਮਾਰਿਆ ਜਾਂ ਕੁਛ ਮਾਰਿਆ। ਸੋ ਹੂੰ, ਉਹਨਾਂ ਨੇ ਕੇਸ ਸਾਰੇ ਅਪਰੂਵ ਕਰ ਦੇਣੇ ਆ। ਆਪਣੇ ਪੋਲੀਟੀਕਲ ਅਸਾਈਲਮ ਵਾਲੇ ਉਹ ਡਿਨਾਈ ਨਹੀਂ ਕਰ ਸਕਦੇ, ਬਸ ਆਹੀ ਦੇਖਦੇ ਆ ਕਿ ਬੰਦਾ ਜੈਨੂਇਨ ਹੈਗਾ ਕਿ ਨਹੀਂ ਹੈਗਾ। ਇੱਕ ਵਾਰੀ ਜੱਜ ਨੂੰ ਲੱਗ ਗਿਆ ਕਿ ਯਾਰ ਇਹ ਜੈਨੂਇਨ ਬੰਦਾ ਹੈਗਾ, ਹੂੰ, ਉਹਨੇ ਕੇਸ ਪਾਸ ਕਰ ਦੇਣਾ। ਮਤਲਬ ਬੇਸਿਕਲੀ ਤੁਹਾਡਾ ਸਾਰਾ ਉਹੀ ਹੈ ਕਿ ਜੱਜ ਕਹਿੰਦਾ ਮੈਂ ਇਨਫ ਆ, ਮੈਂ ਸੁਣ ਲਿਆ। ਹੋਰ ਤਾਂ ਉਹਦੇ ਕੋਲ ਕੋਈ ਚਾਰਾ ਨਹੀਂ, ਜਾ ਕੇ ਉਹ ਇੰਡੀਆ ਦਾ ਸ਼ਨਾਖਤ ਕਰ ਨਹੀਂ ਸਕਦਾ। ਡਾਕੂਮੈਂਟ ਤੁਸੀਂ ਦਿੱਤੇ ਆ, ਜੇ ਉਹ ਤੁਹਾਡੇ ਸਹੀ ਆ, ਬਿਆਨ ਤੁਸੀਂ ਸਹੀ ਦੇ ਰਹੇ ਆ, ਤੇ ਸਿਰਫ ਇੱਕੋ ਗੱਲ ਬਚਦੀ ਕਿ ਇਹ ਕ੍ਰੈਡੀਬਲ ਹੈਗਾ ਬੰਦਾ, ਜੈਨੂਇਨ ਹੈਗਾ ਕਿ ਨਹੀਂ ਹੈਗਾ। ਤੇ ਹੂੰ, ਜੱਜ ਵਾਰ-ਵਾਰ ਵਿੱਚ ਕਹਿੰਦੇ ਵੀ ਆ ਉਹ ਕਿ ਤੂੰ ਘੁਮਾ ਫਿਰਾ ਕੇ ਦੇ ਰਿਹਾ। ਜਦੋਂ ਇੱਕ ਵਾਰੀ ਤੁਹਾਨੂੰ ਉਹਨੇ ਕਹਿਣਾ ਸ਼ੁਰੂ ਕਰਤਾ ਕਿ ਤੂੰ ਘੁਮਾ ਫਿਰਾ ਕੇ ਦੇ ਰਿਹਾ ਉਹ, ਤੁਹਾਡੇ ਕੋਲ 2 ਚੋਇਸ ਆ। ਜਾਂ ਤਾਂ ਤੁਸੀਂ ਕਹੋ ਉਹੀ ਮੈਂ ਭੋਲਾ ਪੰਛੀ ਬਣ ਕੇ ਉਦਾਂ ਹੀ ਕੈਸੇਟ ਪਲੇ ਕਰੀ ਜਾਣੀ ਆ, ਠੀਕ ਆ, ਜੱਜ ਨੇ ਐਂਡ 'ਚ ਫਲ ਦੇ ਦੇਣਾ। ਜਾਂ ਫਿਰ ਏਦਾਂ ਕਿ ਉਹਦੀ ਗੱਲ ਨੂੰ ਉੱਥੇ ਗੌਰ ਕਰੋ ਕਿ ਯਾਰ ਇਹ ਮੈਨੂੰ ਹਿੰਟ ਦੇ ਰਿਹਾ ਕਿ ਬਾਈ ਤੂੰ ਕੁਛ ਗਲਤ ਕਰ ਰਿਹਾ, ਮੈਂ ਜੱਜ ਦੀ ਗੱਲ ਸੁਣਾ, ਇੰਸਟਰਕਸ਼ਨ ਲਵਾਂ। ਉਹ ਔਖਾ ਮੈਨੂੰ ਪਤਾ ਬੰਦਾ ਹੁਣ, ਪਰ ਏਦਾਂ ਕਿ ਜੇ ਜੱਜ ਤੁਹਾਨੂੰ ਹਿੰਟ ਦੇ ਰਿਹਾ ਕਿ ਮੈਂ ਤੇਰੇ ਤੋਂ ਕਨਵਿੰਸ ਨਹੀਂ ਹੋ ਰਿਹਾ, ਕਹਿਣ ਦਾ ਮਤਲਬ ਉਹ ਹੈ ਕਿ ਤੁਹਾਡਾ ਕੇਸ ਆ, ਤੁਹਾਡੇ ਕੋਲ ਅੱਧੇ ਘੰਟੇ ਦਾ, ਪੌਣੇ ਘੰਟੇ ਦਾ ਟਾਈਮ ਹੈਗਾ। ਹੂੰ, 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 ਯਾਰ ਬਦਲੋ ਆਪਣਾ ਤੇ ਹੋਰ ਪੇਸ਼ਕਸ਼ ਕਰੋ। ਹੂੰ, ਠੀਕ ਆ। ਸੋ ਸੋ ਇਹਦੇ ਵਿੱਚ ਇਹ ਵੀ ਆ ਵੀ ਭਾਈ ਫਿਰ ਤਾਂ ਹੀ ਜਿਹੜਾ ਬਾਰ-ਬਾਰ ਤੁਸੀਂ ਵੀ ਕਹਿੰਦੇ, ਮੈਨੂੰ ਲੱਗਦਾ ਬਾਕੀ ਵਕੀਲ ਵੀ ਸਾਰੇ ਵੀ ਕਹਿੰਦੇ ਆ ਵੀ ਆਪਣੇ ਜਿਹੜੇ ਵੀ ਤੁਹਾਡਾ ਕੇਸ ਹੈਗਾ ਉਹਦੀ ਇਨਫੋਰਮੇਸ਼ਨ ਭਾਈ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਆ। ਇਹ ਨਾ ਹੋਵੇ ਵੀ ਤੁਹਾਡਾ ਕੋਰਟ ਕੇਸ ਕੱਲ੍ਹ ਨੂੰ ਆ ਤੇ ਤੁਸੀਂ ਅਜੇ ਕਹੋ ਵੀ ਮੈਂ ਪਹਿਲਾਂ ਲੋਡ ਲਾਹ ਆਵਾਂ ਜਾਂ ਮੈਂ ਪਹਿਲਾਂ ਆਹ ਕੰਮ ਕਰ ਆਵਾਂ, ਮੈਂ ਉਹ ਰਿਸ਼ਤੇਦਾਰ ਦੇ ਵਿਆਹ ਭੁਗਤਾ ਆਵਾਂ। ਭਾਈ ਤਿਆਰੀ ਤੁਹਾਡੀ ਪੂਰੀ ਹੋਣੀ ਚਾਹੀਦੀ ਆ। ਇੱਕ ਨਿਊਯਾਰਕ ਵਾਲੇ ਮੁੰਡੇ ਦਾ ਇਹਦਾ ਕੇਸ ਪਾਸ ਹੋਇਆ ਟਿਕਟੌਕ ਤੇ ਵੀਡੀਓ ਪਾਈ, ਉਦੋਂ ਦਾ ਪਾਸ ਹੋ ਗਿਆ ਬੰਦਾ। ਪਰ ਇੱਕ ਵਾਰੀ ਉਹਦੀ ਤਿਆਰੀ ਕਰਾਈ, 2 ਵਾਰੀ ਉਹਦੀ ਹੋਰ ਸੀ, 2 ਵਾਰੀ ਉਹਨੇ ਸੈਸ਼ਨ ਮਿਸ ਕਰਤੇ, ਆਇਆ ਨਹੀਂ ਬੰਦਾ। ਸਿੱਧਾ ਉੱਤੇ ਸੀਗਾ ਜਵਾਕ ਜਿਹਾ ਉੱਦਾਂ, ਤਾਂ ਮੈਂ ਕਿਹਾ ਯਾਰ ਬੰਦਾ ਆਇਆ ਨਹੀਂ। ਜੱਜ ਵੀ ਉਹਦੀ ਬੜੀ ਵਧੀਆ ਸੀਗੀ ਨਿਊਯਾਰਕ। ਮੈਂ ਕਿਹਾ ਯਾਰ ਇਹ ਤਾਂ ਬੰਦੇ ਦਾ ਕੇਸ ਪਾਸ ਹੋ ਜਾਣਾ।
ਪਾਸ ਉਹਦਾ ਹੋ ਗਿਆ, ਪਰ ਏਦਾਂ 2 ਵਾਰੀ ਆਇਆ ਨਹੀਂ, ਤਾਂ ਮੈਂ ਉਹੀ ਸੋਚਣ ਮੈਂ ਕਿਹਾ ਯਾਰ ਬੰਦੇ ਨੂੰ ਇੰਨਾ ਕਿੰਨਾ ਇੰਪੋਰਟੈਂਟ ਕੰਮ ਪੈ ਗਿਆ ਤੇ ਟਾਈਮ ਬਣ ਕੇ ਨਹੀਂ ਜਿੱਦਾਂ ਆਇਆ ਕਈ ਵਾਰੀ ਨਾ। ਹੈਗੇ ਲੋਕੀ, ਪਰ ਏਦਾਂ ਹੁਣ ਕੀ ਕਰ ਸਕਦੇ ਆ। ਪਹਿਲਾਂ ਸੀਗਾ ਕਹਿ ਲਿਆ 1 2 3 ਵਾਰੀ, ਪਰ ਹੁਣ ਏਦਾਂ ਆ ਕਿ ਵਕੀਲ ਵੀ ਹੁਣ ਕਿੱਦਾਂ, ਮੈਂ ਕਿਹਾ ਬੰਦੂਕ ਰੱਖ ਕੇ ਤਾਂ ਮੈਂ ਸਿਰ ਤੇ ਬੁਲਾ ਨਹੀਂ ਸਕਦਾ ਕਿਸੇ ਨੂੰ ਕਿ ਯਾਰ ਆ ਕੇ ਮੇਰੇ ਨਾਲ ਤਿਆਰੀ ਕਰੋ। ਆਪਣੀ ਉਹ ਠੀਕ ਆ। ਸੋ ਹੈਗੇ ਡਾਇਰੈਕਟ ਬਹੁਤ ਬੰਦੇ ਹੈਗੇ ਆ ਆਪਣੇ ਨਾਲ ਜਦੋਂ ਤਿਆਰੀ ਤੁਰੀ ਕਰਦੇ 3-4 ਦਿਨ ਹੈਗੇ ਆ, ਲੋਡਾਂ ਲੁੱਡਾਂ ਦੇ ਚੱਕਰ ਦੇ ਵਿੱਚ ਕਈ ਹੈਗੇ ਆ ਨਹੀਂ ਹਟਦੇ। ਤੇ ਠੀਕ ਪਰ ਏਦਾਂ ਮੈਂ ਕਿਹਾ ਯਾਰ ਤੁਸੀਂ 3-4 ਹਜ਼ਾਰ ਦਾ ਲੋਡ ਚੱਕ ਵੀ ਲਓਗੇ, ਜੇ ਕੇਸ ਹਾਰ ਗਏ 10-15 ਹਜ਼ਾਰ ਤੁਹਾਡੇ ਅਪੀਲ ਤੇ ਲੱਗ ਜਾਣੇ, ਫਾਇਦਾ ਕੀ ਹੋਣਾ। ਨਾਲੇ ਕਈ ਵਾਰੀ ਏਦਾਂ ਇੱਕ ਬੰਦੇ ਦਾ ਸੀਗਾ, ਉਹ ਤਿਆਰੀ ਦੇ ਟਾਈਮ ਤੇ ਨਾ ਉਹ ਮੇਰੇ ਖਿਆਲ ਰਾਤ ਨੂੰ ਸ਼ਿਫਟ ਲਾ ਕੇ ਆਇਆ ਸੀਗਾ 7-11 ਤੇ ਬੰਦੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਥੱਕਿਆ ਇੰਨਾ ਕੁ ਹੋਇਆ, ਸਮਝ ਨਹੀਂ ਆ ਰਹੀ ਸੀ ਉਹਨੂੰ ਨਾ ਜਿੱਦਾਂ। ਤੇ ਆਪਾਂ ਸੈਸ਼ਨ ਬੰਨਿਆ, ਮੈਂ ਕਿਹਾ ਯਾਰ ਹੁਣ ਏਦਾਂ ਕਿ ਤੂੰ ਪੈਸੇ ਦਿੱਤੇ ਆ ਸਾਨੂੰ ਹਨਾ, ਤੇਰੀ ਤਿਆਰੀ ਹੋਵੇ, ਆਪਾਂ ਤਾਂ ਹੁਣ ਆ ਗਏ। ਮੈਂ ਕਿਹਾ ਪਰ ਜੇ ਤੂੰ ਹੀ ਥੱਕਿਆ ਟੁੱਟਿਆ ਵਾ, ਮੈਂ ਕਿਹਾ ਇਹਦੇ ਵਿੱਚ ਸਾਡਾ ਕੋਈ ਨੁਕਸਾਨ ਨਹੀਂ, ਨੁਕਸਾਨ ਤੇਰਾ ਹੀ ਆ, ਕਿਉਂਕਿ ਤੂੰ ਗ੍ਰਾਸਪ ਨਹੀਂ ਕਰ ਰਿਹਾ। ਮੈਂ ਕਿਹਾ ਆਪਾਂ ਤਾਂ ਬੋਲੀ ਜਾਵਾਂਗੇ ਰੀਲ ਕਿਸੇ ਦੇ, ਤੂੰ ਤਾਂ ਬਿਠਾ ਕੇ ਸਾਡੇ ਕੋਲ 2 ਘੰਟੇ ਸੁਣ ਲਾ, ਮੈਂ ਤੈਨੂੰ ਦੱਸੀ ਜਾਊਂਗਾ, ਪਰ ਤੇਰੇ ਪੱਲੇ ਨਹੀਂ ਕੁਛ ਪੈਣਾ ਹਨਾ। ਤੇ ਉਦਾਂ ਹੀ ਹੋ ਰਿਹਾ ਸੀ, ਜਿਹੜੇ ਵੀ ਸਵਾਲ ਆਉਂਦੇ ਨੇ ਟਰਾਈ ਕਰੋ, ਫਿਰ ਹਾਰ ਕੇ ਉਹਨੇ ਕਹਿੰਦਾ ਹਾਂ ਯਾਰ, ਕਹਿੰਦਾ ਸੌਰੀ, ਕਹਿੰਦਾ ਆਪਣਾ ਮੈਂ ਭਾਜੀ ਕਹਿੰਦਾ ਯਾਰ ਮਾਲਕ ਛੁੱਟੀ ਨਹੀਂ ਦਿੰਦਾ ਸੀਗਾ। ਮਾਲਕ ਵੀ ਅੱਗੋਂ ਉਦਾਂ ਦੇ ਆ, ਪਰ ਏਦਾਂ ਕਿ ਯਾਰ ਤੁਹਾਡਾ ਕੇਸ ਆ, ਜੇ ਮਾਲਕ ਨਹੀਂ ਦਿੰਦਾ ਛੱਡ ਦੋ ਕੰਮ, ਹਨਾ ਸਿੱਧੀ ਜੀ ਗੱਲ ਆ। ਕੇਸ ਪਾਸ ਹੋ ਗਏ ਤਾਂ ਬੱਲੇ ਬੱਲੇ ਆ ਤੁਹਾਡੀ, ਫੇਰ ਕੰਮ ਵੀ ਲੱਭ ਲਿਓ। ਸੋ ਇਹ ਹੈ ਕਿ ਕੰਮ ਕੇਸ ਪਹਿਲਾਂ ਹੋਣਾ ਚਾਹੀਦਾ ਸਭ ਤੋਂ, ਕੰਮ ਕੁਮ ਸਾਰੇ ਬਾਅਦ ਚ। ਠੀਕ ਹੈ ਜੀ। ਸੋ ਡਾਇਰੈਕਟ ਐਗਜ਼ਾਮੀਨੇਸ਼ਨ ਤੋਂ ਬਾਅਦ ਕ੍ਰਾਸ ਐਗਜ਼ਾਮੀਨੇਸ਼ਨ ਜਿਹੜਾ ਸਰਕਾਰੀ ਵਕੀਲ ਆ ਉਹ ਕਰਦਾ ਆ, ਤੇ ਕ੍ਰਾਸ ਐਗਜ਼ਾਮੀਨੇਸ਼ਨ ਤੋਂ ਬਾਅਦ ਤੁਹਾਨੂੰ ਜਾਂ ਜਿਹੜੇ ਰਿਸਪੋਂਡੈਂਟ ਉਹਨੂੰ ਕੀ ਦੁਬਾਰਾ ਮੌਕਾ ਮਿਲਦਾ ਹੈ? ਹਾਂਜੀ, ਕ੍ਰਾਸ ਐਗਜ਼ਾਮੀਨੇਸ਼ਨ ਤੋਂ ਬਾਅਦ ਵੀ ਕ੍ਰਾਸ ਐਗਜ਼ਾਮੀਨੇਸ਼ਨ ਤੋਂ ਬਾਅਦ ਇੱਕ ਵਾਰੀ ਰੀਡਾਇਰੈਕਟ ਐਗਜ਼ਾਮੀਨੇਸ਼ਨ ਕਹਿੰਦੇ ਆ, ਤੇ ਤੁਸੀਂ ਆਪਣੀ ਮੰਨ ਲਓ ਬੰਦੇ ਨੇ ਹੁਣ ਕੋਈ ਗਲਤੀ ਕਰਤੀ, ਰਾਈਟ, ਆਪਣਾ ਜਾਂ ਸਰਕਾਰੀ ਵਕੀਲ ਨੇ ਏਦਾਂ ਜੱਜ ਨੂੰ ਸ਼ੋਅ ਕਰਤਾ ਕਿ ਇਹ ਬੰਦਾ ਗਲਤ ਕਹਿ ਰਿਹਾ, ਤੇ ਉਹਨੇ ਪਹਿਲੂ ਪੁਆਇੰਟ ਕਰਤੇ, ਫਿਰ ਤੁਸੀਂ ਫॉर ਐਗਜ਼ਾਮਪਲ ਮੰਨ ਲਓ ਕਿ ਕਿਸੇ ਦੇ ਭਰਾ ਨਾਲ ਨਹੀਂ ਬਣਦੀ, ਉਹਨੇ ਕਹਿਣਾ ਤੇਰੇ ਭਰਾ ਨੂੰ ਕਦੀ ਜੇਲ੍ਹ ਹੋਈ ਸੀ, ਫੜਿਆ ਸੀਗਾ, ਉਹ ਕਹਿੰਦਾ ਨਹੀਂ, ਪਰ ਉਹਨੇ ਕਹਿਣਾ ਤੇਰੇ ਭਰਾ ਦੇ ਐਫੀਡੇਵਿਟ ਤੇ ਤਾਂ ਏਦਾਂ ਲਿਖਿਆ, ਰਾਈਟ। ਉਹਨੇ ਸਰਕਾਰੀ ਵਕੀਲ ਨੇ ਇੰਨਾ ਕੀ ਪੁੱਛਣਾ। ਤੇ ਹੁਣ ਫਿਰ ਰੀਡਾਇਰੈਕਟ ਦੇ ਵਿੱਚ ਮੈਂ ਕੀ ਕਰਨਾ ਕਿ ਆਪਣਾ ਕੰਮ ਇਹ ਹੈ ਕਿ ਬਈ ਤੇਰੇ ਭਰਾ ਨਾਲ ਕੀ ਸੰਬੰਧ ਆ, ਕਿੰਨੀ ਵਾਰੀ ਗੱਲ ਕਰਦਾ ਤੂੰ, ਸਾਲ ਚ ਉਹਨਾਂ 1 ਅੱਧੀ ਵਾਰੀ ਕਰਦਾ, ਤੇਰੇ ਨਾਲ ਉਹ ਕਲੋਜ਼ ਆ ਕਿ ਨਹੀਂ ਕਲੋਜ਼ ਆ, ਤੇਰੇ ਨਾਲ ਉਹਦੇ ਬਾਰੇ ਗੱਲ ਹੁੰਦੀ ਆ ਕਿਉਂ ਨਹੀਂ ਹੁੰਦੀ, ਤੇ ਕੋਈ ਕੰਮ ਕੁਮ ਕਰਦਾ, ਉਹ ਬੇਰੁਜ਼ਗਾਰ ਆ, ਕੀ ਹਿਸਾਬ ਕਿਤਾਬ ਉਹਦਾ, ਤੇ ਤੇਰੀ ਕਿਉਂ ਨਹੀਂ ਬਣਦੀ ਉਹਦੇ ਨਾਲ, ਹਨਾ। ਤਾਂ ਤੁਸੀਂ ਰੀਡਾਇਰੈਕਟ ਦੇ ਵਿੱਚ ਉਹੀ ਜਿਹੜੀ ਸਰਕਾਰੀ ਵਕੀਲ ਨੇ ਡੈਮੇਜ ਕੀਤਾ ਉਹਨੂੰ ਤੁਸੀਂ ਕਿਉਰ ਕਰ ਸਕਦੇ ਹੋ ਕਿ ਅੱਛਾ ਸਰਕਾਰੀ ਵਕੀਲ ਕਹਿਣਾ ਚਾਹੁੰਦੀ ਹੈ ਕਿ ਇਹ ਝੂਠ ਬੋਲਦਾ, ਇਹਨੂੰ ਆਪਣੇ ਭਰਾ ਦੇ ਹਮਲਿਆਂ ਬਾਰੇ ਨਹੀਂ ਪਤਾ, ਤੁਸੀਂ ਪਰ ਉਹਨੂੰ ਦੱਸਤਾ ਕਿ ਯਾਰ ਇਹਦੀ ਬਣਦੀ ਨਹੀਂ, ਇਹ ਗੱਲ ਨਹੀਂ ਕਰਦੇ, ਉਹਨਾਂ ਨਾਲ ਅਲੱਗ-ਅਲੱਗ ਦੇਸ਼ਾਂ 'ਚ ਰਹਿੰਦੇ ਆ, ਤੇ ਜੋ ਵੀ ਸੀਗਾ ਬੇਰੁਜ਼ਗਾਰ ਸੀਗਾ, ਜਿੱਦਾਂ ਵੀ ਸੀਗਾ, ਇਹਨਾਂ ਦੀ ਨਹੀਂ ਬਣਦੀ ਆਪਸ 'ਚ, ਹਨਾ। ਸੋ ਰੀਡਾਇਰੈਕਟ ਦਾ ਮਤਲਬ ਇਹ ਹੈਗਾ ਕਿ ਪਰ ਇਹਦੇ ਵਿੱਚ ਏਦਾਂ ਕਿ ਵਕੀਲ ਨੂੰ ਥੋੜਾ ਜਿਹਾ ਕੁਐਸਚਨ, ਕਿਉਂਕਿ ਹਰੇਕ ਜਿਹੜਾ ਕਲਾਇੰਟ ਹੈਗਾ ਉਹ ਵੀ ਰੀਡਾਇਰੈਕਟ ਐਗਜ਼ਾਮੀਨੇਸ਼ਨ 'ਚ, ਹੁਣ ਮੈਂ ਕੁਝ ਪੁੱਛ ਲਵਾਂ, ਕੁਝ ਹੋਰ ਜਵਾਬ ਦੇ ਦੇ, ਹੋਰ ਗਲਤ ਕਰ ਦੇਵੇ, ਹੋਰ ਮਾੜਾ ਕਰ ਦੇਵੇ, ਰਾਈਟ। ਸੋ ਰੀਡਾਇਰੈਕਟ ਦੇ ਵਿੱਚ ਇਹ ਹੈ ਕਿ ਤੁਹਾਨੂੰ ਕਲਾਇੰਟ ਦੀ ਥੋੜੀ ਜਿਹੀ ਸਮਝ ਹੋਣੀ ਚਾਹੀਦੀ ਕਿ ਇਹ ਕਿੰਨੇ ਕੁ ਲੈਵਲ ਦਾ, ਕਿੰਨਾ ਕੁ ਬੋਲ ਸਕਦਾ, ਕਿਉਂਕਿ ਰੀਡਾਇਰੈਕਟ ਵੀ ਹੁਣ ਏਦਾਂ ਹੀ ਆ ਕਿ ਰੀਡਾਇਰੈਕਟ ਦੀ ਕਿਹੜਾ ਕਿਤੇ ਤਿਆਰੀ ਕੀਤੀ ਹੈ, ਕਿਉਂਕਿ ਜੋ ਤੁਹਾਨੂੰ ਕ੍ਰਾਸ ਐਗਜ਼ਾਮੀਨੇਸ਼ਨ 'ਚ ਸਰਕਾਰੀ ਵਕੀਲ ਨੇ ਜੋ ਕਿਹਾ ਉਹਦੇ ਬੇਸ ਤੇ ਜਿਹੜਾ ਉਨਾ ਕੁ ਸਕੋਪ ਰਹਿ ਜਾਂਦਾ ਰੀਡਾਇਰੈਕਟ ਦਾ। ਤੇ ਉਹਦੇ ਵਿੱਚ ਏਦਾਂ ਕਿ ਜੇ ਤਾਂ ਕਲਾਇੰਟ ਸਮਝ ਜਾਵੇ ਕਿ ਕੀ ਗਲਤੀਆਂ, ਕੀ ਸੁਧਾਰਨਾ, ਤਾਂ ਰੀਡਾਇਰੈਕਟ ਦੇ ਵਿੱਚ ਤੁਸੀਂ ਉਹੀ ਜਿਹੜੀ ਗੇਮ ਆ, ਵਿਗੜੀ ਹੋਈ ਗੇਮ ਤੁਸੀਂ ਵਾਪਸ ਲੈ ਕੇ ਆ ਸਕਦੇ ਜੀ ਜੀ। ਸੋ ਇਹ ਆ ਵੀ ਥੋੜੀ ਬਹੁਤੀ ਜਿਹੜੀ ਕਿਤੇ ਗੁੰਜਾਇਸ਼ ਹੋਵੇ, ਉਹ ਇਹ ਨਹੀਂ ਆ ਵੀ ਜਿਹਨੇ ਬਹੁਤਾ ਹੀ ਕੰਮ ਖਰਾਬ ਕਰ ਲਿਆ ਵੀ ਉਹ ਸਾਰਾ ਕੁਝ ਠੀਕ ਹੋ ਜਾਊਗਾ। ਮਤਲਬ ਹਾਂਜੀ, ਕਈ ਵਾਰੀ ਵਿੱਚ ਟੂਲ ਹੁੰਦੇ ਕਿ ਕਿੱਦਾਂ ਅੱਜ ਕਿੱਦਾਂ ਤੂੰ ਨਰਵਸ ਫੀਲ ਕਰ ਰਿਹਾ, ਉਹਨੂੰ ਆਹੋ ਕਿਉਂ ਨਰਵਸ ਫੀਲ ਕਰ ਰਿਹਾ, ਤੁਸੀਂ ਆਪਣੀ ਫੀਲਿੰਗ ਦੱਸ ਸਕਦੇ ਆ ਕੀ ਆ, ਕਿੱਦਾਂ ਤੈਨੂੰ ਕਿਉਂ ਨਹੀਂ ਯਾਦ ਆ ਰਹੀਆਂ ਡੇਟਾਂ, ਤੇ ਮਤਲਬ ਥੋੜਾ ਬਹੁਤਾ ਤੁਸੀਂ ਰੀਹੈਬਿਲਿਟੇਟ ਕਰ ਸਕਦੇ ਆ। ਪਰ ਹੁਣ ਏਦਾਂ ਵਾ ਕਿ ਬਿਲਕੁਲ ਹੀ ਜਿਹੜਾ ਹੈ 5 ਬੰਦੇ ਨੇ ਤੁਸੀਂ 20 ਬੰਦੇ ਬਣਾਤੇ, ਉਹ ਚੀਜ਼ ਨਹੀਂ ਰੀਡਾਇਰੈਕਟ ਹੋ ਸਕਦੀ। ਤੁਸੀਂ ਆਪਣਾ ਪਹਿਲੂ ਰੱਖ ਸਕਦੇ ਆ, ਪਰ ਜੱਜ ਨੇ ਦੋਨਾਂ ਦੀ ਸੁਣਨੀ ਹੈ, ਸਰਕਾਰ ਦੀ ਵੀ ਤੁਹਾਡੀ ਵੀ, ਉਹਦੇ ਬੇਸ ਤੇ ਉਹਨਾਂ ਨੇ ਫੈਸਲਾ ਕਰ ਦੇਣਾ। ਠੀਕ ਹੈ ਠੀਕ ਹੈ। ਸੋ ਫਿਰ ਇਸ ਤੋਂ ਬਾਅਦ ਚ ਨੈਕਸਟ ਕੀ ਹੈ ਜੀ? ਡਾਇਰੈਕਟ ਹੋ ਗਿਆ, ਕ੍ਰਾਸ ਹੋ ਗਈ, ਰੀਡਾਇਰੈਕਟ ਐਗਜ਼ਾਮੀਨੇਸ਼ਨ ਜਿਹੜੀ ਉਹ ਹੋ ਗਈ, ਕੀ ਜਿਹੜਾ ਇਸ ਦੇ ਵਿੱਚ ਆ ਟਾਇਰਿੰਗ ਪ੍ਰੋਸੈਸ ਹੁੰਦਾ, ਕੀ ਵਿੱਚ ਬ੍ਰੇਕ ਵਗੈਰਾ ਵੀ ਮਿਲਦੀ ਹੈ? ਕੋਰਟ ਬ੍ਰੇਕ ਵਗੈਰਾ ਵੀ ਲੈ ਸਕਦੇ, ਹਾਂਜੀ, ਬ੍ਰੇਕ ਵਗੈਰਾ ਮੰਗ ਸਕਦੇ ਆ, ਉਦਾਂ ਦੇ ਦਿੰਦੇ ਬ੍ਰੇਕ, ਉਹ ਤੁਹਾਡਾ ਡਾਇਰੈਕਟ ਤੋਂ ਬਾਅਦ ਬ੍ਰੇਕ ਦੇ ਦਿੰਦੇ ਆ, ਰੀਡਾਇਰੈਕਟ ਤੋਂ ਬਾਅਦ ਬ੍ਰੇਕ ਦਿੰਦੇ ਆ। ਤੇ
ਇਸ ਤੋਂ ਬਾਅਦ ਫਿਰ ਫੈਸਲਾ ਹੀ ਦਿੰਦਾ ਜੱਜ ਉੱਥੇ, ਖੜੇ ਪੈਰ ਕਈ ਵਾਰੀ ਦੇ ਦਿੰਦਾ, ਕਈ ਵਾਰੀ ਜੱਜ ਕਹਿੰਦਾ ਮੈਂ ਸੋਚ ਕੇ ਦੱਸੂਗਾ, ਕੁਛ 1 ਮਹੀਨਿਆਂ ਬਾਅਦ ਫੈਸਲਾ ਆਉਂਦਾ। ਹੂੰ। ਠੀਕ ਆ। ਉੱਥੋਂ ਪਤਾ ਲੱਗਣਾ ਵੀ ਬੰਦੇ ਨੇ ਹੱਸਦੇ ਜਾਣਾ ਜਾਂ ਥੋੜਾ ਸਿਰ ਜਿਹੜਾ ਹੋਰ ਡਿੱਗਾ ਧੌਣ ਡਿੱਗੀ ਹੋਣੀ ਆ। ਸੋ ਹਾਂਜੀ। ਇਹ ਸਾਰੀਆਂ ਚੀਜ਼ਾਂ ਆ। ਸੋ ਜੱਜ ਜਿੱਦਾਂ ਤੁਸੀਂ ਦੱਸਿਆ ਵੀ ਪਾਏ ਹੋਏ ਕੱਪੜੇ, ਡਿਮੀਨਰ ਤੋਂ ਲੈ ਕੇ ਕਿੱਦਾਂ ਬੋਲਿਆ, ਕਿੱਦਾਂ ਇਮੋਸ਼ਨ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਸਨੇ ਦੇਖ ਕੇ ਫਿਰ ਕਿਤੇ ਜਾ ਕੇ ਫੈਸਲਾ ਲੈਣਾ ਹੈ। ਭਾਜੀ ਕਿਉਂਕਿ ਸਾਈਕੋਲੋਜੀ ਏਦਾਂ ਹੀ ਚੱਲਦੀ ਨਾ, ਤੁਸੀਂ ਹੁਣ ਸੜਕ ਤੇ ਗਏ ਆ ਜਾਂ ਜੋ ਵੀ ਆ ਕਿ ਤੁਹਾਨੂੰ ਕਿੱਦਾਂ ਦਾ ਬੰਦਾ ਰਾਤ ਨੂੰ ਤੁਹਾਡੇ ਵੱਲ ਆ ਰਿਹਾ, ਤੁਸੀਂ ਉਹਨੂੰ ਇੱਕ ਲਹਿਜਾ ਦੇਖ ਕੇ ਜੱਜ ਕਰ ਲੈਣਾ ਕਿ ਯਾਰ ਇਹ ਬੰਦਾ ਸੇਫ ਆ ਕਿ ਇਹ ਕੀ ਹੂੰ, ਇਰਾਦਾ ਕੀ ਹੈ ਨਾ। ਇਹਦਾ ਕੋਈ ਲੌਜਿਕ ਨਹੀਂ ਹੈਗਾ, ਬੰਦੇ ਦੀ ਆਪਣੀ ਇਨਸਟਿੰਕਟ, ਮਤਲਬ ਸਾਈਕੋਲੋਜੀਕਲ ਲੈਵਲ ਤੇ ਬੰਦਾ ਕਿੱਦਾਂ ਪਰਸੀਵ ਕਰਦਾ, ਹੂੰ। ਬੰਦੇ ਦਾ ਬੋਲਣ ਦਾ ਸਟਾਈਲ ਕੀ ਆ। ਬੰਦਾ ਜੇ ਹੁਣ ਤੁਸੀਂ ਉਹਨੂੰ ਪੁੱਛਿਆ ਕਿ ਕਈ ਵਾਰੀ ਇੱਕ ਆਪਾਂ ਸਾਡੇ ਕੋਲ ਅਪੀਲ ਆਈ ਸੀ, ਉਹ ਆਪਾਂ ਦੇਖਿਆ, ਉਹ ਜੱਜ ਨੇ ਕਹਿ ਕੇ ਡਿਨਾਈ ਕੀਤਾ ਸੀ, ਕਹਿੰਦਾ ਯਾਰ ਜਦੋਂ ਇਹ ਤੋਂ ਪੁੱਛਿਆ ਤੂੰ ਕਿਹੜੀ ਕੰਟਰੀ ਦਾ ਸਿਟੀਜ਼ਨ ਆ, ਉਦੋਂ ਵੀ ਇਹਦੀ ਆਵਾਜ਼ ਸੇਮ ਸੀਗੀ। ਜਦੋਂ ਇਹਨੂੰ ਪੁੱਛਿਆ ਕਿ ਤੇਰੇ ਪਿਓ ਦਾ ਮਰਡਰ ਕਦੋਂ ਕੀਤਾ, ਉਦੋਂ ਵੀ ਉਹਦੀ ਆਵਾਜ਼ ਸੇਮ ਸੀਗੀ। ਕਹਿੰਦਾ ਇਹਦੇ ਕੋਈ ਫਰਕ ਹੀ ਨਹੀਂ ਪਿਆ, ਜਦੋਂ ਇਹ ਬੋਲਦਾ ਹੈਗਾ ਏਦਾਂ ਬੋਲਦਾ ਹੈਗਾ ਕਿ ਕੈਂਡੀ ਲੈਣ ਜਾਣਾ, ਉਹ ਵੀ ਸੇਮ ਆਵਾਜ਼ ਸੀਗੀ, ਪਿਓ ਦੇ ਮਰਡਰ ਦੀ ਵੀ ਸੇਮ ਆਵਾਜ਼ ਆ, ਮੈਨੂੰ ਨਹੀਂ ਲੱਗਦਾ ਇਹ ਬੰਦਾ ਜੈਨੂਇਨ ਆ। ਹੂੰ, ਕਹਿੰਦਾ ਕੋਈ ਇਹਦੇ ਹਾਵ-ਭਾਵ ਨਹੀਂ, ਇਹਨੇ ਜਿੱਦਾਂ ਕੋਲਡ ਆ, ਹਨਾ। ਤੇ ਠੀਕ। ਸੋ ਇਹ ਹੈ ਕਿ ਜੱਜ ਸਾਰੀ ਚੀਜ਼ਾਂ ਉਹਨਾਂ ਨੇ ਦੇਖਣੀਆਂ। ਤਾਂਹੀਓ ਉਹ ਜੱਜ ਆ, ਉਹਨਾਂ ਦੀ ਇਹੀ ਪਾਵਰ ਹੈ ਕਿ ਭਾਈ ਤੁਸੀਂ ਆਪਣਾ ਹਿਸਾਬ ਕਿਤਾਬ ਲਾਓ। ਤੁਹਾਨੂੰ ਲੱਗਦਾ ਕੇਸ ਪਾਸ ਹੁੰਦਾ ਤਾਂ ਕਰ ਦਿਓ। ਤੁਹਾਨੂੰ ਲੱਗਦਾ ਬੰਦਾ ਨਹੀਂ ਕ੍ਰੈਡੀਬਲ ਆ, ਡਿਮੀਨਰ ਨਹੀਂ ਸਹੀ ਹੈਗਾ, ਤੁਸੀਂ ਆਪਣਾ ਰੀਜ਼ਨ ਦਿਓ, ਉਹਦੇ ਬੇਸ ਤੇ ਡਿਨਾਈ ਕਰੋ। ਹੂੰ, ਠੀਕ ਹੈ, ਠੀਕ ਹੈ। ਸੋ ਇਹ ਸਾਰਾ ਕੁਛ ਜਿਹੜਾ ਉਹ ਹੁੰਦਾ ਆ ਜੀ, ਸੋ ਇਹ ਕੋਰਟ ਦਾ ਅੰਦਰ ਦਾ ਹਾਵ ਭਾਵ ਕਿੱਦਾਂ ਜਿਹੜਾ ਉਸਦੇ ਵਿੱਚ ਹੁੰਦਾ ਆ, ਕੀ ਜਿਹੜੀਆਂ ਚੀਜ਼ਾਂ ਹੁੰਦੀਆਂ ਆ। ਸੋ ਇਹ ਭਾਈ ਧਿਆਨ ਦੇ ਨਾਲ ਜਿਹੜਾ ਦੇਖੋ। ਸੋ ਹੁਣ ਜਦੋਂ ਵੰਸ ਡਿਸੀਜਨ ਆ ਗਿਆ, ਆਪਾਂ ਚਲੋ ਫੇਵਰੇਬਲ ਡਿਸੀਜਨ ਦੀ ਗੱਲ ਕਰਦੇ ਹਾਂ, ਖੜੇ ਪੈਰ, ਉਸ ਤੋਂ ਬਾਅਦ ਦੇ ਵਿੱਚ ਫਿਰ ਨੈਕਸਟ ਸਟੈਪ ਕੀ ਹੁੰਦਾ ਆ, ਜਿਹੜਾ ਕਲਾਇੰਟ ਆ ਉਸਦੇ ਦੁਆਰਾ ਤੁਹਾਡੇ ਦੁਆਰਾ ਕੀ ਨੈਕਸਟ ਸਟੈਪ ਹੁੰਦਾ ਆ? ਜੇ ਤਾਂ ਭਾਜੀ ਪਾਸ ਹੋ ਜਾਏ ਫਿਰ ਟਿਕਟੌਕ ਦੀ ਵੀਡੀਓ ਬਣਦੀ ਹੈ। ਠੀਕ ਹੈ। ਨਹੀਂ ਭਾਜੀ, ਜੇ ਪਾਸ ਹੋ ਜਾਵੇ ਫਿਰ ਤੁਸੀਂ ਮਹੀਨੇ ਬਾਅਦ ਆਪਣਾ ਨਾ I-94 ਲੈਣ ਜਾਂਦੇ ਹੋ ਉਹਨਾਂ ਤੋਂ, USA ਪਾਸ ਅਪਾਇੰਟਮੈਂਟ ਬਣਾ ਕੇ, ਤੇ ਸਾਲ ਬਾਅਦ ਤੁਸੀਂ ਗ੍ਰੀਨ ਕਾਰਡ ਅਪਲਾਈ ਕਰਦੇ ਆ। ਤੇ ਜੇ ਫੇਲ ਹੋ ਜਾਵੇ ਤਾਂ ਤੁਹਾਡਾ 30 ਦਿਨ ਦਾ ਟਾਈਮ ਹੁੰਦਾ ਅਪੀਲ ਦਾ। ਠੀਕ ਹੈ। ਓਕੇ। ਸੋ ਇਹ ਜਿਹੜਾ ਸੀਗਾ, ਇਸ ਦੇ ਵਿੱਚ ਤੁਸੀਂ ਕੁਝ ਹੋਰ ਐਡ ਕਰਨਾ ਹੈ, ਕੁਝ ਆਪਾਂ ਮਿਸ ਕਰ ਗਏ ਹੋਈਏ? ਇਹਦੇ ਵਿੱਚ ਇਹੀ ਆ, ਕਈ ਵਾਰੀ ਫਰਸਟ੍ਰੇਸ਼ਨ ਹੁੰਦੀ ਕਈ ਕਲਾਇੰਟਾਂ ਦੇ ਉੱਤੇ। ਹੂੰ। ਉਹ ਏਦਾਂ ਕਿ ਮੰਨ ਲਓ ਰੀਲੋਕੇਸ਼ਨ ਦਾ ਮੁੱਦਾ, ਕਈ ਵਾਰੀ ਭਾਜੀ ਆਪਣੇ ਇਹ ਟਿਕਟੌਕ ਤੇ ਜਾਂ ਉੱਤੇ ਸੋਸ਼ਲ ਮੀਡੀਆ ਤੇ ਲੋਕੀ ਕਮੈਂਟ ਕਰਦੇ ਕਿ ਯਾਰ ਤੁਹਾਡੀ ਨਾ ਸੁਣ ਕੇ ਸਾਡਾ ਵਕੀਲ ਕੋਈ ਹੋਰ ਸੀਗਾ, ਪਰ ਰੀਲੋਕੇਸ਼ਨ ਦੇ ਆਰਗੂਮੈਂਟ ਦੀ ਬੜੀ ਹੈਲਪ ਹੋਈ ਤੇ ਆਪਣਾ ਕੇਸ ਪਾਸ ਹੋ ਗਿਆ। ਉਹ ਮੁੱਦੇ ਤੇ ਉਲਝਾਇਆ ਸੀਗਾ। ਮਤਲਬ ਮੈਂ ਇਹ ਕਹਿ ਰਿਹਾ ਕਿ ਸਾਡੀ ਇਨਫੋਰਮੇਸ਼ਨ ਹੈ ਕਿਸੇ ਹੋਰ ਵਕੀਲ ਦੇ ਥਰੂ। ਕਈ ਵਾਰੀ ਏਦਾਂ ਮੇਰੇ ਕਲਾਇੰਟ ਜਦੋਂ ਬੈਠੇ, ਮੇਰੇ ਮੂਹਰੇ ਬੈਠੇ, ਉਹਨੂੰ ਮੈਂ ਪੁੱਛਿਆ ਕਿ ਕਿੱਦਾਂ ਯਾਰ ਤੂੰ ਦੂਜੀ ਸਟੇਟ 'ਚ ਕਿਉਂ ਨਹੀਂ ਮੂਵ ਹੋ ਸਕਦਾ? ਉਹ ਕਹਿੰਦਾ ਆਧਾਰ ਕਾਰਡ, ਪੈਨ ਕਾਰਡ। ਮੈਂ ਕਿਹਾ ਯਾਰ ਤੂੰ ਕੁਛ ਨਹੀਂ ਸੁਣਿਆ ਇੰਨੀ ਦੇਰ? ਮੈਂ ਕਿਹਾ 2 ਸਾਲ ਹੋ ਗਏ ਸਾਨੂੰ ਰੌਲਾ ਪਾਉਂਦੇ। ਨਹੀਂ ਭਾਜੀ, ਮੈਂ ਤਾਂ ਯਾਰ ਭਾਜੀ ਸੋਸ਼ਲ ਮੀਡੀਆ ਚਲਾਉਂਦਾ ਹੀ ਨਹੀਂ, ਮੈਂ ਤਾਂ ਏਦਾਂ ਨਹੀਂ, ਮੈਂ ਤਾਂ ਓਦਾਂ ਨਹੀਂ। ਤੇ ਹੁਣ ਏਦਾਂ ਕਿ ਨੌਲੇਜ ਮਿਲ ਰਹੀ ਹੈ ਇੰਟਰਨੈਟ ਤੇ, ਪਰ ਏਦਾਂ ਕਿ ਮਿਲ ਰਹੀ ਆ, ਪਰ ਲੈ ਕੌਣ ਰਿਹਾ? ਉਹ ਹੈਗਾ ਕਿ ਜਿਹੜੇ ਬੰਦੇ ਦਾ ਕੇਸ ਹੈ ਨਾ, ਉਹ ਨੌਲੇਜ ਲਓ। ਪਰ ਏਦਾਂ ਕਿ ਆਪਣੇ ਕਈ ਕਲਾਇੰਟ ਆ 20-30% ਨਹੀਂ ਉਹਨਾਂ ਨੂੰ ਪਤਾ ਰੀਲੋਕੇਸ਼ਨ ਦਾ, ਅਜੇ ਤੱਕ ਕੁਛ ਵੀ ਸਿੰਘ ਵਰਸਸ ਵਿਟਕਰ ਸੁਣਿਆ ਨਹੀਂ ਕਦੀ। ਹੂੰ। ਤਾਂ ਮੈਂ ਕਿਹਾ ਯਾਰ ਹਾਇਰ ਕਿੱਦਾਂ ਕੀਤਾ ਤੁਹਾਨੂੰ? ਦੇਖਿਆ ਸੀਗਾ ਭਾਜੀ ਰੇਡੀਓ ਤੇ, ਟਿਕਟੌਕ ਤੇ, ਟੀਵੀ ਤੇ ਨਾ ਦੇਖਿਆ ਸੀਗਾ। ਹੂੰ। ਤਾਂ ਮੈਂ ਕਿਹਾ ਯਾਰ ਦੇਖਣ ਦੇ ਨਾਲ, ਮੈਂ ਕਿਹਾ ਯਾਰ ਸੁਣ ਵੀ ਲੈਂਦਾ ਥੋੜਾ ਜਿਹਾ, ਹਨਾ, ਆਪਣਾ ਕੰਮ ਸੌਖਾ ਹੋ ਜਾਂਦਾ। ਸੋ ਇਹ ਹੈ ਕਿ ਇਨਫੋਰਮੇਸ਼ਨ ਇਹੀ ਹੈ ਕਿ ਇਨਫੋਰਮੇਸ਼ਨ ਇਕੱਠੀ ਕਰੋ ਜਿੱਦਾਂ ਮਰਜ਼ੀ। ਉਹੀ ਚੀਜ਼ ਜਿਹੜੀ ਮੇਨ ਉਹੀ ਚੀਜ਼ ਹੈ ਜਿਹੜੀ ਤੁਹਾਨੂੰ ਜਿਤਾਊਗੀ। ਆਪਣਾ ਕੰਮ ਜਿਹੜਾ ਹੈਗਾ ਵਕੀਲ ਦਾ 10% ਹੀ ਆ, ਜੇ ਸਹੀ ਮਾਇਨੇ 'ਚ ਦੇਖਿਆ ਜਾਵੇ। ਤੁਹਾਡੇ ਕੋਲ ਜਿਹੜੀ ਜ਼ਿਆਦਾਤਰ ਜਿਹੜਾ ਕੰਟਰੋਲ ਆ ਤੁਹਾਡੇ ਹੱਥ ਹੀ ਆ। ਸੋ ਸਲਾਹ ਸਾਰਿਆਂ ਨੂੰ ਇਹੀ ਹੈ ਯਾਰ, ਇਹਨੂੰ ਜਿਹੜਾ ਹੈਗਾ ਨਾ ਟੌਪਿਕ ਜਿਹੜੇ ਹੈਗੇ ਆ, ਇਹਨੂੰ ਥੋੜਾ ਜਿਹਾ ਗੰਭੀਰਤਾ ਨਾਲ ਸਮਝੋ, ਨੋਟਸ ਆਪਣੇ ਲਓ। ਤੇ ਕਈ ਵਾਰੀ ਜਿੱਦਾਂ ਕਿਹਾ ਯਾਰ ਤੁਹਾਡੇ ਕੋਲ ਸਬੂਤ ਹੋਣਾ ਚਾਹੀਦਾ ਰੈਲੀਆਂ ਤੇ ਗਏ ਦਾ ਆਪਣਾ। ਉਹ ਬੰਦੇ ਕੀ ਕਰਦੇ ਆ ਕਿ ਸਿਰਫ ਇੱਕ ਜਦੋਂ ਤਰੀਕ ਆਣੀ, ਉਸ ਤੋਂ ਬਸ ਇੱਕ ਵਾਰੀ ਉਹਨਾਂ ਨੇ ਰੈਲੀ ਤੇ ਜਾਣਾ ਪਹਿਲਾਂ, ਯੂਬਾ ਸਿਟੀ ਜਾਂ ਕਿਤੇ। ਜੱਜ ਉਹੀ ਪੁੱਛਦੇ ਕਿ ਇੱਕ ਵਾਰੀ ਕਿਉਂ ਗਿਆ ਤੂੰ? 2021 'ਚ ਹੀ ਕਿਉਂ ਗਿਆ ਤੂੰ? ਆਪਣਾ ਤੇ 2014 ਦਾ ਆਇਆ, ਉਦੋਂ ਦਾ ਕਿਉਂ ਨਹੀਂ ਗਿਆ? ਸੋ ਇਹ ਹੈ ਕਿ ਥੋੜੀ ਜਿਹੀ ਲਗਨ ਪਾਓ ਇਹਦੇ ਉੱਤੇ। ਇੱਕ ਬੰਦੇ ਦਾ ਕੇਸ ਸੀਗਾ ਕਿ ਉਹਨੇ ਭਾਜੀ ਪੂਰੀ ਸ਼ੇਵ ਕੀਤੀ, ਕਲੀਨ ਸ਼ੇਵ। ਉਹਨੂੰ ਸਰਕਾਰੀ ਵਕੀਲ ਕਹਿੰਦੀ ਕਿ ਤੂੰ ਪਾਰਟੀ ਦਾ ਵਰਕਰ ਆ, ਉਹ ਆ, ਤੂੰ ਸ਼ੇਵ ਕਿਉਂ ਕੀਤੀ ਨਾ ਪੂਰੀ ਉਹ। ਸੋ ਏਦਾਂ ਕਿ ਬੰਦੇ ਨੂੰ ਆਪਣੇ ਕੇਸ ਆਪ ਸੀਰੀਅਸ ਲੈਣੇ ਪੈਣੇ ਆ। ਵਕੀਲ ਮਤਲਬ
ਹਰੇਕ ਚੀਜ਼ ਤਾਂ ਨਹੀਂ ਵਕੀਲ ਕਰ ਸਕਦਾ ਕਿ ਤੁਹਾਨੂੰ ਰੇਡੀਓ ਤੇ ਆ ਕੇ ਕੱਪੜੇ ਵੀ ਪਾਉਣ ਦਾ ਦੱਸ ਦੇਵੇ, ਪਰ ਫਿਰ ਵੀ ਜੇ ਤੁਸੀਂ ਫੁੱਲ ਬੂਟੀਆਂ ਵਾਲੇ ਪਾ ਕੇ ਆਣੇ ਆ ਤਾਂ ਕੀ ਕਰ ਸਕਦੇ ਆਪਾਂ। ਨਹੀਂ ਉਹ ਚੀਜ਼ਾਂ ਫਿਰ ਮੈਟਰ ਕਰਦੀਆਂ ਆ, ਉਹ ਜਿਹੜਾ ਉਹ ਦੇਖਦੇ ਆ। ਸੋ ਸਾਰਿਆਂ ਨੂੰ ਫਾਇਦਾ ਨਹੀਂ ਆਪਾਂ ਕਰ ਸਕਦੇ, ਫਾਇਦਾ ਆਪਾਂ ਉਹਦਾ ਹੀ ਕਰ ਸਕਦੇ ਹਾਂ ਜਿਹੜਾ ਬੰਦਾ ਸੁਣ ਰਿਹਾ ਵਾ। ਜਿੱਦਾਂ ਆਪਾਂ ਕਹਿੰਦੇ ਆ, ਇੱਕ ਕਹਾਵਤ ਵੀ ਆ ਵੀ ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਫ, ਵੀ ਮਦਦ ਵੀ ਉਸੇ ਦੀ ਕੀਤੀ ਜਾ ਸਕਦੀ ਜਿਹੜਾ ਮਦਦ ਲੈਣ ਦਾ ਚਾਹਵਾਨ ਆ। ਜੇ ਉਹ ਹਾਂਜੀ ਏਦਾਂ ਹੀ ਹੈ। ਜੇ ਕੁਛ ਖੁਦ ਵੀ ਮੈਂ ਕਈ ਏਦਾਂ ਦੇ ਵੀ ਬੰਦੇ ਆ ਕੇ ਸਾਨੂੰ ਉਹਨਾਂ ਨੇ ਗਾਲਾਂ ਗੂਲਾਂ ਕੱਢ ਕੇ ਟਿਕਟੌਕ ਤੇ ਆਪਣੇ ਮਜ਼ੇ ਲੈ ਕੇ ਚੱਲ ਜਾਣਾ, ਪਰ ਏਦਾਂ ਇਨਫੋਰਮੇਸ਼ਨ ਲੈ ਲੈਣੀ ਉਹਨੇ, ਜਿੱਥੇ ਵੀ ਹੈਗੇ ਉਹਨਾਂ ਦਾ ਕੇਸ ਪਾਸ ਹੋ ਜਾਣਾ। ਵਧੀਆ, ਆਪਣੇ ਲਈ ਬਹੁਤ ਵਧੀਆ ਕਰ ਰਿਹਾ ਬੰਦਾ, ਤੇਜ਼ ਆ, ਇਨਫੋਰਮੇਸ਼ਨ ਲੈ ਲਈ। ਹੁਣ ਏਦਾਂ ਕਈ ਬੰਦੇ ਨਾਈਸ ਬੜੇ, ਪਰ ਉਹ ਸੁਣਦੇ ਨਹੀਂ ਕੁਛ, ਉਹਨਾਂ ਨੇ ਆਪਣਾ ਕੁਛ ਨਹੀਂ ਕਰਨਾ ਕਿ ਯਾਰ ਮੈਨੂੰ ਟਾਈਮ ਨਹੀਂ ਲੱਗਾ, ਮੈਂ ਰੈਲੀਆਂ ਤੇ ਗਿਆ ਨਹੀਂ। ਇੱਕ ਆਪਣਾ ਹੱਲੇ ਦਾ ਕੇਸ ਸੀਗਾ, ਉਹ ਬੰਦੇ ਨੇ ਟਿਕਟੌਕ ਤੇ ਦੱਸਿਆ ਕਿ ਉਹਨੂੰ ਉਹਨੇ ਸਰਕਾਰੀ ਵਕੀਲ ਨੇ ਇਹੀ ਪੁੱਛਿਆ ਕਿ ਤੈਨੂੰ ਇੰਨੀ ਦੇਰ ਹੋ ਗਈ, ਤੈਨੂੰ ਜਿੱਥੇ ਮਾਰਦੇ ਸੀ ਉੱਥੇ ਤੂੰ ਕਹਿੰਦਾ ਮੈਂ ਗਤੀਵਿਧੀਆਂ ਨਹੀਂ ਛੱਡੂਗਾ, ਇੱਥੇ ਆ ਕੇ ਤੂੰ ਕੋਈ ਕੰਮ ਨਹੀਂ ਕੀਤਾ। ਸੋ ਇਦਾਂ ਦੀਆਂ ਚੀਜ਼ਾਂ ਕਿ ਇਹ ਹੈ ਕਿ ਆਪਣਾ ਚਲੋ ਆਪਾਂ ਰੋਕਣਾ ਨਹੀਂ, ਆਪਾਂ ਸਲਾਹ ਪਾ ਕੇ ਹਰ ਸੈਟਰਡੇ ਨੂੰ ਦੇਣੀ ਆ, ਉਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਇਹ ਹੈ ਕਿ ਹਰੇਕ ਬੰਦਾ ਸਲਾਹ ਲੈ ਨਹੀਂ ਰਿਹਾ। 30-40% ਲੋਕੀ ਜਿਹੜੇ ਸਲਾਹ ਉਹ ਕਹਿੰਦੇ ਦੇਖੀ ਜਾਊਗੀ, ਰੱਬ ਆਸਰੇ ਹੋ ਜਾਣਾ ਹੋ ਜਾਣਾ। ਸੋ ਉਹ ਚੀਜ਼ ਹੈ ਕਿ ਇਹ ਹੈ ਕਿ ਜੇ ਤੁਸੀਂ ਸੁਣ ਰਹੇ ਆ ਤਾਂ ਯਾਰ ਉਹਨੂੰ ਇੰਪਲੀਮੈਂਟ ਕਰੋ, ਜਾਓ ਰੈਲੀਆਂ ਰੂਲੀਆਂ ਤੇ ਸਬੂਤ ਇਕੱਠੇ ਕਰੋ, ਡੋਨੇਸ਼ਨਾਂ ਰੈਗੂਲਰ ਕਰੋ, ਹਨਾ। ਇਹ ਨਹੀਂ ਕਿ 3-4 ਰਸੀਦਾਂ ਜਿਹੀਆਂ ਚੱਕ ਕੇ ਕੋਰਟ ਮੂਹਰੇ ਤੁਰੇ ਆ ਨਾ, ਚੰਗਾ ਨਹੀਂ ਲੱਗਦਾ ਫਿਰ ਜੱਜ ਮੂਹਰੇ ਜਾਣਾ ਵੀ ਉਦਾਂ। ਠੀਕ ਆ। ਸੋ ਇਹ ਜਿਹੜਾ ਜ਼ਰੂਰ ਦੱਸੋ, ਜਿੱਦਾਂ ਇਹ ਐਕਟੀਵਿਟੀਜ਼ ਕਿਹੜੀਆਂ ਚੀਜ਼ਾਂ ਨੂੰ ਐਕਟੀਵਿਟੀਜ਼ ਜਿਹੜਾ ਆ ਉਹ ਮੰਨਿਆ ਜਾਂਦਾ ਆ? ਸ਼ਰਧਾ ਭਾਜੀ ਇਹਨਾਂ ਦੀ, ਕਿੰਨੀ ਵਾਰੀ ਗੁਰਦੁਆਰੇ ਜਾਣਾ, ਕਿੰਨੀ ਵਾਰੀ ਸੋ ਧਾਰਮਿਕ ਐਕਟੀਵਿਟੀਆਂ ਹੋ ਗਈਆਂ ਇੱਕ ਤਾਂ। ਠੀਕ ਹੈ, ਜਿੰਨੀਆਂ ਕਰ ਲਓ ਉਨੀਆਂ ਘੱਟ, ਹਨਾ। ਆਪਣੀ ਮਰਜ਼ੀ ਹੈ ਬੰਦੇ ਦੀ। ਤੇ ਇੱਕ ਹੋ ਗਈਆਂ ਸਿਆਸੀ ਦੇ ਵਿੱਚ, ਇੱਕ ਤਾਂ ਤੁਹਾਡੇ ਹੋ ਗਏ ਮੇਲਿਆਂ ਜਿਹੜੀਆਂ ਪ੍ਰਦਰਸ਼ਨ ਚਲੋ ਜੋ ਵੀ ਹੈ। ਤੁਹਾਡੇ ਹੋ ਗਏ ਧਰਨੇ ਜਿਹੜੇ ਕੋਈ ਵੀ ਪੋਲੀਟੀਕਲ ਮੁੱਦਾ ਹੈਗਾ ਉਹਦੇ ਬੇਸ ਤੇ ਦੂਤਾਵਾਸਾਂ ਮੂਹਰੇ ਜਾਂ ਕਿਤੇ ਵੀ ਆਪਣੇ ਏਜੰਡੇ ਆ, ਜਿਹੜੀ ਤੁਹਾਡੇ। ਸੋ ਫਿਰ ਦੂਜੀ ਹੋ ਗਿਆ ਡੋਨੇਸ਼ਨਾਂ, ਉਹ ਤਾਂ ਭਾਵੇਂ ਤੁਸੀਂ ਖਾਲਸਾ ਏਡ ਨੂੰ ਕੀਤੀ ਆ, ਭਾਵੇਂ ਜਿਹੜੀ ਵੀ ਸੰਸਥਾ ਨੂੰ, ਤੁਹਾਡੇ ਜਿੱਥੇ ਤੁਹਾਡੀ ਸ਼ਰਧਾ ਹੈ ਨਾ, ਤੇ ਉਹ ਸਾਰੇ ਕਾਸੇ ਦੇ ਮਿਲਾ ਕੇ ਜੇ ਤੁਹਾਡੇ ਕੋਲ ਸਵਾਲ ਪੁੱਛਿਆ ਜਾਵੇ ਕਿ ਇਸ ਤੋਂ ਇਲਾਵਾ ਤੂੰ ਕਿਹੜੀ ਚੈਰਿਟੀਜ਼ ਨੂੰ ਡੋਨੇਸ਼ਨ ਕਰਦਾ, ਮੇਬੀ ਤੁਸੀਂ ਐਨੀਮਲ ਵਾਲੇ ਨੂੰ ਵੀ ਕਰਦੇ ਹੋ, ਮੇਬੀ ਤੁਸੀਂ ਉਹਨੂੰ ਵੀ ਕਰਦੇ ਹੋ। ਸੋ ਏਦਾਂ ਕਿ ਬੰਦਾ ਜੈਨੂਇਨ ਲੱਗਣਾ ਚਾਹੀਦਾ ਕਿ ਯਾਰ ਇਹ ਪੈਸੇ ਪੂਸੇ ਦਿੰਦਾ, ਭੇਜਦਾ, ਹਨਾ, ਕਰਦਾ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਭਾਈ ਧਿਆਨ ਜਿਹੜਾ ਆ ਉਹ ਤੁਸੀਂ ਰੱਖੋ। ਤੁਸੀਂ ਆਪਣੇ ਕੇਸ ਨੂੰ ਆਪ ਸਟਰੋਂਗ ਜਾਂ ਵੀਕ ਜਿਹੜਾ ਇਵੈਂਚੁਅਲੀ ਜਿਹੜਾ ਉਹ ਬਣਾਉਣਾ ਆ। ਵਕੀਲ ਨੇ ਤੇ ਤੱਥਾਂ ਨੂੰ ਜਿਹੜਾ ਆ ਤੁਹਾਡੀ ਬੈਟਰਮੈਂਟ ਦੇ ਲਈ ਪੇਸ਼ ਕਰਨ ਦੀ ਕੋਸ਼ਿਸ਼ ਕਰਨੀ ਹੈ, ਪਰ ਜਿਹੜੇ ਜੱਜ ਆ ਦੇ ਸੀ ਥਰੂ ਐਵਰੀਥਿੰਗ। ਕਈਆਂ ਨੇ ਕਹਿਣਾ ਯਾਰ ਆਹ ਵਕੀਲ ਕਰ ਲਿਆ, ਇਹਨੇ ਮੈਨੂੰ ਬਚਾ ਲੈਣਾ ਸਾਰਾ, ਇਹਨੂੰ ਨੌਲੇਜ ਹੈਗੀ ਆ। ਮੈਂ ਕਿਹਾ ਯਾਰ ਵਕੀਲ ਨੂੰ ਤਾਂ ਚੱਲ ਨੌਲੇਜ ਹੈਗੀ ਆ, ਪਰ ਤੈਨੂੰ ਕਿੰਨੀ ਨੌਲੇਜ ਆ ਉਹ ਵੀ ਤਾਂ ਮੈਟਰ ਕਰਦਾ। ਮੇਰੀ ਤਾਂ ਪਹਿਲੇ ਪਾਰਟ 'ਚ ਕੰਮ ਕਰਨੀ, ਜਦੋਂ ਮੈਂ ਡਾਇਰੈਕਟ ਐਗਜ਼ਾਮੀਨੇਸ਼ਨ ਕਰਨਾ। ਜਿਹੜਾ ਕ੍ਰਾਸ ਐਗਜ਼ਾਮੀਨੇਸ਼ਨ ਉਹ 'ਚ ਤਾਂ ਤੇਰੀ ਨੌਲੇਜ ਨਹੀਂ ਕੰਮ ਕਰਾਉਣਾ, ਉਹਦੇ ਵਿੱਚ ਵਕੀਲ ਨੇ ਥੋੜਾ ਬੋਲਣਾ, ਹਨਾ। ਸੋ ਆਹ ਚੀਜ਼ ਆ। ਸੋ ਕੇਸ ਨੂੰ ਜਿੱਤਣ ਦੇ ਏਦਾਂ ਕਿ ਤੁਹਾਡੇ ਆਪਣੇ ਹੱਥ ਵੀ ਬਹੁਤ ਜ਼ਿਆਦਾ ਕੰਟਰੋਲ ਆ। ਸੋ ਉਹ ਜਿਹੜਾ ਹੈਗਾ ਉਹ ਵਾਲੀ ਪ੍ਰੋਬਲਮ ਨੂੰ ਹੀ ਆਹ ਸੋਸ਼ਲ ਮੀਡੀਆ ਰਾਹੀਂ, ਪੰਜਾਬੀ ਰੇਡੀਓ ਰਾਹੀਂ ਆਪਾਂ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਕਰਕੇ ਤੇ ਤੁਹਾਡੇ ਵਿੱਚ ਉਹ ਜਿਹੜੀ ਨੌਲੇਜ ਹੋਵੇ ਕਿ ਡਾਇਰੈਕਟ ਜਿਹੜਾ ਕ੍ਰਾਸ ਐਗਜ਼ਾਮੀਨੇਸ਼ਨ ਉਹਨੂੰ ਤੁਸੀਂ ਸਾਂਭ ਲਓ। ਠੀਕ ਹੈ ਜੀ, ਠੀਕ ਹੈ ਜੀ। ਸੋ ਥੈਂਕ ਯੂ ਅਟਾਰਨੀ ਟਰਕੀਆਣਾ ਜੀ, ਬੜੀ ਮਿਹਰਬਾਨੀ। ਮਿਲਾਂਗੇ ਜੀ ਫਿਰ ਆਪਾਂ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ।